150 ਆਂਡਾ ਖਾ ਲਿਆ, ਤੁਰਦਾ ਫਿਰਦਾ ਬਿਠਾ ਕਰੀ ਜਾਵੇ। ਇਹਦੇ ਭਰਾ ਨੇ ਭਾਈ ਇੰਨੇ ਆਂਡੇ ਖਾ ਲਏ, ਬਾਅਦ ਚ ਰੂੜੀ ਤੋਂ ਨਾ ਉੱਠੇ। ਬਾਹਰੋਂ ਕਿਸੇ ਦਰਵਾਜ਼ਾ ਖੜਕਾਇਆ, ਅੰਦਰੋਂ ਬਿਠਾ ਕੌਣ ਕੌਣ? ਉੱਲੂ ਦੇ ਪੱਠੇ ਖੁੱਲ ਜਾਣਗੇ। ਇਹ ਮੈਨੂੰ ਉਹ ਪ੍ਰੈਸ਼ਰ ਕੁੱਕਰ ਲੱਭ ਲਿਆ, ਉੱਤੋਂ ਸੀਟੀ ਚੁੱਕੀ, ਕੁੱਤਾ ਵੀ ਉਹ ਵੱਜਾ। ਏਲੀਅਨ ਨੂੰ ਮੱਕੂਆਂ ਨੇ ਉੱਤਰ ਕੇ ਸਾਰੀ ਦਿਹਾੜੀ ਛੋਟੇ ਕਾਲੂ ਨਾਲ ਫੇਰ ਕੇ ਵਾਪਸ ਚਲੇ ਗਏ। अस्सलाम वालेकुम नाज़रीन, टी टाइम में खुश आमदीद। ਉਸਤਾਦ ਜੀ ਹੁਣ ਕੱਟੀ ਜਾਣੀਆਂ ਉਸਤਾਦ ਜੀ ਉਹ ਆਈ ਜਾਂਦੀਆਂ ਨੇ ਯਾਰ, ਆਈ ਜਾਂਦੀਆਂ ਨੇ। ਉਹ ਹੁਣ ਇੰਜ ਵਾਲੀਆਂ ਆ ਰਹੀਆਂ ਨੇ। ਦਿਲ ਵਾਲੀਆਂ। ਹਾਂਜੀ, ਐ ਹੁਣ ਇੰਜ ਵਾਲੀਆਂ ਆ ਰਹੀਆਂ ਨੇ। ਅੱਗੇ ਸਾਦੀਆਂ ਆਈਆਂ ਸੀ ਨਾ, ਹੁਣ ਮੈਨੂੰ ਲੱਗਦਾ ਜਦੋਂ ਮੈਂ ਇੰਜ ਵਾਲੀਆਂ ਲਾਉਣੀਆਂ ਨੇ ਨਾ, ਜਿਹੜੇ ਦੂਜੇ ਨੇ ਉਹਨਾਂ ਨੇ ਕਹਿਣਾ ਭਾਈ ਤੁਸੀਂ ਬਾਅਦ ਚ ਕੋ ਦੱਸਿਆ ਸਾਡੀਆਂ ਵੀ ਇੰਜ ਵਾਲੀਆਂ ਲਾਓ। ਇਹ ਤਾਂ ਪਹਿਲੇ ਦੱਸਿਆ ਨਹੀਂ ਸੀ ਸਾਰਿਆਂ ਨੂੰ। ਨਹੀਂ ਪਹਿਲੇ ਨਹੀਂ ਸੀ ਨਾ, ਬਾਅਦ ਚ ਮੈਨੂੰ ਆਮਦ ਜਦੋਂ ਹੁੰਦੀ ਉਦੋਂ ਹੀ ਗੱਲ ਕਰਨੀ ਨਾ। ਹੁਣ ਮੈਂ ਕੀ ਕਰਾਂ? ਉਸਤਾਦ ਜੀ ਤੁਸੀਂ ਇੱਕ ਗੱਲ ਸੁਣੀ ਹੈ, ਜੋ ਦਿਖਤਾ ਹੈ ਉਹ ਬਿਕਤਾ ਹੈ। ਮੈਂ ਹੁਣ ਦਿਖਾਵਾ ਕਰਨ ਲੱਗਾ ਹਾਂ। ਹੈ ਮੈਂ ਵੀ ਹੁਣ ਜਿੰਨੀ ਮੇਰੀ ਆਮਦਨ ਆ ਮਾਸ਼ਾਅੱਲਾ, ਜੋ ਮੇਰਾ ਰਹਿਣ ਸਹਿਣ ਦਾ ਸਟਾਈਲ ਮੈਂ ਆਪਣਾ ਬਦਲਣ ਲੱਗਾ ਉਸਤਾਦ ਜੀ। ਮੈਂ ਸੋਨੇ ਦੇ ਦੰਦ ਲਵਾਉਣ ਲੱਗਾ ਜੀ। ਹੈ ਲੋਕਾਂ ਨੂੰ ਪਤਾ। ਸੋਨੇ ਦੇ ਦੰਦ? ਹਾਂਜੀ ਉਸਤਾਦ ਜੀ। ਅੱਛਾ, ਇਹ ਸੋਨੇ ਦੇ ਦੰਦ ਜਿਹੜੇ ਹੁੰਦੇ ਨੇ ਨਾ, ਆਪਣਾ ਕੀ ਤਰ੍ਹਾਂ ਨਾ ਦਾਨਿਸ਼, ਇਹ ਕੋਈ ਜ਼ਰੂਰਤ ਨਹੀਂ ਹੁੰਦੀ, ਇਹ ਐਵੇਂ ਸ਼ੌਕੀ ਹੁੰਦੀ, ਸ਼ੌਕ ਹੁੰਦਾ ਐਵੇਂ। ਕਿੱਡਾ ਬੁਰਾ ਲੱਗਦਾ ਉਦੋਂ ਦੱਸੇ ਇੱਕ ਦੰਦ ਵਿੱਚੋਂ 골ਡਨ ਚਮਕਦਾ। ਪਤਾ ਨਹੀਂ ਯਾਰ, ਮੈਨੂੰ ਸਮਝੋ ਬਾਹਰ ਤੂੰ ਹਫਤਾ ਨਾ ਸਾਫ। ਔਰ ਉਹ ਦੰਦ ਨਹੀਂ ਸੋਨੇ ਦਾ ਹੁੰਦਾ, ਉੱਤੇ ਪਾਣੀ ਚੜਿਆ ਹੁੰਦਾ ਸਿਰਫ। ਪੂਰਾ ਦੰਦ ਸੋਨੇ ਦਾ ਨਹੀਂ ਹੁੰਦਾ। ਪਤਾ ਤੈਨੂੰ ਇਸ ਗੱਲ ਦਾ? ਤੁਸੀਂ ਇਹ ਸੋਨੇ ਦਾ ਦੰਦ ਲਵਾ, ਸੋਨੇ ਦਾ ਦੰਦ ਨਹੀਂ ਹੁੰਦਾ, ਉਹਦੇ ਉੱਤੇ ਖੋਲ ਹੁੰਦਾ ਵਾ। ਹਾਂਜੀ ਹਾਂਜੀ, ਵਿੱਚ ਕੀ ਹੁੰਦਾ ਉਹਦੇ? ਨਾਲੇ ਉਸਤਾਦ ਜੀ ਵਿੱਚ ਉਹਦੇ ਦੰਦ ਹੀ। ਅੱਛਾ ਜੀ। ਹਾਂਜੀ, ਕਵਰ ਚਾੜਿਆ ਹੁੰਦਾ ਉੱਤੇ ਯਾਰ, ਕਵਰ ਹੁੰਦਾ ਸੋਨੇ ਦਾ। ਨਾਲੇ ਸਾਰੇ ਦੰਦ ਸਾਫ਼ ਕਰੀ ਜਾਏ, ਇੱਕ ਦੰਦ ਹਫਤਾ ਨਾ ਸਾਫ਼ ਕਰੋ, ਤੇਰਾ ਸੋਨੇ ਦਾ ਹੋ ਜਾਣਾ। ਏਦਾਂ ਹੀ ਨਹੀਂ, ਮੇਰਾ ਮਤਲਬ ਕਹਿਣ ਦਾ ਇਹ ਆ ਹਾਂ ਕਿ ਕਰੇੜਾ ਜੰਮੂ ਤੋਂ ਲੱਗੂ ਪਤਾ। ਫਿਰ ਇੱਕ ਦੰਦ ਦੇ ਉੱਤੇ ਚੀਜ਼ ਚੜਾ ਲਾ, ਛਾਪਰ ਚੜਾ ਕੇ ਸਾਫ਼ ਕਰੀ ਜਾ, ਉਸ ਹਫਤੇ ਬਾਅਦ ਸੋਨੇ ਦਾ ਨਿਕਲ ਆਉਣਾ। ਪੀਲਾ ਹੋ ਜਾਣਾ ਸਾਰਾ ਹੀ। ਇੱਕ ਬੰਦਾ ਇਹਨੂੰ ਕਹਿੰਦਾ ਮੈਂ ਤੇਰੇ ਦੰਦ ਕੱਢਦੇ ਨੇ। ਇਹ ਕਹਿੰਦਾ ਕਿਉਂ? ਕਹਿੰਦਾ ਮੇਰੇ ਹਾਲਾਤ ਹੈ ਤਾਂ। ਨਹੀਂ, ਇੱਕ ਬੰਦਾ ਨੇ ਕਹਿੰਦਾ ਮੈਂ ਤੇਰੇ ਦੰਦ ਕੱਢਦੇ ਨੇ, ਤੇ ਸੋਨੇ ਦੇ ਦੰਦ ਤੇ ਉਂਗਲ ਰੱਖੀ, ਮੈਂ ਕਹਿੰਦਾ ਵਾਕੀ ਕੱਢਦੇ ਆ। ਨੈਸ਼ਨਲ ਜਿਹਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ ਇਹਨੇ ਕੀ ਗੱਲ ਕਰਨੀ। ਕਹਿੰਦਾ ਧਮਕੀ ਲਾ ਰਿਹਾ, ਕਹਿੰਦਾ ਇੱਕ ਬੰਦਾ ਇਹਨੂੰ ਕਹਿੰਦਾ ਮੈਂ ਤੇਰੇ ਦੰਦ ਕੱਢ ਦੇਣੇ। ਉਹਦਾ ਦੰਦ ਸੋਨੇ ਦਾ ਸੀ ਨਾ। ਕਹਿੰਦਾ ਮੈਂ ਤੇਰੇ ਦੰਦ ਕੱਢ ਦੇਣੇ। ਕਹਿੰਦਾ ਕਿਉਂ? ਕਹਿੰਦਾ ਮੇਰੇ ਹਾਲਾਤ ਟੈਟ ਨਾਲ। ਯਾਰ ਇਹ ਗੱਲ ਦਾ ਪਤਾ ਨਹੀਂ, ਧਮਕੀ ਵੀ ਕੀ ਹੈ ਯਾਰ ਮਜਬੂਰੀ ਆ ਮੈਨੂੰ। ਆਹੋ, ਤੇ ਗੁੱਸੇ ਨਾਲ ਕਹਿ ਰਿਹਾ, ਤੂੰ ਪਿਆਰ ਨਾਲ ਕਹਿ ਲਾ ਫਿਰ। ਏਦਾਂ ਹੀ ਸੋਨੇ ਦੇ ਦੰਦ ਲਵਾਏ ਤਾਂ ਜੀ ਜੁੱਤੀ ਟੁੱਟੀ ਮਾਰ ਰਹੇ ਫਿਰਦੇ। ਬਾਸ ਤੂੰ ਨਾ ਬੁਗਤ ਰੱਖਿਆ ਉਹਦੇ ਖਿਲਾਫ। ਤਾਜੀ ਬਹੁਤ ਵਾਦੇ ਆ ਵੀ ਆ ਨਾ, ਵੇਖੋ ਨਾ ਕੰਡ ਪਿੱਛੇ ਤਾਂ ਰਹਿੰਦਾ ਹੈਗਾ। ਸੱਚਾ ਮੱਚਾ ਮੂੰਹ ਉਧਰ ਵੇਖੋ ਉਸਤਾਦ ਜੀ। ਸੱਚਾ ਬੱਚਾ ਹੁੰਦਾ ਯਾਰ। ਉਹ ਸੱਚਾ ਬੱਚਾ ਇੱਧਰ ਵੇਖੋ ਉਸਤਾਦ ਜੀ। ਸ਼ੈਤਾਨ ਨੇ ਤੋਬਾ ਕੀਤੀ ਵੇਖੋ। ਤੈਨੂੰ ਪਤਾ ਸੱਚਾ ਬੱਚਾ ਹੁੰਦਾ ਕੀ ਆ? ਤਾਜੀ ਇਹ ਇੱਕ ਗੇਮ ਆ। ਕਿੱਦਾਂ? ਮਤਲਬ ਜਿੱਦਾਂ ਚੀਚੂ ਮੀਚੂ ਤੇ ਗੱਗੀ ਏਦਾਂ ਹੀ ਇੱਕ ਸਹੀ ਕਹਿ ਰਹੇ ਉਸਤਾਦ ਜੀ। ਉਹ ਸਿੱਕਾ ਪਾਓ ਤੇ 2 ਚਾਂਸ ਹੁੰਦੇ ਮੇਰੇ। ਇੱਕੋ ਚਾਂਸ ਹੁੰਦਾ ਉਹਦੇ ਚ। ਨਹੀਂ, ਉਹ ਪਾਵਰ ਹੁੰਦੀ, ਪਾਵਰ। ਨਹੀਂ ਕਈਆਂ ਨੂੰ ਅੱਲਾ 2 ਚਾਂਸ ਵੀ ਦੇ ਦਿੰਦਾ। ਹਾਂਜੀ ਉਸਤਾਦ ਜੀ, ਤੁਹਾਨੂੰ ਕਦੀ ਲੱਗਾ ਨਹੀਂ ਇੱਥੇ ਬੈਠ ਕੇ ਕਿ ਯਾਰ ਮੇਰੇ ਤੋਂ ਵੀ ਵੱਡੇ ਇਲਮ ਵਾਲੇ ਬੰਦੇ ਲੱਗ ਮੈਂ ਇਹਨੂੰ ਤਾਂ ਮੈਂ ਮੰਨਦਾ ਵਾਂ, ਇਹਦਾ ਤਾਂ ਮੈਂ ਮੰਨਨੀ ਆ ਕਸਮ। ਇਹਦਾ ਮੈਂ ਮੰਨਨੀ ਆ। ਇਹ ਉਸਤਾਦ ਜੀ, ਉਹ ਇਹਦਾ ਨਹੀਂ ਪਤਾ ਲੱਗ ਸਕਦਾ ਕਿ ਇਹਨੇ ਅਗਲੀ ਗੱਲ ਕੀ ਕਰਨੀ। ਅੰਦਾਜ਼ਾ ਨਹੀਂ ਹੋ ਸਕਦਾ ਇਹਦਾ। ਕੋਈ ਵੀ ਬੰਦਾ ਦੁਨੀਆ ਨਾਲ ਲਾ ਸਕਦਾ ਕਿ ਇਹ ਕਰੂਗਾ ਕੀ ਸਾਡੇ ਨਾਲ। ਇਹ ਜੇ ਆਪਣੇ ਗੋਲੇ ਤੇ ਵਾਪਸ ਚਲ ਗਿਆ ਤੇ ਇਸ ਜ਼ਮੀਨ ਵਾਲੇ ਦਾ ਕਿੰਨਾ ਨੁਕਸਾਨ। ਓਏ ਉਹ ਗੋਲਾ ਹੈ ਤਾਂ ਹੁਣ ਚੌਰਸ ਹੋ ਗਿਆ ਵਾ। ਮੈਂ ਜਾ ਸਕਦਾ ਮਰਜ਼ੀ ਗੋਲੇ ਤੇ ਮਿੱਠੇ ਚੱਲ ਜਾ, ਜਿੱਥੇ ਇਹ ਰਹਿਣਾ ਉੱਥੇ ਕਦੀ ਵੀ ਨਹੀਂ ਮੰਨਾ। ਅੱਛਾ, ਸਾਰੀ ਜ਼ਿੰਦਗੀ ਉਹਦੇ ਨਾਲ ਲੈ ਕੇ ਤੇ ਹੁਣ ਜਿੱਥੇ ਜਿੰਨਾ ਚ ਮੈਂ ਕਿ ਚੱਕਾ ਜੀ ਨਾ ਰਹਿਣਾ। ਇਹ ਬੰਦੇ ਨੂੰ ਪਲੀਤੀ ਤੇ ਨਹੀਂ ਨਾ ਹੋਣੀ ਚਾਹੀਦੀ, ਪਾਕ ਹੋਣਾ ਚਾਹੀਦਾ। ਉਹ ਪਲੀਤੀ ਉਹਨੂੰ ਨਹੀਂ ਹੈਗੀ। ਸਹੀ ਆ ਦਿਮਾਗ ਨਾਲ। ਇਹ ਉਹ ਹਿਸਾਬ ਆ ਕਿ ਸਾਰੀ ਉਮਰ ਮੈਂ ਇਹਦਾ ਕਰਦਾ ਰਿਹਾ, ਇੱਕ ਗੱਲ ਨਹੀਂ ਨਾ ਮੰਨੀ ਤੇ ਇਹਨੇ ਇਹ ਹੀ ਕਹਿਣਾ ਮੇਰੀ ਜ਼ਿੰਦਗੀ ਤੂੰ ਤਬਾਹ ਕਰਤੀ, ਤੂੰ ਮੈਨੂੰ ਅੱਜ ਤੱਕ ਕੋਈ ਖੁਸ਼ੀ ਨਹੀਂ ਦਿੱਤੀ। ਹਾਂ, ਜਦੋਂ ਦੀ ਮੈਂ ਤੇਰੇ ਘਰ ਆਈ ਆ ਮੈਂ ਤਬਾਹ ਬਰਬਾਦ। ਇਸ ਟਾਈਪ ਦਾ ਇਹ ਬੰਦਾ ਵਾ। ਖੁਸ਼ੀ ਤੂੰ ਉਹ ਖੁਸ਼ੀ ਤੁਹਾਡੀ ਇੰਨੇ ਕੀ ਖੁਸ਼ੀ ਦੇਣੀ ਹੈ ਮੈਨੂੰ ਦੱਸੋ। ਹਾਂਜੀ, ਇਹ ਤੇ ਆਪਣੇ ਮਾਪਿਓ ਨਾਲ ਨਹੀਂ ਮੁਖਲਸ ਉਸਤਾਦ ਜੀ। ਹੈ। ਹਾਂਜੀ ਅੱਛਾ ਜੀ। ਹਾਂਜੀ, ਜੁਮੇ ਵਾਲੇ ਦਿਨ ਉਹਨਾਂ ਦੀ ਲੜਾਈ ਕਰਾ ਦਿੰਦਾ। ਹਾਲਾਂਕਿ ਉਹ ਦਿਨ ਉਹਨਾਂ ਨੇ ਕਿਤੇ ਜਾ ਹਾਲਾਂਕਿ ਉਧਰ ਨਹੀਂ, ਹਾਲਾਂਕਿ ਉਹ ਸੁਣਾ ਦੇਣ ਹੁੰਦਾ। ਉਹ ਤਾਂ ਤੋਕ ਹੀ ਨਹੀਂ ਪਾਉਂਦਾ ਹੈਗਾ ਯਾਰ ਇਹ ਟੈਕਨੀਕਲ ਲੜਾਈ ਹੁੰਦੀ। ਜੁਮੇ ਵਾਲੇ ਦਿਨ ਆਉਂਦੇ ਆ ਪਰੋਣੇ, ਉਹ ਲੜਾਈ ਵੇਖ ਕੇ ਵਾਪਸ ਮੁੜ ਜਾਣਗੇ। ਸਮਝੇ ਕਿ ਨਹੀਂ? ਹਾਂਜੀ। ਇਹ ਉਹ ਚੀਜ਼ ਨਹੀਂ। ਅੱਛਾ,
ਆ ਬਚਾਓ ਭਾਈ, ਸਾਡੇ ਤੇ ਘਰ ਆਪਣੇ ਕੁੱਤਖਾਨਾ ਪਿਆ, ਤੁਸੀਂ ਕਿੱਧਰ ਆ ਗਏ? ਉਸਤਾਦ ਜੀ ਇਹ ਤੇ ਨਿਜ਼ਾਮ ਚੱਲ ਰਹੇ ਨੇ, ਤੁਹਾਡੇ ਪੁੱਤਰ ਦੀ ਅੱਖ ਖਰਾਬ ਹੋਈ ਜਾਂਦੀ, ਕੁਛ ਕਰ ਲੋ। ਇਹ ਪੱਠਾ ਮੇਰਾ ਨਾ ਇਧਰ ਨੂੰ ਐ ਨੂੰ ਜਾਈ ਜਾਂਦਿਆ ਵਾ, ਇਹ ਕੱਲ ਨੂੰ ਇਹਨੂੰ ਰੱਬ ਨੇ ਸਜ਼ਾ ਦਿੱਤੀ ਹੈ ਜਿਹੜੀ ਮਗਰੂਰੀ ਨਹੀਂ ਯਕੀਨ ਕਰੋ, ਰੱਬ ਨੂੰ ਹਾਜ਼ਰ ਨਾਜ਼ਰ ਜਾਣੇ ਕਹਿੰਦਾ ਉਸਤਾਦ ਜੀ, ਮਗਰੂਰੀ ਨਹੀਂ ਤੇ ਚੈੱਕ ਕਰੋ, ਯਕੀਨ ਕਰੋ, ਇਹ ਮੇਰਾ ਪੱਠਾ ਨਾ ਥੱਲੇ ਨੂੰ ਜਾਈ ਜਾਂਦਾ। ਮੈਨੂੰ ਪਤਾ ਵਾ, ਇਹ ਤੈਨੂੰ ਰੱਬ ਨੇ ਇਹ ਖੁੱਲੀ ਹੁੰਦੀ ਸੀ ਤੇ ਆ ਬੰਦ ਹੁੰਦੀ ਸੀ, ਇੰਜ ਹੋਣਾ ਸਾਦੋਂ। ਇਹ ਗਰੂਰ ਕਾ ਡੇਲਾ ਡਾਊਨ। ਹਾਂ, ਗਰੂਰ ਕਾ ਡੇਲਾ ਡਾਊਨ। ਮੁਸਤਫਾ ਕੁਰੈਸ਼ੀ ਸਾਹਿਬ ਦੀ ਕਾਪੀ ਕਰਦਾ ਸੀ ਇਹ, ਰੱਬ ਨੇ ਫੜ ਲਿਆ ਇਹਨੂੰ। ਉਸਤਾਦ ਜੀ ਬਹੁਤ ਪਰੇਸ਼ਾਨ ਹਾਂ ਮੈਂ, ਯਕੀਨ ਕਰੋ ਪਿਛਲੇ 2 ਦਿਨਾਂ ਤੋਂ ਮੈਂ ਦਾਨਸ਼ ਪਈ, ਮੈਂ ਸੋ ਨਹੀਂ ਪਾ ਰਿਹਾ, ਮੈਂ ਸੋਚ ਰਿਹਾ ਵਾਂ, ਰਾਤ ਨੂੰ ਬਲ ਦੇਖਦਾ ਰਹਿੰਦਾ ਕਿ ਹੁਣ ਬਾਕੀ ਹੈ ਤੈਨੂੰ। ਉਸਤਾਦ ਜੀ ਮੇਰਾ ਨਾ ਏਦਾਂ ਲੱਗਦਾ ਜਿੱਦਾਂ ਨਾ ਕੋਈ ਪੱਠਾ ਖਿੱਚ ਰਿਹਾ, ਇਹਦਾ ਗਲੇਜ ਨਹੀਂ ਖਿੱਚੀ ਰਿਹਾ ਕਰ, ਏਦਾਂ ਰਵਟ ਹੈ ਉਸਤਾਦ ਜੀ, ਮੈਨੂੰ ਲੱਗਦਾ ਵਾ ਜਿੱਦਾਂ। ਅੱਛਾ, ਤੈਨੂੰ ਫਾਲਜ ਨਾ ਸ਼ੁਰੂ ਹੋ ਗਿਆ ਹੁਣ। ਅਸਤਗਫਿਰullah ਯਾ ਅੱਲਾ। ਯਾਰ ਏਦਾਂ ਹੀ ਥੋੜਾ ਥੋੜਾ ਖਿੱਚਣਾ, ਇਹਦਾ ਇਲਾਜ ਕਰਾ ਲਾ, ਤੈਨੂੰ ਕੁਝ ਨਹੀਂ ਹੁੰਦਾ। ਦੋ ਨਜ਼ਰ ਆਉਂਦੇ ਇੱਕ ਮਿੰਟ, ਆ ਕਿੰਨੇ ਆ? 2 ਹੀ ਆ 2 ਨਜ਼ਰ। ਬਸ ਠੀਕ ਆ। ਉਸਤਾਦ ਜੀ ਕੰਮ ਖਰਾਬ ਹੋ ਗਿਆ। ਉਸਤਾਦ ਜੀ ਦਾਲੇ ਨੇ ਮਾਲਿਸ਼ ਕੀਤੀ ਜੈਤੂਨ ਦੇ ਤੇਲ ਨਾਲ, ਐਨ ਪੱਠੇ ਖੋਲਣ ਦੀ ਕੋਸ਼ਿਸ਼ ਕੀਤੀ ਆ, ਲੇਕਿਨ ਇਹ ਪੱਠਾ ਡੋਨ ਹੀ ਆ ਹਜੇ ਤੱਕ। ਮੈਂ ਕੋ ਮਾਲਿਸ਼ ਵੀ ਕਰਾਈ ਉਸਤਾਦ ਜੀ ਪੂਰਾ ਘੰਟਾ। ਓਏ ਉਹ ਕੀ ਮਤਲਬ ਕਿ ਕੱਲਾ ਮਾਫੀ ਦੇ ਆਈ ਸਪੈਸ਼ਲਿਸਟ? ਆਹੋ, ਦੱਸ, ਉਹਦੇ ਕੋਲ ਡਾਕਟਰ ਕੋਲ ਜਾ। ਉਸਤਾਦ ਜੀ ਬੁੱਢੇ ਤੇ ਦੀ ਬਰਕਤ ਹੁੰਦੀ ਆ। ਉਹ ਚਿਮਟਾ ਫੁੱਲ ਗਰਮ ਕਰਕੇ ਅੱਖ ਤੇ ਲਾ, ਇਹਨੂੰ ਸੈੱਟ ਹੋ ਜਾਣੀ ਦੇਖੀ ਤੂੰ। ਨੋ ਮਿਠਾਈ ਤੁਹਾਨੂੰ ਕੀ ਪਤਾ, ਛੱਡੋ ਪਰੇ। ਉਸਤਾਦ ਜੀ ਦਾ ਕੋਈ ਹੱਲ ਦੱਸੋ ਮੈਨੂੰ, ਮੈਂ ਬਹੁਤ ਪਰੇਸ਼ਾਨ। ਮੱਝ ਦਾ ਡੇਲਾ ਪਵਾ ਦਾ। ਓਏ ਆਹੋ ਹੁੰਦੇ ਤੁਹਾਡੇ ਕੋਲ ਹੈਗਾ ਕੋਈ? ਹਾਂਜੀ ਉਸਤਾਦ ਜੀ, ਸਾਡੀ ਇੱਕ ਮੱਝ ਫੌਤ ਹੋ ਗਈ, ਉਹਨੇ ਕਿਹਾ ਸੀ ਕਿ ਮੇਰਾ ਡੇਲੇ ਨਾ ਡੋਨੇਟ ਕਰ ਦੇਣਾ ਕਿਸੇ ਨੂੰ। ਓਹੋ, ਇਹਨੇ ਮੱਝ ਤਾਂ ਡੇਲਾ ਮੱਝ ਦਾ ਡੇਲਾ ਕੁੱਤੇ ਨੂੰ ਪੈ ਜਾਂਦਾ? ਇਹ ਫਿਟਿੰਗ ਕਰਨੀ ਪੈਂਦੀ ਮੇਰਾ ਹਾਲ ਤੋਂ। ਹਾਂਜੀ, ਹਲਕਾ ਜਿਹਾ ਬਫ ਲਵਾਉਣਾ ਪੈਂਦਾ, ਸਵਾਦੀ ਹੋ ਜਾਂਦੀ ਹੈ। ਤਾਜੀ ਨੇ ਮੁੜ ਕੇ ਮੱਝ ਦਾ ਡੇਲਾ ਪਾ ਕੇ ਹਰੀਆਂ ਚੀਜ਼ਾਂ ਨੂੰ ਮੂੰਹ ਮਾਰੀ ਜਾਊਗਾ। ਮੱਝ ਦਾ ਡੇਲਾ ਪਵਾ ਲਿਆ। ਤਾਜੀ ਨੇ ਮੱਝ ਦਾ ਡੇਲਾ ਪਵਾ ਲਿਆ ਤੇ ਉਹ ਇੱਕ ਅੱਖ ਰੋਈ ਆਵੇ, ਇੱਕ ਸਹੀ ਆ ਇੱਕ ਰੋਈ। ਨਹੀਂ ਨਹੀਂ, ਮੱਝ ਦਾ ਡੇਲਾ ਪਵਾ ਲਿਆ ਤੇ ਜਿਹੜੀ ਬੁੱਢੀ ਨੇ ਲਾਲ ਸੂਟ ਪਾਇਆ ਉਹਨੂੰ ਕੁੱਤਾ ਮਾਰੀ ਜਾਂਦਾ। ਉਸਤਾਦ ਜੀ ਮੈਂ ਯਕੀਨ ਕਰੋ ਬੜਾ ਪਰੇਸ਼ਾਨ ਹਾਂ, ਇਹਦਾ ਕੋਈ ਹੱਲ ਕੱਢ ਦਿਓ, ਤੁਹਾਡੀ ਮਿਹਰਬਾਨੀ ਹੈ। ਕੋਈ ਡਾਕਟਰ ਦੱਸੋ, ਕੋਈ ਮੈਨੂੰ ਨਿਜ਼ਾਮ ਕਰਾਓ ਮੈਨੂੰ। ਯਾਰ ਤੈਨੂੰ ਫਿਰ ਹੁਣੇ ਅਸੀਂ ਗੱਲ ਇੱਕ ਕੀਤੀ ਹੈ, ਕੱਲੂ ਮੇਰਾ ਹਾਲ ਤੈਨੂੰ ਅਸੀਂ ਇਸ਼ਾਰਾ ਦਿੱਤਾ, ਤੈਨੂੰ ਸਮਝ ਨਹੀਂ ਆਈ। ਤੈਨੂੰ ਅਸੀਂ ਇਸ਼ਾਰਾ ਦਿੱਤਾ ਕਿ ਇਹਦੇ ਅੱਗੇ ਮੈਂ ਵੀ ਗੱਲ ਨਹੀਂ ਕਰਦਾ, ਉਹਨੂੰ ਪੁੱਛ, ਤੈਨੂੰ ਦੱਸੇਗਾ ਇਲਾਜ। 10,000 ਬਾਸ ਕੀ ਕਰਾਂ ਇਹਦਾ ਯਾਰ। ਯਾਰ ਇੱਥੇ ਨਾ ਇਹ ਡੇਲਾ ਕੱਢਣਾ ਤੂੰ ਬਾਹਰ ਕੱਢ ਕੇ ਹੈ, ਉੱਥੇ ਉਨੀ ਕੁ ਨਾ ਤੂੰ ਕੋਈ ਸ਼ਾਇਰ ਰੱਖ ਦੇਣੀ। ਨਹੀਂ ਨਹੀਂ ਨਹੀਂ, ਡੇਲਾ ਨਹੀਂ ਕਢਾਉਣਾ। ਕੋਈ ਚੀਜ਼ ਖਾਣ ਪੀਣ ਵਾਲੀ ਦੱਸ, ਅੰਦਰੋਂ ਉਹਨੂੰ ਠੀਕ ਹੋਵੇ। ਅੱਛਾ, ਇਲਾਜ ਦੱਸਾਂ? ਹਾਂ, ਇਲਾਜ ਤੂੰ ਇੱਕ ਸੁਰਮੇਦਾਨੀ ਲੈਣੀ। ਅੱਛਾ ਸੁਰਮੇਦਾਨੀ ਲੈ ਕੇ ਉਹਦੇ ਚ ਪਟਾਸ ਪਾ ਦੇਣੀ। ਠੀਕ ਆ, ਆਹੋ ਤਾਜੀ, ਨਹੀਂ ਸਹੀ ਆ। ਉਹਦੇ ਚ ਪਟਾਸ ਪਾ ਕੇ ਨਾ ਤੂੰ ਤੇ ਸਿਗਰਟ ਪੀਣਾ ਪੂਰਾ, ਪੀ ਕੇ ਉਹਦੇ ਚ ਝਾੜਨਾ, ਐਂਡ ਤੇ ਤੂੰ ਬੁਝੋ ਕੇ ਨਾ ਬੁਝੋ, ਮਤਲਬ ਵਿੱਚ ਖਤਮ ਕਰਕੇ ਤੇ ਅੱਖ ਤੇ ਲੈ ਲੈਣੀ ਪਾ। ਆਹੋ ਉਹ ਦੇਖਣਾ ਕਿ ਬੁੱਝ ਗਈ ਕਿ ਨਹੀਂ ਹੈ। ਉਹ ਚੱਲੀ ਪਟਾਸ ਤੋਂ ਅੱਖ ਚ ਪਾ। ਨਹੀਂ ਨਹੀਂ ਨਹੀਂ, ਸਾਜੀ ਇਜਾਜ਼ਤ ਹੋਵੇ ਥੋੜਾ ਮੈਂ ਦੱਸਾਂ। ਤਾਜੀ ਮੈਂ ਕਹਿੰਦਾ ਕਿ ਤੂੰ ਪਟਾਸ ਨਾ ਭਰ ਕੇ ਨਾ ਸੁਰਮੇਦਾਨੀ, ਹਾਂਜੀ ਤੇ ਇਹ ਮਾਚਸ ਦੀ ਤੀਲੀ ਬਾਲ ਕੇ ਨਾ ਉਹਦੇ ਨਾਲ ਇੰਜ ਲਾ ਕੇ ਫੌਰਨ ਅੱਖ ਕਰਾ ਲੈ। ਇਹਦੇ ਨਾਲ ਸਾਜੀ ਕੀ ਹੋਊਗਾ, ਪੱਠੇ ਖੁੱਲ ਜਾਣਗੇ ਸਾਰੇ। ਪੱਠੇ ਇਹਦੇ ਨਾਲ ਪੱਠੇ ਪਾੜ ਜਾਣੇ। ਪੱਠੇ ਵੀ ਇਕੱਠੇ ਖੁੱਲ ਜਾਣੇ ਤੇਰੇ ਇੱਕੋ ਦਮ। ਉੱਲੂ ਦੇ ਪੱਠੇ ਖੁੱਲ ਜਾਣੇ ਵੇਖ। ਇਹ ਮੈਨੂੰ ਨਜ਼ਰ ਲੱਗੀ ਆ ਦਾਦੀ ਮੇਰੀ ਗੱਲ ਸੁਣ। ਪਾ ਲੈ ਲਓ। ਕੋਲੋਂ ਹੀ ਇੱਕ ਕਿੰਨੀ ਅੱਛੀ ਗੱਲ ਸੋਚੀ ਆਪਣੀ। ਇਹ ਦੇਖੋ ਮੈਂ ਪਰਸੋਂ ਕੱਲ ਮੈਂ ਪਰਸੋਂ 2 ਦਿਨ ਪਹਿਲੇ ਸਾਜੀ ਇੱਕ ਸਾਲਗਿਰਾ ਇਵੈਂਟ ਤੇ ਮੈਂ ਗਿਆ ਵਾਂ, ਥੋੜੀ ਵਾਲੀ ਮੈਂ ਸ਼ਰਟ ਪਾਈ ਹੈ, ਥੱਲੇੋਂ ਬਲੈਕ ਜੀਨਸ। ਓ ਹੋ ਤੇ ਨਜ਼ਰ ਉਸਤਾਦ ਨੂੰ ਲੱਗਣੀ ਚਾਹੀਦੀ ਹੈ, ਸ਼ਰਟ ਉਹਨਾਂ ਦੀ ਸੀ। ਨਹੀਂ ਕੀ ਉੱਠਿਆ ਮੈਨੂੰ, 3-4 ਬੰਦੇ ਨੇ ਗੁਰੂ ਰੰਦਾ ਵਾਗਿਆ, 4 ਬੰਦਿਆਂ ਨੇ। ਯਾਰ ਆ ਜਿਹੜੀਆਂ ਫੈਸਲ ਨੇ ਜਰਾਬਾਂ ਨਹੀਂ ਸੀ ਪਾਈਆਂ, ਹਾਂਜੀ, ਮੇਰੇ ਕੋ ਕਸਮ ਲੈ ਲਓ ਵੀ ਮੇਰੀਆਂ ਸੀ। ਮੈਨੂੰ ਸਮਝ ਨਹੀਂ ਆਉਂਦੀ, ਫੈਸਲ ਕਦੀ ਮੇਰੇ ਕੋਲੋਂ ਚੀਜ਼ ਨਹੀਂ ਲੈ ਕੇ ਗਿਆ ਅੰਦਰੋਂ, ਨਾ ਇਹਨੇ ਕਦੀ ਮੰਗੀ ਆ, ਤੇ ਪਾਈਆਂ ਵੀ ਨਹੀਂ ਹੁੰਦੀਆਂ ਮੇਰੀਆਂ ਚੀਜ਼ਾਂ। ਸਹੀ ਗੱਲ ਆ ਜੀ। ਯਾਰ ਜਿੱਦਣ ਇਹਦੀ ਲੱਤ ਟੁੱਟੀ, ਐਕਸੀਡੈਂਟ ਹੋਇਆ, ਜਰਾਬਾਂ, ਉਦੋਂ ਜਿਹੜੀਆਂ ਜਰਾਬਾਂ ਸੀ ਆ। ਹਾਂਜੀ ਹਾਂਜੀ, ਉਹ ਤਾਂ ਤੁਸੀਂ ਦੱਸਿਆ। ਪਰਸੋਂ ਜਿਹੜਾ ਸੂਟ, ਹਾਂ ਆਇਆ ਸੂਟ ਜਿਹੜਾ, ਹੁਣ ਤੁਸੀਂ ਮੈਨੂੰ ਦੱਸੋ ਕਿ ਮੈਂ ਹੈਰਾਨ ਆ ਕਿ ਇਹਦੇ ਕੋਲ ਗਿਆ ਕਿੱਦਾਂ। ਅਗਰ ਉਸਤਾਦ ਜੀ ਦੀਆਂ ਚੀਜ਼ਾਂ ਪਾਉਂਦਾ ਵਾ, ਮੁਸੀਬਤ ਚ ਵੀ ਤਾਂ ਰਹਿੰਦਾ ਵਾ। ਏਦਾਂ ਹੀ ਆ, ਪਰੇਸ਼ਾਨ, ਗੱਡੀ ਖਰਾਬ ਹੋ ਗਈ ਹੈ, ਬੁਖਾਰ ਚੜ ਗਿਆ ਉਸਤਾਦ ਜੀ ਨਾਲੇ। ਨਹੀਂ ਨਹੀਂ, ਇਹ ਕੋਈ ਹੈ ਰੌਲਾ, ਇਹਦਾ ਕੋਈ ਪਤਾ ਇਹਦਾ, ਜਾਂ ਤੇ ਕੋਈ ਇੱਥੇ ਐਸਾ ਗੱਦਾਰ ਆ ਜਿਹੜਾ ਉਹਨੂੰ, ਉਹ ਸਹੂਲਤਕਾਰ ਆ ਉਹਦਾ, ਬਿਲਕੁਲ ਤਾਜੀ ਜਿਹੜਾ ਉਹਨੂੰ ਇੱਥੋਂ ਬਾਹਰ ਪਹੁੰਚਾਉਂਦਾ ਵਾ, ਤੇ ਉਹ। ਅੱਛਾ ਮੇਰੀ ਗੱਲ ਸੁਣੋ, ਤੇਰਾ ਆਪਸ ਦੀ ਗੱਲ ਹੈ ਵੈਸੇ, ਹਸਨੈਨ ਤੇ ਕੀ ਹੈ ਤੁਹਾਡਾ ਸੀਨ? ਤਾਂ ਜੀ 2 ਨੰਬਰ ਆਦਮੀ ਆ, ਏਦਾਂ ਹੀ ਆ। ਚੋਰ ਨਹੀਂ ਆ, ਲੇਕਿਨ ਚੋਰ ਦਾ ਭਾਈਵਾਲ ਆ। ਨਹੀਂ, ਆਪ ਸ਼ਾਇਦ ਚਕਵਾਲ ਦਾ ਬਾਹਰੋਂ ਜਾ ਕੇ ਆਰਦੀ ਫੜ ਲੈਂਦਾ ਵਾ। ਭਾਜੀ ਕਲੈਵਰ ਥੀਫ ਆ।
ਮੋਰ ਆ ਇਦਾਂ ਹੀ ਆ। ਇਹ ਕਿੱਦਾਂ ਜਾਂਦੀਆਂ ਨੇ ਚੀਜ਼ਾਂ, ਮੈਂ ਹੈਰਾਨ ਆ। ਉਸਤਾਦ ਜੀ ਜਿੰਨੀ ਐਕਸੈਸ ਦਫ਼ਤਰ ਦੀ ਸੁਨੈਣ ਨੂੰ ਆ ਕਿਸੇ ਹੋਰ ਨੂੰ ਨਹੀਂ ਹੈ। ਹਾਂਜੀ ਠੀਕ ਹੈ, ਜਿਹਨੂੰ ਮਰਜ਼ੀ ਜਿਹੜੀ ਮਰਜ਼ੀ ਸ਼ੈ ਫੜਾ ਸਕਦਾ, ਲੈ ਸਕਦਾ, ਦੇ ਸਕਦਾ। ਓਏ ਹਫਤਾ ਕਿ ਠਹਿਰ ਜਾ, ਉਹਨੇ ਸਟਾਰ ਹੈਸ਼9 ਆਪਣੇ ਬੂਠੇ ਤੇ ਕਰ ਲੈਣਾ, ਦੇਖੀ ਤੂੰ। ਇਦਾਂ ਹੀ ਆ। ਕਿਹੜਾ? ਉਹ ਹੈ ਦਫ਼ਤਰ ਵਾਲਾ ਕਮਰੇ ਵਾਲਾ ਉਹ ਤਾਂ ਉਧਰੋਂ ਆਵਾਜ਼ ਆਏਗੀ ਜੇ ਰੂ ਹਸਨੈਨ ਤਾਂ ਕਾ ਜੀ ਹੈ। ਝਾੜੂ ਫੇਰਦਾ ਵਾ, ਕਚਰਾ ਪਾ ਕੇ ਛਾਪਰ 'ਚ ਪਾਉਣ ਦੀ ਕਾਹਦੀ ਲੋੜ ਆ? ਉੱਥੇ ਡਸਟਬਿਨ ਲੱਗੀ, ਉਹਦੇ ਵਿੱਚ ਸੁੱਟ ਛਾਪਰ 'ਚ ਕਚਰਾ ਪਾ ਕੇ ਵਿੱਚ ਸ਼ਹਿ ਰੱਖਦਾ ਵਾ। ਫੈਸਲ ਦੇ ਕੋਲ ਮੇਰੀਆਂ ਚੀਜ਼ਾਂ ਕਿੱਦਾਂ ਜਾਂਦੀਆਂ ਨੇ? ਫੈਸਲ ਦਾ ਏਜੰਟ ਹਸਨੈਨ। ਹਾਂਜੀ ਇਨਸਾਈਡ ਕੰਮ ਜਿਹੜਾ ਹਸਨੈਨ ਪੰਦਾ, ਆਊਟਸਾਈਡ ਉਹ ਲੈ ਜਾਂਦਾ ਬਾਹਰ। ਤਾਂ ਜੀ ਉਹ ਅੱਜ ਮੋਟਰ ਲੋਨ ਸੁਣਾਉਂਦਾ ਐਂ ਕਰਕੇ। ਫੈਸਲ ਹਾਂਜੀ ਅੱਧੀਆਂ ਚੀਜ਼ਾਂ ਬਈ ਫੈਸਲ ਉਧਰ ਮਜ਼ਾਕ ਰਾਤ ਚ ਪਾ ਕੇ ਜਾਂਦੇ, ਇੱਥੇ ਕਹਿੰਦੇ ਪਛਾਣੀਆਂ ਜਾਂਦੀਆਂ। ਸਿਰਫ ਉਹਨੂੰ ਇੰਨੀ ਗੱਲ ਸੁਣਾਈ ਆ ਕਿ ਤੈਨੂੰ ਮੈਂ ਲਾਹੌਰ ਲੈ ਜਾਣਾ। ਹਰ ਸ਼ਾਇਦ ਇੱਥੋਂ ਚੁੱਕ ਕੇ ਦੇਣ ਨੂੰ ਤਿਆਰ ਹੋਇਆ ਪਿਆ। ਉਹ ਤੂੰ ਹਫਤਾ ਠਹਿਰ ਜਾ, ਦੇਖੀ ਤੂੰ ਆ ਮੀਰਾ ਜਿਹੜੀ ਗੱਡੀ ਸਤਾਜ ਦੀ ਨੰਬਰ ਪਲੇਟ ਰਾਮੇ ਸਾਹਿਬ ਦੀ ਲੱਗੀ ਹੋਣੀ, ਏਦਾਂ ਹੀ। ਸੈਂਟਰ ਉਧਰ ਖੜੀ ਹੋਣੀ। ਵਾਹ ਤਾਂ ਜੀ ਤੁਹਾਡਾ ਪਰਫਿਊਮ ਗਵਾਚਾ ਪਰਸੋਂ ਊਦ। ਹਾਂ ਮੰਨਦੇ ਹੋ ਤੁਹਾਨੂੰ? ਮੈਂ ਅੱਜ ਵੇਖਿਆ ਉਹ ਹਰੇ ਕਲਰ ਦਾ ਊਦ ਨਹੀਂ ਸੀ ਜਾਂਦਾ ਹਾਂ ਫਲੇਵਰ। ਫੈਸਲ ਸਾਹਿਬ ਕੋ ਮੈਂ ਦੇਖਿਆ ਅੱਜ। ਆਹੋ ਅੱਜ ਬੈਗ 'ਚ ਸੀਗਾ। ਹਾਂਜੀ ਕਹਿੰਦੇ ਗਿਫਟ ਆਇਆ ਮੈਨੂੰ। ਮੈਂ ਫਿਰ ਚੁੱਪ ਕਰ ਗਿਆ, ਮੈਂ ਤਾਂ ਦੱਸਿਆ ਤੇ ਲੜਾਈ ਹੋ ਪਣੀ ਸੀ ਫਾਇਦਾ। ਮੈਂ ਇੱਕ ਦਿਨ ਫੈਸਲ ਸਾਹਿਬ ਦੇ ਘਰ ਗਿਆ, ਅਚਾਨਕ ਯਾਰ ਸੇਲ ਬਾਹਰ ਆਇਆ, ਸੇਲ ਮੈਨੂੰ ਬਾਹਰ ਆਉਂਦਾ ਹੂ ਬਹੂ ਉਸਤਾਦ ਹੀ ਲੱਗਾ। ਏਦਾਂ ਹੀ ਕਿਉਂ? ਬੂਟ ਵੀ ਤੁਹਾਡੇ ਵਾਲੇ, ਜੈਕਟ ਵੀ ਤੁਹਾਡੇ ਵਾਲੀ, ਸ਼ਰਟ ਵੀ ਤੁਹਾਡੇ ਵਾਲੀ। ਮੈਂ ਤਾਂ ਤੇ ਗੋਡੀ ਹੱਥ ਲਾਉਣ ਲੱਗਾ ਸੀ, ਜਦੋਂ ਮੈਂ ਬੁੱਗਾ ਦੇਖਿਆ ਮੈਂ ਕਹਿੰਦਾ ਨਹੀਂ ਤਾਜ ਦਾ ਬੁੱਗਾ ਏਦਾਂ ਦਾ ਨਹੀਂ ਹੈ। ਤਾਂ ਜੀ ਸਰਦੀਆਂ 'ਚ ਗ੍ਰੇ ਟਰੈਕ ਸੂਟ ਪਾਇਆ ਤੁਸੀਂ? ਇਹ ਜਿਹੜਾ ਆਹੋ ਬਿਲੂ ਵਾਲਾ। ਨਹੀਂ ਹੋਇਆ ਤਾਂ ਨਹੀਂ, ਉਹਨੇ ਆਪਣਾ ਹੀ ਲਿਆ। ਨਹੀਂ ਇੱਥੇ ਉਹ ਲੈਣਾ ਵਾਲਾ ਸਾਜੀ ਸ਼ੋਅ ਕੀਤਾ ਮੱਕੂ ਨੇ ਸਾਡੇ ਨਹੀਂ ਯਾਰ, ਨਾਲ। ਹੁਣ ਪਤਾ ਕਿਉਂ ਤੂੰ ਪਿੱਕੀਆਂ ਗੱਲਾਂ ਕਰਕੇ ਨਾਲ ਮੈਨੂੰ ਨਿਵਾਨ ਬਣਾਈ ਰੱਖੇਗਾ। ਮੈਂ ਵੀ ਕਹੀ ਜਮਾ ਆਹੋ ਤੂੰ ਕਹੀ ਉਹਨੇ ਮੈਂ ਕਿਹਾ ਉੱਥੇ ਹੀ ਪਿਆ ਵਾ, ਇਹ ਕਹਿਣਾ ਸੀਗਾ ਪਰ ਉੱਥੇ ਹੀ ਪਿਆ। ਉਹ ਇਹਨੇ ਲੈ ਜਾਣਾ ਵਾ। ਤੁਹਾਡੇ ਕੋਲ ਜਾਤ ਲੈ ਰਿਹਾ ਕਿ ਜਾਤ ਹੋਵੇ ਤੇ ਅਸੀਂ ਜਿਹੜਾ ਸ਼ੋਮਰ ਐਡ ਕਰ ਜੀਏ ਉਹ ਅੱਗੇ ਪੁੱਛਣ ਜਾ ਉਸਤਾਦ ਜੀ ਰਹੇ। ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਰੱਬ ਨੇ ਤੁਹਾਨੂੰ ਬਣਾਇਆ ਹੀ ਦੇਣ ਵਾਲਿਆਂ ਚੋਂ ਆ। ਓਏ ਯਾਰ, ਦੇਣ ਵਾਲਿਆਂ ਚੋਂ ਤੇ ਬਣਾਇਆ, ਤੇ ਜਦੋਂ ਮੈਂ ਦਵਾਂ ਉਦੋਂ ਲੈ ਲੈ। ਦੁਬਾਰੇ ਮੈਨੂੰ ਦੇਣ ਵਾਲਿਆਂ ਚੋਂ ਬਣਾਇਆ ਨਾ, ਤੇ ਮੈਨੂੰ ਦੇਣ ਦਾ ਮੌਕਾ ਤਾਂ ਦੇਣ। ਆਹੋ ਇਹ ਗੱਲ ਵੈਸੇ ਸਹੀ। ਉਸਤਾਦ ਜੀ ਦੇ ਹੀ ਰਹੇ। ਹਾਂਜੀ ਯਾਰ ਦੀਵਾਰੇ ਤੇ ਰਹੇ ਆ। ਦੁਬਾਰੇ ਮਿਹਰਬਾਨੀ ਤੇ ਯਕੀਨ 4 ਕੱਚੇ 4 ਬਨਾਨਾ ਰਹਿ ਗਈਆਂ ਬਸ। ਬਸ ਉਹ ਰਾੜ ਵੀ ਲੱਗ ਲੈਣਾ ਕਿਸੇ ਉਹ ਯਾਰ ਨਾਲੇ ਉਸਤਾਦ ਜੀ ਮੂੰਹ ਕਹਿੰਦੇ ਨੇ ਸਾਰਾ ਕੁਝ ਤੁਹਾਡਾ, ਜਦ ਨਾ ਕਿਹਾ ਕਰਨ ਫਿਰ ਉਹ ਇਸ ਗੱਲ ਦਾ ਫਾਇਦਾ ਚੱਕੀ ਜਾਂਦੇ ਭਾਈ ਫਾਇਦਾ। ਉਹ ਦੀਵਾਰੇ ਮਿਹਰਬਾਨੀ ਨਹੀਂ ਮਿੱਠਾ ਜੀ, ਦੀਵਾਰੇ ਮਿਹਰ ਜਾਨੀ ਹੋ ਗਈ ਹੈ। ਉੱਤੇ ਲਈ ਜਾ। ਵੈਸੇ ਹੁਣ ਮੈਨੂੰ ਕੋਈ ਨਵੀਂ ਸ਼ਰਟ ਨਜ਼ਰ ਨਹੀਂ ਆ ਰਹੀ, ਕੀ ਗੱਲ ਆ ਉਸਤਾਦ ਜੀ? ਘੁੱਟ ਗਏ ਵਿੱਚ? ਮੈਨੂੰ ਆਪ ਨਹੀਂ ਆ ਰਹੀ। ਨਹੀਂ ਨਜ਼ਰ ਆ ਰਹੀ। ਸਰੈਣ ਨੂੰ ਤੁਹਾਡਾ ਸਾਈਜ਼ ਨਹੀਂ ਪੂਰਾ ਆਉਂਦਾ, ਲੇਕਿਨ ਹੋ ਗਈ ਕਢਾਈ ਦਾ ਹਾਫ ਪ੍ਰਾਈਸ। ਓਏ ਉਹ ਕੈਸਾ ਪਾ ਕੇ ਮੇਰੀ 3 ਗੁਣਾ ਖੁੱਲੀ ਸ਼ਰਟ ਦੇ ਦੋ। ਆਹ ਕੈਸੀ ਗੱਲ ਹੈ, ਉਹ ਵਿੱਚੋਂ ਘੁੰਮ ਵੀ ਜਾਂਦੀ ਸ਼ਰਟ ਦੇ ਉੱਪਰ ਆਹੋ ਤੇ ਸ਼ਰਟ ਸਿੱਧੀ ਹੁੰਦੀ ਹੈ। ਹੈ, ਸ਼ਰਟ ਦੇ ਵਿੱਚੋਂ ਘੁੰਮ ਜਾਂਦਾ ਪਾ ਕੇ, ਸ਼ਰਟ ਸਿੱਧੀ ਹੁੰਦੀ ਹੈ। ਇਹ ਕਿਹੜੀ ਲੋਜਿਕ ਹੈ? ਖੁੱਲੀਆਂ ਸ਼ਰਟਾਂ ਪਾਈ ਜਾਂਦੇ ਜਿੱਧਰ ਮਰਜੀ ਯਾਨੀ ਕਿ ਬਟਨ ਬੰਦ ਕਰ ਦਿੰਦਾ। ਜਿੰਨਾ ਹੋ ਸਕਦਾ ਬਚੋ ਉਸਤਾਦ ਜੀ ਕੋ। ਹੁਣ ਸੁੱਤੇ ਪਏ ਅੱਬੇ ਦਾ ਸੌਦਾ ਕਰਾਤਾ ਸੀ। ਸਹੀ ਗੱਲ। ਹਾਂ ਪਠਾਨ ਚੁੱਕਣ ਆ ਗਏ ਸੀ ਵਾਲਾ ਸਾਹਿਬ ਨੂੰ। ਦੇਖਣ ਆ ਗਏ ਸੀਗੇ, ਵੇਖਣ ਆ ਗਏ ਰੌਂਡ ਲਾਉਂਦੇ ਉਹਦੇ ਆਲੇ ਦੁਆਲੇ। ਉਹਦੇ ਬਾਅਦ ਚ ਪਤਾ ਲੱਗਾ ਜਦੋਂ ਅੱਖ ਖੋਲੀ ਕਹਿੰਦਾ ਤੁਹਾਡਾ ਪਤਾ ਲੈਣ ਆਏ। ਇਹਨੂੰ ਇੰਨਾ ਪਤਾ ਤੁਸੀਂ ਸੌਣਾ ਆਪਣੇ ਦਫ਼ਤਰ 'ਚ, ਉੱਠਣਾ KPK ਚੋਂ। ਏਦਾਂ ਹੀ ਕੀ ਇਹ ਤੁਹਾਨੂੰ ਬਾਅਦ 'ਚ ਪਤਾ ਲੱਗਣਾ ਆਲੇ ਦੁਆਲੇ ਤੁਹਾਡੇ ਪਠਾਨਾਂ ਨੇ ਝੁੰਮਰ ਪਾਉਣੀ ਹੈ। ਸਹੀ ਗੱਲ। ਉਸਤਾਦ ਜੀ ਚਾਈਨਾ ਚੋਂ ਇੱਕ ਏਲੀਅਨ ਫੜਿਆ ਵਾ, ਮੋਢੇ ਤੇ ਤੋਤਾ ਪਾਇਆ ਸੀ ਉਹਨੇ। ਕਿਹੜੀ ਹੈ? ਏਲੀਅਨ ਚਾਈਨਾ ਦੇ ਵਿੱਚੋਂ। ਓਏ ਉਹ ਤੈਨੂੰ ਦੱਸ ਦੇ ਏਰੀਆ ਨਹੀਂ ਆ। ਉਹਨਾਂ ਨੇ ਏਲੀਅਨ ਕਹਿੰਦਾ ਚਾਈਨਾ 'ਚ ਇੱਕ ਏਲੀਅਨ ਬੜਿਆ, ਕਹਿੰਦਾ ਕੇਲੀਅਨ। ਓ ਯਾਰ, ਉਹ ਕਹਿ ਕਿਹੜਾ ਏਲੀਅਨ? ਅੱਛਾ ਕੱਲਾ ਕੇਲੀਅਨ ਕੇ ਦੋ? ਓ ਯਾਰ ਕੇਲੀਅਨ ਨਹੀਂ, ਏਲੀਅਨ। ਏਲੀਅਨ। ਕਹਿੰਦਾ ਕੇਲੀਅਨ, ਯਾਨੀ ਕਿ ਕਿਹੜਾ ਏਲੀਅਨ? ਉਸਤਾਦ ਜੀ ਮੈਂ ਖੁਦ ਪੜਿਆ ਵਾ। ਏਲੀਅਨ ਫੜਿਆ ਤੇ ਏਲੀਅਨ ਇਹਦੇ ਸਾਹਮਣੇ ਕਿਵੇਂ ਦੂ ਏਲੀਅਨ ਇਹ ਤਰਪਾਲ ਲਾਉਂਦਾ ਫਿਰੇ ਵੀ ਉਹਨੂੰ ਪੋਟਲ। ਏਲੀਅਨ ਫੜੇ ਤੇ ਉਹਨੂੰ ਮਸੀਤੇ ਲੈ ਗਿਆ, ਕਹਿੰਦਾ ਭਾਈ ਆ ਗਵਾਚਾ ਵਾ ਕਿਤੇ। ਉੱਥੇ ਸੀਤੇ ਲਾਣ ਹੋਣਗੇ, ਹਜ਼ਰਾਤ ਕਿਸੇ ਦਾ ਏਲੀਅਨ ਗਵਾਚਾ ਹੋਵੇ ਤਾਂ ਕਾਲੂ ਦੇ ਘਰ ਆ ਜਾਓ। ਤਾਂ ਇੱਕ ਦੁਕਾਨ ਤੇ ਖਲਾ ਰਿਹਾ, ਕਹਿੰਦਾ ਇੱਥੋਂ ਲੈ ਜਾਓ। ਏਲੀਅਨ ਦੇ ਗਲੇ 'ਚੋਂ ਉਹ ਤਖਤੀ ਵੀ ਲੱਭੀ ਆ। ਏਲੀਅਨ ਮਸਤਵਾ ਜਿੱਥੇ ਲੱਭੇ ਇੱਥੇ ਪਹੁੰਚਾ ਦੇ। ਏਲੀਅਨ ਲੱਭ ਗਿਆ, ਇਹਨੂੰ ਇਹਨੇ ਇੰਨਾ ਤਾਜੇ ਨਵਾਇਆ ਉਹ ਮਿਟ ਗਿਆ। ਉਸਤਾਦ ਜੀ ਦੀ ਸਦਾਕਤ ਹੈਗੀ ਏਲੀਅਨ 'ਚ। ਕਿਹਦੇ 'ਚ? ਹਾਂ, ਬਹੁਤ ਲੋਕ ਕਹਿੰਦੇ ਨੇ ਕਿ ਇੱਥੇ ਦੁਨੀਆ 'ਚ ਆ ਗਏ ਨੇ ਏਲੀਅਨ। ਹਾਂ, ਇੱਥੋਂ ਹਿਸਾਬ ਲਾ ਲਓ ਡਰ। ਨਹੀਂ ਸਾਜੀ ਏਲੀਅਨ ਪਹਿਲੇ ਕਹਿੰਦੇ ਦੂਕ, ਇਹਨੇ 2-3 ਘੰਟੇ ਦੇ ਘਰ ਰਿਹਾ, ਉਹ ਤੋਂ ਕਹੀਏ ਬੂਕ। ਨਹੀਂ ਏਲੀਅਨ ਭਾਈ ਨਾ, ਮੈਂ ਉਹ ਕਹਿੰਦੇ ਨੇ ਆ ਗਏ ਨੇ, ਸੱਚੀ ਆ ਗਏ ਨੇ ਏਲੀਅਨ। ਹੈ ਨੇ ਕਿਸੇ ਮੁਲਕ ਦੇ ਵਿੱਚ, ਲੇਕਿਨ ਉਹ ਨਾ ਮਤਲਬ ਹਾਲੇ ਜ਼ਾਹਰ ਨਹੀਂ ਹੋ ਰਹੇ। ਉਸਤਾਦ ਜੀ ਏਰੀਆ 51 ਨਾ ਇੱਕ ਅਮਰੀਕਾ 'ਚ। ਹਾਂ
ਏਰੀਆ 51 ਨੂੰ, ਉੱਥੇ ਉਹਨਾਂ ਨੂੰ ਉਧਰ ਡੱਕਿਆ ਡੁੱਕਿਆ ਹੋਇਆ ਉਹਨਾਂ ਨੇ ਬੜੇ ਹਿਸਾਬ ਨਾਲ। ਹਾਂਜੀ ਏਲੀਅਨ ਕਾਲੂ ਨੂੰ ਵੀ ਲੱਭ ਗਿਆ। ਇਹਨਾਂ ਦੇ ਘਰ ਦਾ ਮਾਹੌਲ ਵੇਖ ਕੇ ਉਸਤਾਦ ਜੀ ਉਹ ਏਲੀਅਨ ਵੀ ਗਾਲਾਂ ਕੱਢਣ ਲੱਗ ਪਿਆ। ਏਲੀਅਨ ਕਾਲੂ ਨੂੰ ਵਾਜ਼ਾ ਮਾਰ ਕੇ ਕਹਿੰਦਾ, ਕਾਲੂ ਵੇਖ ਤੂੰ ਭਰਾ ਲੱਗਦਾ ਤੇਰੇ ਘਰ ਦਾ ਮਾਹੌਲ ਨਹੀਂ ਠੀਕ। ਏਲੀਅਨ ਵਿਹੜੇ ਬੈਠਾ ਖਾਲਾ ਪੁੱਛਣ, ਏਲੀਅਨ ਚਾਹ ਪੀਣੀ ਆ? ਉਹ ਤਾਂ ਪਾਜੀ ਜੇ ਪੱਕੀ ਤੇ ਦੇ ਦੋ ਤੇ ਭਾਈ ਚੱਲੇ ਆ। ਨਾਨੀ ਪੀਣ ਆਈ ਆ, ਨਾਲ ਏਲੀਅਨ ਨੂੰ ਵੀ ਪਿਆਰ ਦੇ। ਏਲੀਅਨ ਗਲੀ ਚ ਚੱਕਰ ਲਾਉਣਾ। ਮੈਂ ਕਿ ਏਲੀਅਨ ਬਾਚਾ ਕੀ ਆਪਣਾ ਕਾਲੂ ਆਸ਼ਰੂ ਬੜਿਆ ਭਾਈ ਤੈਨੂੰ ਪਰੇਸ਼ਾਨ। ਏਲੀਅਨ ਛੋਟਾ ਜਿਹਾ ਇਹਨੂੰ ਲੱਭ ਗਿਆ ਤੇ ਸਵੇਰੇ ਕੰਮ ਤੋਂ ਆਉਣ ਤੋਂ ਪਹਿਲੇ ਉਹਨੂੰ ਝੂਟਾ ਦੇ ਕੇ ਆਉਂਦਾ ਚੀਜ਼ ਲੈ ਕੇ। ਮੈਂ ਤੇ ਨਹਾਉਣ ਗਿਆ ਜੀ ਸਲਵਾਰ ਚ ਫੁੱਗ ਭਰੀ ਜਾਂਦੇ। ਹੁਣ ਕਹਿੰਦਾ ਇੱਧਰ ਦਿਖਾਓ, ਮੈਂ ਤਾਂ ਫਿਰ ਬਤਾਤਾ ਹੂੰ ਕੈਸੇ ਲਾਣਾ। ਏਲੀਅਨ ਨੂੰ ਕਿਹੜਾ ਤਮੀਜ਼ ਹੁੰਦੀ ਆ? ਸਕੂਲੇ ਦਾਖਲ ਕਰਾਤਾ ਬੱਚਾ ਸੀ, ਉਹਨੂੰ ਮਾਸਟਰ ਨੇ ਕਰਕੇ ਪਿਆ ਦਿੱਤਾ, ਉਹਦੇ ਗੁੱਟ ਖਾ ਗਿਆ। ਮਾਸਟਰ ਨੂੰ ਐ ਪੜਾਉਂਦਾ, ਇਹ ਕਿਆ ਹੈ? ਅੱਛਾ ਵੈਸੇ ਏਲੀਅਨ ਹੁੰਦੇ ਕੀ ਨੇ ਇਹਨਾਂ ਦੀ? ਇਹ ਮਤਲਬ ਲਾਈਕ ਇਨਸਾਨ ਤੇ ਨਹੀਂ ਨਾ ਹੁੰਦੇ? ਉਸਤਾਦ ਜੀ ਮਕਨਾਤੀਸ ਦੀ ਪੈਦਾਵਾਰ ਆ। ਇਹ ਮਕਨਾਤੀਸੀ ਟੈਪ ਬਣਦੇ ਆ। ਮਕਨਾਤੀਸ ਜਿਹੜਾ ਉੱਪਰ ਕੋਹੇ ਅਰਥ ਦੇ ਜਾਨੀ ਕਿ ਉੱਪਰ ਨਹੀਂ ਇਹਨਾਂ ਦੀ ਜਿਹੜੀ ਸੋਚ ਸਮਝ ਆ, ਹਾਂਜੀ ਉਹ ਇਨਸਾਨ ਟਾਈਪ ਨਹੀਂ ਹੋਣੀ, ਇਨਸਾਨ ਨਹੀਂ ਉਸਤਾਦ ਜੀ, ਮਖਲੂਕ ਆ। ਹੋਰ ਮਖਲੂਕ ਹੈ, ਇਹਨਾਂ ਦੀ ਹੋਰ ਹਿਸਾਬ ਦੀ ਹੈ। ਇਹਨਾਂ ਦਾ ਇਹਨਾਂ ਦੀ ਬੋਲੀ ਵੀ ਹੋਰ ਆ। ਉਸਤਾਦ ਜੀ ਏਲੀਅਨ ਕਾਲੂ ਲੈ ਆਇਆ, ਉਹ ਕਬਾੜ ਦੀ ਦੁਕਾਨ ਕੋਲ ਲੈ ਕੇ ਲੰਘਣ ਦਿਆ। ਉਹਦੇ ਕੋਲ ਤੁਰੇ ਨਹੀਂ ਆਉਂਦਿਆ, ਸਾਰੀਆਂ ਛਾਵਾਂ ਉਹਨਾਂ ਉਹਨੇ ਉਹ ਲੋਹੇ ਦਾ ਨਹੀਂ ਹੁੰਦਾ ਉਹ। ਤਾਂ ਹੀ ਕਹਿੰਦਾ ਮਕਨਾਤੀਸ ਹੁੰਦਾ। ਹਾਂਜੀ ਏਲੀਅਨ ਲਿਆ ਉਹਦਾ ਨਾਂ ਪੁੱਠਾ ਰਿਹਾ ਤੁੱਦਾ। ਹੁੰਦਾ ਏਲੀਅਨ। ਤੁੱਦੇ ਅੱਛਾ ਸਾਜੀ ਵੈਸੇ ਇੱਕ ਗੱਲ ਆ, ਇਹ ਆਖਰ ਬੜੇ ਸਾਲਾਂ ਤੋਂ ਇੱਕ ਨਾਮ ਇਹਨਾਂ ਨੇ ਰੱਖਿਆ ਨਾ, ਏਲੀਅਨਸ। ਹਾਂਜੀ ਠੀਕ ਹੈ ਨਾ, ਤੇ ਉਹ ਇਹਦਾ ਕੋਈ ਵਜੂਦ ਹੋਏਗਾ ਤਾਂ ਇੰਨੀ ਫਿਲਮ ਇਹਦੇ ਤੇ ਬਣ ਗਈ ਹੈ, ਇੰਨੀ ਰਿਸਰਚ ਹੋ ਰਹੀ ਆ। ਕਿਤੇ ਨਾ ਕਿਤੇ ਇਹਦਾ ਹੋ ਸਕਦਾ ਐਸੇ ਵੀ ਬੰਦੇ ਦੁਨੀਆ 'ਚ ਹੋਣਗੇ ਜਿਹੜੇ ਇਹਨਾਂ ਨੂੰ ਮਿਲੇ ਨੇ, ਜਿਨ੍ਹਾਂ ਨੇ ਇਹਨਾਂ ਨੂੰ ਵੇਖਿਆ ਹੈ। ਉਸਤਾਦ ਜੀ ਅਗਰ ਇਹਨਾਂ ਦੀ ਅਕਸਰੀਅਤ ਹੈ ਵਾ ਤੇ ਅਗਰ ਇਹਨਾਂ ਦੀ ਬਰਾਦਰੀਆਂ ਵੀ ਤੇ ਹੋਣੀਆਂ ਹੀ ਆ, ਜਿੱਦਾਂ ਜੱਟ ਇਹ ਨਹੀਂ ਏਲੀਅਨ 'ਚ ਕਿਹੜਾ ਜੱਟ? ਤਾਂ ਜੀ ਇਹਨੂੰ ਪਤਾ ਹੋਣਾ ਚਾਹੀਦਾ। ਚੌਧਰੀ ਏਲੀਅਨ ਨੰਬਰਦਾਰ ਆ ਗਏ ਜਿੱਧਰੋਂ। ਇਹ ਬਰਾਦਰੀਆਂ ਇਨਸਾਨਾਂ 'ਚ ਵੀ ਨਹੀਂ ਸੀ ਹੈਗੀਆਂ, ਇਹ ਆਪੇ ਬਣਾਈਆਂ। ਆਪ ਬਣਾਈਆਂ। ਏਲੀਅਨ ਬੇਸਿਕਲੀ ਜਿਹੜੇ ਮੁਸ਼ਤਰੀ ਦੇ ਆ ਉਹ ਹੋਰ ਹਿਸਾਬ ਦੇ ਆ, ਹਾਂ ਜਿਹੜੇ ਲੋਕ ਦੇ ਆ ਉਹ ਹੋਰ ਹਿਸਾਬ ਦੇ ਉਹ ਆ। ਮੁਸ਼ਤਰੀ ਵਾਲੇ ਜ਼ੋਹਲ ਵਾਲੇ ਨਾਲ ਰਿਸ਼ਤਾ ਨਹੀਂ ਕਰਦੇ। ਨਹੀਂ ਕਰ ਸਕਦੇ ਉਸਤਾਦ ਜੀ, ਬਰਾਦਰੀ ਬਾਅਦ ਚ ਨਹੀਂ ਕਰਦੇ। ਉਸਤਾਦ ਜੀ ਜਿਹੜੇ ਪਲੋਟੋ ਦੇ ਏਲੀਅਨ ਨਾ ਗੇੜੇ ਬਾਹਰ, ਉਹ ਗੇੜੇ ਬਹੁਤ ਦਿੰਦੇ ਆ। ਐਵੇਂ ਗੱਲ ਸੁਣਾਤੀ ਗਏ ਨੂੰ, ਮੈਂ ਆ ਰਿਹਾ 5 ਮਿੰਟ ਖਲੋ ਤੇ ਜੇ ਉਹ ਪਲੋਟੋ ਵਾਲੇ ਏਲੀਅਨ ਨੂੰ ਵੜਨ ਨਹੀਂ ਦਿੰਦੇ ਆਪਣੇ ਏਰੀਏ 'ਚ। ਮਰੀਖ ਦੇ ਏਰੀਆ ਨੂੰ ਤਾਕਤਵਰ ਬਹੁਤ, ਤਾਕਤਵਰ ਨੇ, ਉਹ ਵੱਡੇ ਬਹੁਤ ਖਾਂਦੇ ਆ। ਅੱਛਾ ਜਿਹੜੇ ਢਿੱਡ ਆ ਉਹਨਾਂ ਦੇ ਸੁੱਤੇ ਆ, ਕੋਈ ਮਸਲਾ ਨਹੀਂ ਉਹਨਾਂ ਉਹ ਜਿਹੜੇ ਉਹ ਕਵਾਲ ਆ ਏਡੇ ਢਿੱਡ। ਏਲੀਅਨ ਦੇ ਢਿੱਡ ਕਰਦੇ। ਕਹਿੰਦਾ ਕਵਾਲ ਆ। ਏਲੀਅਨ ਉਸਤਾਦ ਜੀ ਨੈਪਚੂਨ ਦੇ ਆ। ਠੀਕ ਹੈਂ? ਨੈਪਚੂਨ ਸਿਆਰਾ ਨਹੀਂ, ਨੈਪਚੂਨ ਹੈਗਾ, ਬਹੁਤ ਨੈਪਚੂਨ ਪਿਆਰਾ ਹੈਗਾ, ਬਹੁਤ ਪਿਆਰਾ। ਗੁਲਾਬੀ ਕਲਰ ਦਾ। ਤਾਂ ਜੀ ਸਹੀ ਕਹਿ ਰਿਹਾ, ਇਹਨੂੰ ਬੜਾ ਪਤਾ ਹੈ। ਉਹਨਾਂ ਦਾ ਅਖਲਾਕ ਇੰਨਾ ਅੱਛਾ ਏਲੀਅਨਸ ਦਾ। ਉਹਦੀ- ਭਾਜੀ ਤੋਂ ਸਵਾਹ ਬੋਲਦੇ ਨਹੀਂ ਨਹੀਂ, ਬੋਲਦੇ ਭਾਈ। ਇਹ ਰਹਿ ਕੇ ਆਉਂਦਾ ਰਿਹਾ ਉੱਧਰ। ਵੱਡਿਆਂ ਨੂੰ ਕਿੰਜ ਬੁਲਾਣਾ, ਛੋਟਿਆਂ ਨੂੰ ਬੁਲਾਣਾ। ਉਹਨਾਂ ਦੀ ਤਰਬੀਅਤ ਉਹਨਾਂ ਦੇ ਵੱਡੇ ਏਲੀਅਨਾਂ ਨੇ ਅੱਛੀ ਕੀਤੀ। ਉਸਤਾਦ ਜੀ ਉਹਨਾਂ ਦੇ ਏਲੀਅਨ ਦੇ ਗਲਮਾਂ ਪਿੱਛੇ ਸੁੱਟ ਕੇ ਤੋਰਦਾ ਸੀ, ਉਹਨੂੰ ਘਰੋਂ ਕੱਢਤਾ। ਉਹਨਾਂ ਨੇ ਕਿਹਾ ਤੂੰ ਬਦਮਾਸ਼ ਟਾਈਪ ਹੋ ਗਿਆ ਵਾ। ਉਹ ਹੁਣ ਫਿਰਨ ਦਿਆ ਇੱਥੇ ਦੁਨੀਆ ਦੇ ਆ ਰਿਹਾ ਹੁਣ। ਅੱਛਾ ਯਾਰ ਜੀ ਏਲੀਅਨ ਆ ਗਏ ਜ਼ਿਆਦਾ ਹੋ ਗਏ, ਹਾਂਜੀ ਇੱਥੇ ਕਿਹੜੇ ਕੰਮ ਕਰਨਗੇ? ਦੁਕਾਨਾਂ ਪਾ ਕੇ ਬਹਿ ਜਾਣਗੇ, ਇਨਸਾਨਾਂ ਵਾਲੇ ਕੰਮ ਜਿਹੜੇ ਸਾਰੇ ਉਹ ਕਰ ਦੇਣਗੇ, ਬੰਦਾ ਤੇ ਵਿਹਲਾ ਹੋ ਜਾਏਗਾ ਯਾਰ। ਜੇ ਤੁਹਾਡੇ ਕੋਲ ਕੋਈ ਚੈਨਲ ਬਣਾ ਦੇਣਾ ਉਹਨਾਂ ਨੂੰ, ਹਾਂ ਤੁਸੀਂ YouTube ਵੱਲ ਲਾ ਦੇਣਾ ਉਹਨਾਂ ਨੂੰ। ਏਲੀਅਨ official? ਹਾਂ ਏਲੀਅਨ official ਐਪ ਪੂਰੇ ਭਾਰਤ ਸਬਸਕ੍ਰਾਈਬ ਕਰੋ, ਲਾਈਕ ਕਰੋ। ਔਰ ਇਹ ਮੈਨੂੰ ਪਤਾ ਲੱਗਾ ਏਲੀਅਨ ਬੱਚੇ ਨਹੀਂ ਦੇ ਰਹੇ, ਆਡੇ ਦੇ ਰਹੇ ਆ। ਉਹ ਨਹੀਂ ਓ ਯਾਰ ਉਹ ਨਹੀਂ ਬੱਚੇ ਵੀ ਦਿੰਦੇ ਆ, ਵਿੱਚ ਯਤੀਮ ਵੀ ਆ ਏਲੀਅਨ। ਆਹੋ ਹਾਂ ਉਸਤਾਦ ਜੀ ਇੱਕ ਏਲੀਅਨ ਨੂੰ ਗੁੜਤੀ ਨਹੀਂ ਦਿੱਤੀ ਉਹਦੇ ਮਾਪਿਓ ਨੇ, ਉਹ ਮਰ ਗਿਆ ਉਹਦੇ ਸੱਦੇ। ਉਹ ਯਾਰ ਨਹੀਂ ਯਾਰ, ਗੁੜਤੀ ਨਹੀਂ ਇਹਨਾਂ ਦੀ ਹੁੰਦੀ ਯਾਰ। ਉਹ ਯਾਰ ਉਸਤਾਦ ਜੀ ਸ਼ਹਿਰ ਨਾਲ ਗੁੜਤੀ ਦਿੰਦੇ ਨਾ, ਉਹ ਵਿੱਚ ਕਰੰਟ ਛੱਡਦੇ ਆ ਤੇ ਤਾਲੂ ਦੇ ਲਾਗੇ। ਇੱਥੇ ਇੱਕ ਯੂਟਿਊਬਰ ਸੀਗਾ ਉਸਤਾਦ ਜੀ, ਉਹਦੇ ਕੋਲ ਇੱਕ ਏਲੀਅਨ ਦਾ ਬੱਚਾ ਕੰਮ ਕਰਦਾ ਸੀ। ਹਾਂਜੀ ਅੱਛਾ ਉਹ ਏਲੀਅਨ ਦਾ ਬੱਚਾ ਛੁੱਟੀਆਂ ਕੰਮ ਤੋਂ ਕਰਨ ਲੱਗ ਪਿਆ। ਫਿਰ ਇੱਕ ਦਿਨ ਉਹਨਾਂ ਨੇ ਉਹਨੂੰ ਸ਼ੋਅ 'ਚ ਉਹ ਏਲੀਅਨ ਦੇ ਅੱਬੇ ਨੂੰ ਬੁਲਾਇਆ। ਲੋਕੀ ਕਮੈਂਟਾਂ 'ਚ ਇਹ ਕਹਿੰਦੇ ਹੈ ਗੱਦਾਰੀ ਯਾਰ, ਜਣਾ ਵੱਢ ਦੇਣਗੇ। ਉਸਤਾਦ ਜੀ ਸਮਝ ਆ ਰਹੀ ਗੱਲ ਦੀ? ਇਹਨੂੰ ਤੇ ਥੋੜਾ ਆਖਰਤ ਦਾ ਵੀ ਪਤਾ ਵਾ, ਇੰਨਾ ਇਹਨੂੰ ਇਹ ਸਾਰਾ ਹੀ ਪਤਾ ਹੁੰਦਾ ਸਾਰਿਆਂ ਨੂੰ ਆਖਰ ਦਾ। ਇਹਨੂੰ ਬਹੁਤਾ ਪਤਾ ਉਸਤਾਦ ਜੀ। ਉਹ ਉਸਤਾਦ ਜੀ ਏਲੀਅਨਸ ਨੇ ਨਾ ਐਲਾਨ ਕੀਤਾ ਵਾ ਕਿ ਦੁਨੀਆ ਦੇ ਉੱਤੇ ਅਸੀਂ ਰੱਖ ਫਕੀਰ ਐਸਾ ਭੈਣ ਕੋਲ। ਜਿਹੜੀ ਉਹਨਾਂ ਨੇ ਕਿਹਾ ਅਸੀਂ ਹਕੂਮਤ ਕਰਨੀ ਇੱਥੇ ਆ ਰਹੀ ਹੈ। ਤਾਂ ਜੀ ਏਲੀਅਨ ਇੱਥੇ ਆ ਗਿਆ, ਉਹ ਦਾਨਿਸ਼ ਨੂੰ ਵੇਖ ਕੇ ਫਿਰ ਪਿੱਛੇ ਚਲਾ ਗਿਆ, ਕਹਿੰਦਾ ਯਾਰ ਪੁਰ ਕਰਾਓ ਕੀ ਦੁਨੀਆ ਵੇਖ। ਪਿੱਛੇ ਠੀਕ। ਏਲੀਅਨ ਉੱਥੇ ਜਾ ਕੇ ਕਹਿੰਦਾ ਮਾਮੂ ਨੂੰ ਮਿਲ ਕੇ ਆਇਆ। ਏਲੀਅਨ ਤੇ ਇਹਨੂੰ ਵੇਖ ਕੇ ਕਹਿੰਦਾ ਲੋ ਭਾਜੀ ਖਾਰੀਆਂ ਹਾਂ। ਏਲੀਅਨ ਉਤਰਿਆ ਉਸਤਾਦ ਜੀ ਕਿਤੇ ਝੰਡਾ ਪੀਰ 'ਚ ਸਿੱਧਾ ਤੇ ਉੱਥੇ ਹੀ ਮੁੜ ਗਿਆ, ਕਹਿੰਦਾ ਲੋ ਉਹ ਏਡਾ ਮਾੜਾ ਲੱਗਦਾ ਤੇ ਠੀਕ ਆ। ਏਲੀਅਨ ਮੱਕੂਆਂ ਨੇ ਆ ਸਾਰਿਆਂ ਨੂੰ ਵੇਖ ਲੈਂਦੇ ਤੇ ਸਾਰੇ ਵੇਲੀਅਨ। ਇੱਕ ਏਲੀਅਨ ਨੂੰ ਮੱਕੂਆਂ ਨੇ ਉੱਤਰ ਕੇ ਸਾਰੀ ਦਿਹਾੜੀ ਛੋਟੇ ਕਾਲੂ ਨਾਲ ਫੇਰ ਕੇ ਵਾਪਸ ਚਲੇ ਗਏ।
ਉਹਨੇ ਪਿੱਛੇ ਪਾਇਆ ਮੋਟਰਸਾਈਕਲ ਤੇ ਗਲੀ 'ਚ ਲੈ ਕੇ ਫਿਰਦਾ ਏਲੀਅਨ ਆ ਰਿਹਾ ਇੱਥੇ, ਦਾਨਿਸ਼ ਨੂੰ ਵੇਖ ਕੇ ਕਹਿੰਦਾ ਲੱਗਦਾ ਹਲੇ ਦੁਨੀਆ ਨਹੀਂ ਆਈ। ਭਾਜੀ ਇੱਕ ਦੀ ਡਿਵਾਈਸ ਲੱਗਣੀ ਆ, ਤੁਸੀਂ ਜਿਹਨੂੰ ਮਰਜ਼ੀ ਏਲੀਅਨ ਬਣਾ ਲਓ। ਉਹ ਕਿਦਾਂ ਕਿੱਦਾਂ ਦਾ ਐਕਸੀਡੈਂਟ ਲੱਗਦੀ ਡਿਵਾਈਸ, ਉਹ ਕਿੱਦਾਂ ਕਿ ਮੈਂ ਲਾਉਂਦਾ ਮੈਂ ਤੇ ਇੱਥੇ ਹੁੰਦਾ, ਚਿੱਪ ਲੱਗਦੀ ਆ। ਚਿਪ ਲੱਗਦੀ ਉਹ ਨਹੀਂ ਕਹਿੰਦੇ ਇਹ- ਯਾਰ ਤੈਨੂੰ ਤਾਂ ਚਿਪ ਹੀ ਲੱਗੀ, ਉਹ ਸਾਬ ਏਲੀਅਨ ਬਣਨ ਵਾਸਤੇ ਭਾਈ ਜਾਨ 100 ਸਾਲ ਸੌਣਾ ਪੈਂਦਾ ਵਾ। ਉਹ 100 ਸਾਲ ਸੌਂਦੇ ਆ, ਫੇਰ ਜਦੋਂ ਉੱਠਦੇ ਏਲੀਅਨ ਦੀ ਸ਼ਕਲ 'ਚ ਉੱਠਦੇ ਆ ਸਾਹ ਜੀ। ਨਹੀਂ ਇਹ ਤਾਂ ਚਲੋ ਤੁਸੀਂ ਮਜ਼ਾਕ ਕਰਨੇ, ਜੈਨੂਇਨ ਗੱਲ ਇਹ ਹੈ ਕਿ ਇਹਦੇ ਬਾਰੇ ਚ ਨਾ ਇਹਦਾ ਵਜੂਦ ਕਹਿੰਦੇ ਹੈ ਵਾ। ਏਲੀਅਨ ਦਾ ਹਾਂ ਬਕਾਇਦਾ ਕੌਮ ਹੈ। ਇੱਕ ਮਿੰਟ ਮਿੱਠਾ ਜੀ, ਸਾਹ ਜੀ ਜਿਹੜੇ ਉਹ ਸਿਆਰੇ ਜੀ ਆਪਾਂ ਫਿਲਮਾਂ 'ਚ ਦੇਖਦੇ ਹੁੰਦੇ ਸੀ ਫੇਰ ਰਹੇ ਆ, ਯਾਨੀ ਕਿ ਲੋਹੇ ਦੇ ਬਣੇ ਹੋਏ ਵਿੱਚ ਏਲੀਅਨ। ਹਾਂਜੀ ਹਾਂਜੀ। ਉਹ 'ਚ ਤੇਜ਼ ਕਿੱਥੋਂ ਪਾਉਂਦੇ ਆ, ਕਾਹਦੇ ਨਾਲ ਚੱਲਣ ਲੱਗੇ ਆ, ਕੋਈ ਸਮਝੋ ਗੱਲ ਬਾਹਰ ਹੋਈ ਪਈ ਆ। ਉਹ ਸੁਪਰਮੈਨ ਪਾ ਕੇ ਜਾਂਦਾ। ਤੁਸੀਂ ਅੱਜ ਵੀ ਟੈਕਨੋਲੋਜੀ ਕਿਤੇ ਦੇ ਸੋਲਰ ਕਿਹਦੇ ਨਾਲ ਚੱਲਦਾ? ਧੁੱਪ ਨਾ ਧੁੱਪ ਨਾਲ ਕਿੱਦਾਂ ਚੱਲ ਜਾਂਦਾ? ਉਹ ਸੋਲਰ ਖਿੱਚਦਾ ਧੁੱਪ ਨੂੰ। ਤੇ ਬਸ ਉਹ ਵੀ ਫਿਰ ਸੋਲਰ ਨਾਲ ਚੱਲ ਜਾਂਦਾ ਵਾ। ਹੁਣ ਤਾਂ ਫਿਲਮ ਆਉਣ ਲੱਗੀ ਆ, ਕਿਹੜੀ? ਦਿਲ ਵਾਲੇ ਏਲੀਅਨ ਲੈ ਜਾਏਂਗੇ। ਹਾਂ ਭਾਜੀ ਦੁਨੀਆ ਨੂੰ ਕਾਪੀ ਕੀਤਾ ਜਾ ਰਿਹਾ ਹੈ। ਹਾਂਜੀ 15-20 ਏਲੀਅਨ ਆਉਂਦੇ ਹਰ ਮੰਥ ਦੇ ਐਂਡ ਤੇ, ਉਹ ਦੇਖਦੇ ਨਕਸ਼ਾ ਨਗਾਰ ਵੀ ਇੱਥੇ ਕੀ ਹੋਣ ਡਿਆ, ਢੁਆਈ ਹੋਣ ਡਈ ਇੱਥੇ, ਕੀ ਘੰਟਾ ਘਰ ਬਾ ਯਾਦਗਾਰ, ਉਹ ਉਦਾਂ ਹੀ ਜਾ ਕੇ ਹੂ ਬਹੂ ਉੱਤੇ ਬਣਾਉਣ ਡਏ। ਅਸੀਂ ਜਦੋਂ ਚਾਹੀਏ ਏਲੀਅਨ ਕਾਪੀਰਾਈਟ ਭੇਜ ਸਕਦੇ ਵੀ ਸਾਡਾ ਹੀ ਹੈ ਸਾਰਾ। ਆਹੋ ਜੀ ਟਿੰਡ ਕਰਾ ਯਾਰ ਜੁਗਨੂ ਬਾਸ਼ਾ ਕਸਮ ਵੀ ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਕੋਲ ਇਹ ਚਾਰ ਹਿਸਾਬ ਲਾਓ ਕਿ ਕੌਣ ਲੋਕ ਨੇ, ਮਤਲਬ ਫਾਈਨਲ ਨੇ ਆਪਣੇ ਆਪਣੀ ਫੀਲਡ ਦੇ। ਉਹ ਦੇਖੋ ਤੁਸੀਂ ਹਿਸਾਬ ਲਾਓ ਦਾ ਕਿੱਥੇ ਏਲੀਅਨ ਨੂੰ ਕਾਪੀਰਾਈਟ ਵਿੱਚ, ਇਹ 1000 ਸਾਲ ਬਾਅਦ ਦੀਆਂ ਇਹ ਲੋਕਾਂ ਨੂੰ ਪਤਾ ਲੱਗਣਾ ਕਿ ਮਿੱਠੇ ਨੇ ਕੀ ਗੱਲਾਂ ਕੀਤੀਆਂ ਹਾਂਜੀ ਜਾਂ ਦਾਨਿਸ਼ ਬਾਸ ਨੇ ਕੀ ਗੱਲਾਂ ਕੀਤੀਆਂ। ਅੱਜ ਨਹੀਂ ਤੁਹਾਨੂੰ ਸਮਝ, ਅੱਜ ਤੁਹਾਨੂੰ ਮਜ਼ਾਕ ਲੱਗਦਾ ਹੋਵੇ। ਸਾਜੀ ਟਿੰਡ ਕਰਾ ਕੇ ਤੇ ਸਿਰ ਤੇ ਲੈਟਾਂ ਵਾਲਾ ਬੂਟ ਬੰਨ ਕੇ ਕਹਿੰਦਾ ਮੈਂ ਏਲੀਅਨ। ਤੇ ਤੁਹਾਨੂੰ ਇੰਜ ਮਾਰਦਾ ਜਿਹੜੀਆਂ ਬੱਤੀਆਂ ਬਲ ਗਈਆਂ। ਤਾਜੀ ਮੰਮੀ ਇੱਕ ਆਲਮ ਕੋ ਹੋ ਗਿਆ ਆ। ਇੱਕੋ ਹਾਂਜੀ ਆਲਮ ਕੋ, ਆਲਮ ਪਨਾ ਕੋ। ਆਲਮ ਕਿਹੜਾ? ਤਾਜੀ ਆ ਜਿਹੜੇ ਤਵੀਤ ਨਗਾਰ ਹੁੰਦੇ ਆ। ਅਮਲ ਅਮਲ ਓਏ ਆਲਮ ਨਹੀਂ, ਉਹ ਅਮਲ ਅਮਲ ਜਿਹੜੇ ਆ ਬਾਬੇ ਬੂਬੇ। ਬਾਬੇ ਬੂਬੇ ਕਹਿਰ ਸੀ ਤਾਜੀ ਉਹਦੇ ਕੋ ਮੈਂ ਆਪਣਾ ਅੰਦਰੂਨਾ ਕੰਮ ਲਈ ਗਿਆ। ਉਹ ਕਹਿੰਦਾ ਜ਼ਰੂਰ ਕੰਮ ਉਹ ਮਤਲਬ ਮੇਰੇ ਕੋਈ ਅੰਦਰੂਨੀ ਕੰਮ। ਹਾਂਜੀ। ਤੇ ਉਹ ਕਹਿੰਦਾ ਤੇ ਮੈਂ ਕਿਹਾ ਮੇਰੇ ਨਾ ਕੰਮ ਤੇ ਜਾਣ ਨੂੰ ਨਹੀਂ ਦਿਲ ਕਰਦਾ। ਮਤਲਬ ਮੇਰਾ ਹਿਸਾਬ ਲਾ। ਹਾਂ ਮੈਂ ਜਾਣਾ ਵਾਂ ਤੇ ਵਾਪਸ ਆ ਜਾਣਾ, ਕੰਮ ਤੇ ਛੁੱਟੀਆਂ ਬਹੁਤ ਕਰਦਾ ਵਾਂ। ਇਹਨਾਂ ਹੱਡ ਰਾਮੀ ਟੈਪ ਸੁਸਤੀ ਟੈਪ। ਹਾਂ ਤਾਜੀ ਉਹਨੇ ਮੈਨੂੰ ਕਿਹਾ ਵਾ, ਕਹਿੰਦਾ ਤੇਰੇ ਤੇ ਕੁਝ ਹੋਇਆ ਹੈ। ਓਏ ਕਿਸੇ ਨੇ ਕੁਝ ਕੀਤਾ ਵਾ। ਹਾਂਜੀ ਤੇ ਕੀਤਾ ਵੀ ਕਹਿੰਦਾ ਤੇਰੇ ਬਹੁਤ ਕਲੋਜ਼ਲੀ ਕਿਸੇ ਬੰਦੇ ਨੇ ਕੀਤਾ ਕਿੱਦਾਂ ਜਾਣੀ ਕਿ ਕੀ ਕੀਤਾ ਉਹਨੇ ਕੀ ਕੀਤਾ। ਉਹਨੇ ਉਹ ਕਹਿੰਦਾ ਹਾਂਡੀ ਤੇਰੇ ਤੇ, ਹਾਂਡੀ ਦੇ ਵਿੱਚ ਸੁਈਆਂ ਪਰੋਗੇ ਨਾ ਤਾਜੀ। ਗੁੱਡਾ ਰੱਖ ਕੇ? ਨਹੀਂ ਗੁੱਡਾ ਨਹੀਂ ਰੱਖਿਆ, ਉਹ ਸੁਈਆਂ ਪਰੋਗੇ ਤਾਜੀ, ਉਹ ਦੱਬੀ ਆ ਕਿਸੇ ਜਗ੍ਹਾ ਤੇ। ਇਹ ਮੈਂ ਤੁਹਾਨੂੰ ਦੱਸ ਦਿੰਦਾ, ਇਹ ਜਿੰਨੀ ਦੇਰ ਤੱਕ ਬਾਸ ਤੋਂ ਉਹਨੂੰ ਕੱਢਣਾ ਨਹੀਂ ਨਾ, ਤੇਰੀ ਜਾਨ ਨਹੀਂ ਛੁੱਟਣੀ। ਉਹਨੇ ਤਾਂ ਦੱਸਿਆ ਜਗ੍ਹਾ ਕਿਹੜੀ ਹੈ। ਤਾਜੀ ਜਗ੍ਹਾ ਨਹੀਂ ਉਹਨੇ ਦੱਸੀ। ਨਹੀਂ ਹਾਂਡੀ ਦੇ ਵਿੱਚ ਸੂਈਆਂ ਪਾਈਆਂ, ਸੁਈਆਂ ਪਰੋਗੇ ਮਿੱਠੇ, ਉਹਨੂੰ ਕਿਤੇ ਦੱਬਿਆ ਵਾ ਤੇ ਕਹਿੰਦਾ ਉਹ ਤੂੰ ਲੱਭਣੀ ਆ। ਤੇਰਾ ਫਾਇਦਾ ਵਾ ਜਿੱਥੇ ਸੂਈਆਂ ਪਈਆਂ ਤੂੰ ਆਲੂ ਪਾ ਸੋਨਾ ਡੰਗ ਟਪਾ। ਉਹ ਨਹੀਂ ਯਾਰ ਸਹੀ ਕਹਿ ਰਿਹਾ ਯਾਰ। ਅੱਛਾ ਯਾਨੀ ਜਗ੍ਹਾ ਉਹਨੇ ਕਿਹਾ ਨਹੀਂ ਮੈਨੂੰ ਪਤਾ ਹੈ। ਹਾਂਜੀ ਤੂੰ ਜਗ੍ਹਾ ਕਿੱਦਾਂ ਉਹ ਬੰਦੇ ਦੀ ਨਿਸ਼ਾਨੀ ਵੀ ਨਹੀਂ ਦੱਸੀ ਉਹਨੇ ਕਿੱਦਾਂ ਦਾ ਵਾ। ਉਹ ਨਿਸ਼ਾਨੀ। ਅਕਸਰ ਦੱਸ ਦਿੰਦੇ ਨਾ ਮਾੜਾ ਜਿਹਾ ਨਿਸ਼ਾਨੀ ਦੱਸ ਦਿੰਦੇ ਆ ਕਿ ਵੀ ਏਦਾਂ ਦਾ ਵਾ ਇਸ ਟਾਈਪ ਦਾ। ਤੇ ਹਲਕਾ ਜਿਹਾ ਉਹਨੇ ਇਸ਼ਾਰਾ ਕਰਾਤਾ। ਇਹ ਉਹਨੇ ਤੈਨੂੰ ਇਹ ਨਹੀਂ ਕਿਹਾ ਵੀ ਕੋਈ ਐਸਾ ਕੋਈ ਮਤਲਬ ਕੋਈ ਜਿਹਦੇ ਮੂੰਹ ਤੇ ਲੱਗੇ ਵੀ ਇਹ ਕਾਲਾ ਕਰਨ ਵਾਲਾ ਬੰਦਾ ਵਾ? ਹਾਂਜੀ ਇਹ ਦੱਸਤਾ ਮੈਨੂੰ। ਦੱਸ। ਅੱਛਾ ਜੀ। ਹਾਂ ਉਹ ਕਹਿੰਦਾ ਤੇਰਾ ਕਲੋਜ਼ਲੀ ਫਰੈਂਡ ਹੀ ਤੇਰਾ ਗਿਆ, ਤੇਰਾ ਕਈ ਸਾਲਾਂ ਤੋਂ ਤੇਰਾ ਉਹਦੇ ਨਾਲ ਰਾਬਤਾ ਵਾ। ਤੇ ਤੈਨੂੰ ਸਮਝ ਨਹੀਂ ਲੱਗਣ ਦੀ? ਤਾਜੀ ਸਮਝ ਕੀ ਲੱਗਣੀ। ਉਹ ਹੁਣ ਮੈਂ ਲੋਕੇਸ਼ਨ ਤੇ ਪਾਉਣਾ ਵਾ, ਉਹ ਆਂਦਾ ਹੀ ਨਹੀਂ ਆ ਉਹ ਹਾਂਡੀ। ਗੂਗਲ ਤੇ? ਚੱਲ ਵੀ ਹਾਂਡੀ ਕਿਤੇ ਪੁਲ ਦੇ ਥੱਲੇ ਦੱਬੀ ਉਹਨੇ ਵੀ ਲੋਕੇਸ਼ਨ ਆਉਣੀ। ਓਹੋ ਉਹ ਫਿਰ ਮੈਂ ਕਿੱਦਾਂ ਲੱਭਾਂ ਉਹ ਦੱਸ। ਹਾਂਡੀ ਐਂਡਰਾਇਡ ਆ ਲੈ ਫੜੇ ਤੂੰ ਲੋਕੇਸ਼ਨ ਤੇ ਕਾ ਪਾਉਂਦੇ ਆ 200 ਲੈ ਉਹ ਕੋਲੇ ਦੀ ਹਾਂਡੀ ਦੇਖੋ ਤੁਸੀਂ ਚੈੱਕ ਤੇ ਕਰੋ। ਉਹ ਤੂੰ ਨਾ ਕੁੱਤੇ ਨਹੀਂ ਸੁੰਘਣ ਵਾਲੇ ਹਾਂ ਉਹ ਲੈ ਕੇ ਜਾ, ਉਹ ਲੱਭ ਲੈਣਗੇ ਅੱਜ ਕਰਕੇ। ਉਹ ਜਿਹੜਾ ਸਾਜੀ ਉਹ ਨਹੀਂ ਹੁੰਦੇ ਯਾਰ ਦੁਨੀਆ ਦਾ ਹਰ ਕੁੱਤਾ ਸੁੰਘਣ ਵਾਲਾ ਹੀ ਹੁੰਦਾ। ਸਾਜੀ ਖੋਜੀਆਂ ਕੋ ਨਹੀਂ ਹੁੰਦੇ, ਲੱਭਣ ਵਾਲੇ ਕਹਿ। ਲੱਭਣ ਵਾਲੇ ਹਾਂ ਸੁੰਘਦਾ ਤੇ ਦੁਨੀਆ, ਜਿਹੜਾ ਨਹੀਂ ਸੁੰਘਦਾ ਤੇ ਮਰਿਆ ਹੁੰਦਾ। ਇੰਜ ਸਾਜੀ ਹਾਂਡੀ ਲੱਭਣੀ। ਮੇਰੀ ਗੱਲ ਸੁਣ, ਪਹਿਲੇ ਕਨਫਰਮ ਕਰ ਵੀ ਉਹਨੇ ਹਾਂਡੀ 'ਚ ਦੱਬਿਆ ਕਿ ਪ੍ਰੈਸ਼ਰ ਕੁੱਕਰ 'ਚ ਦੱਬਿਆ। ਇਹਨੇ ਕੁੱਤਾ ਛੱਡਿਆ ਹਾਂਡੀ ਲੱਭਣ ਲਈ। ਉਸ ਦੋਣੀ ਨਾਲ ਦੇ ਘਰ ਦੇ ਵਿੱਚ ਥੋੜੀ ਜਿਹੀ ਸਬਜ਼ੀ ਪੱਕੀ ਚੁੱਕੀ ਲਿਆ ਮਗਰ ਬਾਈ ਵੇ ਆਰਾਮ ਦਾ ਮੇਰੀ ਹਾਂਡੀ ਲੈ। ਬਾਈ ਕਹਿੰਦੀ ਸੂਈਆਂ ਵਾਲੀ ਪਿੱਛੇ ਪਈ, ਸੂਈਆਂ ਵਾਲੀ ਨਾਲ ਪਈ ਸੀ। ਉਹ ਤੇ ਸੂਈਆਂ ਵਾਲੀ ਨਹੀਂ ਆ, ਉਹ ਕੱਚੀਆਂ ਹਾਂਡੀਆਂ ਟੋਕ ਕੇ ਲਿਆਈ। ਇਹਨੇ ਕੁੱਤੇ ਨੂੰ ਕਿਹਾ ਹਾਂਡੀ ਲੱਭ, ਉਹ ਦੋ ਨਾਲ ਲੈ ਕੇ ਹਾਂਡੀ ਲੱਭਣ ਦੀਆਂ। ਨਹੀਂ ਇਹਨੇ ਕੁੱਤੇ ਨੂੰ ਕਿਹਾ ਹਾਂਡੀ ਲੱਭ, ਉਹ ਹਾਂਡੀ ਲੱਭ ਲਿਆ ਕਹਿੰਦਾ ਉਸਤਾਦ ਮੈਂ ਹਾਂਡੀ ਲੱਭ ਲਿਆ, ਤੂੰ ਹੁਣ ਕਿਤੋਂ ਨਾਲ ਲੱਭ।
ਇਹਨੇ ਕੁੱਤੇ ਨੂੰ ਕਿਹਾ ਹਾਂਡੀ ਲੱਭ, ਕੁੱਤੇ ਨੂੰ ਪਤਾ ਨਹੀਂ ਸੀ ਹਾਂਡੀ ਕਿੱਦਾਂ ਦੀ ਹੁੰਦੀ, ਉਹ ਪ੍ਰੈਸ਼ਰ ਕੁੱਕਰ ਲੱਭ ਲਿਆ, ਉੱਤੋਂ ਸੀਟੀ ਚੁੱਕੀ, ਕੁੱਤਾ ਵੀ ਉਹ ਵੱਜਾ, ਕੁੱਤਾ ਕੰਮ 'ਚ ਵੱਜਦਾ ਤੇ ਕੁੱਤਾ ਵਾਪਸੀ ਕਰਦਾ ਬਾਹਰ ਸਾਫ ਹੀ ਲੱਭ ਗਿਆ। ਕੁੱਤੇ ਨੇ ਕਿਹਾ ਹਾਂਡੀ ਲੱਭ, ਕੁੱਤਾ ਹਾਂਡੀ ਵੀ ਲੈ ਕੇ ਉਹਦੇ ਨਾਲ ਬੜੀ ਸੋਹਣੀ ਸਪਰੈਟ ਫੜੀ ਉਹਨੂੰ ਚਾਪ ਕੱਟੇ ਬਹਿ ਖਾਣ ਇਹਨੇ ਕੁੱਤੇ ਨੂੰ ਕੋਈ ਹਾਂਡੀ ਲੱਭ, ਕੁੱਤਾ ਕਹਿੰਦਾ ਬਾਦਸ਼ਾਹ ਹਾਂਡੀ ਤੇ ਨਹੀਂ ਲੱਭੀ, ਕੋਈ ਪਤੀਲਾ ਲੱਭਾ ਇਸ ਕਿਸਮ ਦੇ ਪਾਵੇ ਪੱਕੇ। ਓਏ ਹੋਏ ਹੋਏ ਉਸਤਾਦ ਜੀ ਹੁਣ ਮੈਨੂੰ ਕੋਈ ਮਸ਼ਵਰਾ ਦਿਓ, ਕੋਈ ਮੈਂ ਕੀ ਕਰਾਂ ਉਸਤਾਦ ਜੀ, ਉਹ ਹਾਂਡੀ ਲੱਭੇ ਮੈਨੂੰ। ਯਾਰ ਮੈਂ ਤੈਨੂੰ ਦੱਸ ਦਿੰਦਾ, ਇਹ ਤੈਨੂੰ ਉਹ ਬੰਦਾ ਦੱਸ ਸਕਦਾ ਹੀ ਜਿਹਨੇ ਉਹ ਦੱਬੀ ਹੈ, ਤੇ ਉਹ ਬੰਦਾ ਹੈ ਤੇਰੇ ਕਿਤੇ ਲਾਗੇ ਲੱਗੇ ਹੀ ਆ ਇਰਦ ਗਿਰਦ ਹੀ। ਹਾਂਜੀ ਮੈਂ ਤੈਨੂੰ ਨਾ ਉਹਦੀਆਂ ਕੁਝ ਨਿਸ਼ਾਨੀਆਂ ਦੱਸ ਦਿੰਦਾ ਹਾਂਜੀ ਉਸਤਾਦ। ਤੇ ਲੱਭਣਾ ਫਿਰ ਤੂੰ ਆਪ ਆ, ਠੀਕ ਹੈ ਜੀ। ਤੈਨੂੰ ਮੈਂ ਇਹ ਦੱਸ ਦਿੰਦਾ ਵੀ ਉਹ ਕਿੱਦਾਂ ਦਾ ਵਾ, ਕੀ ਹਿਸਾਬ ਕਿਤਾਬ ਆ, ਤੈਨੂੰ ਥੋੜਾ ਖਪਣਾ ਪੈਣਾ, ਨਿਸ਼ਾਨੀਆਂ ਤੈਨੂੰ ਮੈਂ ਦੱਸ ਦੇਣਾ। ਮੈਂ ਖੱਪ ਲਾਂਗਾ। ਰਹਿਣ ਦਿਓ ਨਿਸ਼ਾਨੀਆਂ ਦੱਸਣ ਨੂੰ, ਮੇਰੇ ਵੱਲੋਂ ਕਹਿ ਦੇ। ਮੈਂ ਆਹ ਤੂੰ ਕਿਉਂ ਉਹਨੂੰ ਇੰਨਾ ਕੁ ਪਾਉਣਾ ਉੱਤੇ? ਉਸਤਾਦ ਜੀ ਐਵੇਂ ਪਰੇਸ਼ਾਨ ਹੋਏਗਾ। ਬਾਬੇ ਨੇ ਵੀ ਇਹੀ ਕਿਹਾ ਤੇਰਾ ਕਲੋਜ਼ਲੀ ਫਰੈਂਡ ਆ, ਤੁਸੀਂ ਵੀ ਉਹਨੂੰ ਕਹਿੰਦੇ ਹੋ, ਸ਼ਕਲ ਤੋਂ ਹੀ ਪਤਾ ਚੱਲ ਜਾਣਾ ਕਾਲਾ ਕਿੰਨੇ ਤੇ ਮੈਂ ਹੀ ਆ ਭਰਾਵਾ। ਮੰਨ ਗਿਆ ਨਾ ਫਿਰ। ਇਹਨੇ ਉਸਤਾਦ ਜੀ ਕੁੱਤੇ ਨੂੰ ਭੇਜਿਆ ਹਾਂਡੀ ਲੱਭਣ, ਕੁੱਤਾ ਦੱਸਾਂ ਬੇੜਾ ਪਕੜਦਾ, ਉਸਤਾਦ ਜੀ ਹਾਂਡੀ ਤੇ ਲੱਭ ਗਈ, ਬਸ ਹਲਕੀ ਜੀ ਕੱਚੀ ਆ, ਪੱਕ ਦੀ ਤੇ ਮੈਂ ਲੈ ਕੇ ਆਉਂਦਾ। ਦਮ ਵਾਲੀ ਹਾਂਡੀ ਚੱਕ ਰਿਹਾ ਹੈ। ਉਹ ਭਾਈ ਥੱਥਾ ਹੋ ਗਿਆ ਆ ਗਿਆ, ਤਾਂ ਉਹਨੇ ਇੱਕ ਤੱਤੀ ਹਾਂਡੀ ਨੂੰ ਮੂੰਹ ਪਾ ਲਿਆ। ਨਹੀਂ ਇਹਨੇ ਹਾਂਡੀ ਲੱਭਣ ਭੇਜਿਆ, ਕੁੱਤਾ 3 ਘੰਟੇ ਬਾਅਦ ਵਾਪਸ ਆ ਗਿਆ, ਕਹਿੰਦਾ ਹਾਂਡੀ ਲੱਭੀ, ਕਹਿੰਦਾ ਲੱਭੀ ਸੀ ਉਸਤਾਦ ਜੀ, ਮੈਂ ਛੱਡ ਆਇਆ, ਪਰਸੋਂ ਦੀ ਸੀ ਉਹ। ਇਹਨੇ ਕੁੱਤੇ ਨੂੰ ਹਾਂਡੀ ਲੱਭਣ ਭੇਜਿਆ, ਕੁੱਤਾ ਘੰਟੇ ਕੁ ਬਾਅਦ ਆ ਕੇ ਕਹਿੰਦਾ ਨਹੀਂ ਲੱਭਣ ਦੀ, ਬਾਹਰੋਂ ਖਾ ਲਓ। ਇਹਨੇ ਕੁੱਤੇ ਨੂੰ ਕਿਹਾ ਹਾਂਡੀ ਲੱਭ ਕੇ ਲਿਆ, ਘੰਟੇ ਬਾਅਦ ਫੋਨ ਕੀਤਾ ਵੀ ਕੁੱਤੇ ਹਾਂਡੀ ਲੱਭੀ, ਕੁੱਤਾ ਫੋਨ ਕਰਦਾ, ਉਹ ਭਾਈ ਮੈਂ ਤੇ ਆਪ ਨਾਲ ਟਿੱਕੀ ਖਾ ਕੇ ਆਵਾਂ। ਕਹਿੰਦਾ ਕੁੱਤੇ ਨੂੰ ਹਾਂਡੀ ਲੱਭਣ ਭੇਜਿਆ, 2 ਘੰਟੇ ਬਾਅਦ ਕੁੱਤਾ ਕਹਿੰਦਾ ਹਾਂਡੀ ਲੱਭੀ, 20 ਦੇ ਪਕੌੜੇ ਛਾਪ ਕੇ ਲੈ ਗਿਆ। ਹਾਂਡੀ ਲੱਭੀ ਤੇ ਨਿੰਮਕੋ ਲੈ ਕੇ ਆਉਂਦਾ ਤੀਆਂ ਵਾਲੀ। ਹਾਂਡੀ ਲੱਭੀ ਨਹੀਂ ਤੇ ਕੋਲੀ ਚ ਮਾੜਾ ਜਿਹਾ ਸਾਨੂੰ ਨਾਲ ਦੇ ਨੂੰ ਫੜ ਕੇ ਲਿਆਤਾ, ਉਹਨੇ ਕਹਿੰਦਾ ਆਹੋ ਨਹੀਂ ਯਾਰ, ਤਾਂ ਜੀ ਹੁਣ ਇਹਦਾ ਕੀ ਹੱਲ ਕਰਨਾ? ਇਹਦਾ ਹੱਲ ਦੱਸ ਬੇਵਕੂਫਾ ਤੂੰ। ਸਪਾਰੀ ਦੇ ਦਾ ਜੀ। ਨਹੀਂ ਸਪਾਰੀ ਦੇਂਗਾ ਫਿਰ ਤੈਨੂੰ ਕਿੱਦਾਂ ਪਤਾ ਲੱਗੂ ਇਹਨੇ ਕਿੱਥੇ ਦੱਬਿਆ? ਏਦਾਂ ਹੀ ਆ। ਫਿਰ 1 to 1 ਦੇ ਦਈਏ। ਨਹੀਂ ਮੈਂ ਮਰ ਵੀ ਗਿਆ ਤੇ ਤੈਨੂੰ ਹਾਂਡੀ ਨਾ ਲੱਭੀ ਤੇ ਤੂੰ ਤਬਾਹ ਹੀ ਆ। ਹਾਂ ਚਲੋ ਵਾਦਿਆ ਤੇ ਹੋ ਗਿਆ ਨਾ। ਨਹੀਂ ਉਹ ਵਾਅਦੇ ਦਾ ਕੀ ਫਾਇਦਾ ਜਿੰਨੀ ਦੇਰ ਤੱਕ ਉਹਦਾ ਤੋੜ ਨਾ ਹੋਊਗਾ, ਉਹ ਤਾਂ ਮੂੰਹ ਤੇ ਬੈਠਾ ਕਹਿੰਦੇ ਆ ਅੱਛਾ ਭਾਈ ਕੀਤਾ ਹੀ ਫੇਰ। ਅੱਛਾ ਉਹ ਜਿੰਨੀ ਦੇਰ ਹਾਂਡੀ ਨਹੀਂ ਲੱਭਣੀ ਤੇ ਮੇਰੇ ਤੇ ਟੋਣਾ ਹੀ। ਹਾਂਜੀ ਹਾਂ ਇਹਨੇ ਉਹ ਹਾਂਡੀ ਲੱਭਣੀ ਆ, ਹਾਂ ਹਾਂਡੀ ਲੱਭ ਕੇ ਹਾਂਜੀ। ਉਹਦੇ ਚੋਂ ਚੀਜ਼ਾਂ ਕੱਢਣੀਆਂ ਨੇ, ਫਿਰ ਉੱਤੇ ਕੋਈ ਇਲਮ ਕਰਕੇ ਉਹਦਾ ਅਸਰ ਜ਼ਾਇਆ ਕਰਨਾ, ਫੇਰ ਤੂੰ ਬਚਣਾ। ਤੇ ਉਹਦੇ ਵਾਸਤੇ ਟਾਈਮ ਚਾਹੀਦਾ ਨਾ ਸਾਥ ਜੀ। ਉਹ ਫੇਰ ਤੂੰ ਬਚਣਾ, ਨਹੀਂ ਤੇ ਤੂੰ 70 ਤੋਂ 80 ਸਾਲ ਬਾਅਦ ਗਿਆ ਲੈ। ਤਾਜੀ ਨੂੰ ਫਿਰ ਭੇਜੋ ਮੇਰੇ ਨਾਲ। ਹਾਂ ਬੱਕਰੇ 2 ਲੱਗਦੇ ਉਸਤਾਦ ਜੀ, ਮੈਂ ਤੇ ਉਹਨੂੰ 2 ਬੱਕਰੇ ਦਿੱਤੇ, ਨਾਲ 25,000 ਰੁਪਇਆ ਦਿੱਤਾ, ਨਾਲੇ ਮੈਂ ਉਹ ਸਿਰਫ ਇਹਦੀ ਸ਼ਾਦੀ ਰਕਵਾਉਣ ਵਾਸਤੇ ਹਾਂਡੀ ਚੜਾਈ ਸੀ। ਸੁਸਤੀ ਤੇ ਇਹਨੂੰ ਕੋਲੋਂ ਹੀ ਪੈ ਗਈ ਆ। ਇੰਨੇ ਪੈਸੇ ਦੇ ਕੇ ਕਿਤੇ ਪੂਰੀ ਦੇਖ ਤਾਂ ਨੀ ਦੱਬਤੀ, ਨਹੀਂ 2 ਹਾਂਡੀ ਬੱਕਰੇ ਵੀ ਦੇਤੇ। ਤਾਜੀ ਇਹਦਾ ਮੈਂ ਵਿਗਾੜਿਆ ਕੀ ਹੈ ਇਹ ਦੱਸੋ? ਵੀ ਟੂਣੇ ਕਰਵਾਉਂਦਾ ਇਹ ਬਾਹਰੋਂ ਜਾ। ਉਹ ਭਰਾਵਾ ਗੱਲ ਇਹ ਹੈ ਕਿ ਤੂੰ ਹੁਣ ਇਸ ਟਾਈਮ ਨਾ ਜਿੱਥੇ ਖਲੋਤਾ ਵਾ, ਯਾਰ ਕੁੱਤੇ ਨੂੰ ਕਹਿੰਦਾ ਹਾੜੀ ਲੱਭ ਕੇ ਲਿਆ, ਕੁੱਤਾ 2 ਦਿਨਾਂ ਬਾਅਦ ਲੱਗਦਾ ਓਏ ਮੇਰੇ ਕੋਲ ਨਵੀਂ ਲੈ ਲਾ, ਮੇਰੀ ਜਾਨ ਛੱਡ ਦੇ। ਅੱਛਾ ਪੂਰੇ ਮਹੱਲੇ ਨੂੰ ਪਤਾ ਲੱਗ ਗਿਆ ਵੀ ਉਹਨੇ ਕੁੱਤਾ ਹਾਂਡੀ ਲੱਭਣਾ ਤੇ ਰੱਖਿਆ, ਤੇ ਲੋਕੀ ਪੁੱਛ ਰਹੇ ਸਬਜ਼ੀ ਵਾਲਾ ਪੁੱਛ ਰਿਹਾ ਓਏ ਲੱਭੀ ਕਿ ਨਹੀਂ? ਕੁੱਤਾ ਚੌੜੀ ਨੂੰ ਨਹੀਂ ਭਾਜੀ ਕੁਝ ਨਹੀਂ ਗੱਲ ਪੜੀ। ਭਾਜੀ ਕੋਈ ਗੱਲ ਨਹੀਂ ਬਣੀ। ਲਓ ਜੀ ਜੁਗਨੂ ਬਾਦਸ਼ਾਹ ਹੋ ਗਿਆ। ਦਿਲ ਕਰੇ ਦੋ ਪਹਿਲਾਂ ਜਾਂ ਹੋਰ ਪਈਆਂ ਹੁਣ ਪਿੱਛੇ ਤੇ। ਨਹੀਂ ਹਲੇ ਬਹੁਤ ਤੌੜੀਆਂ ਤਾਜੀ, ਜਦੋਂ ਤੱਕ ਸੂਰਜ ਚੰਦ ਰਹੇਗਾ ਤਸਵੀਰਾਂ ਆਉਂਦੀਆਂ ਰਹਿਣੀਆਂ ਬਾਦਸ਼ਾਹ। ਹਾਂ ਆ ਉਹਨਾਂ ਨੇ ਭੇਜ ਤੇ ਦਿੱਤੀਆਂ। ਉਤਲੀਆਂ ਸਿਰਫ। ਹਾਂ ਤਾਜੀ ਖੀਰ ਮਿਹਨਤ ਕੀਤੀ ਤੁਸੀਂ। ਦਿਲ ਕਰੇ ਤਾਜੀ ਕੱਟ ਕੇ ਕਹਿੰਦੇ ਹੁਣ ਯਾਰ ਇਹ ਮੈਂ ਕਹਿ ਕੇ ਫਸ ਨਹੀਂ ਗਈ। नहीं ਮੈਨੂੰ ਮੈਸੇਜ ਆਏ ਨੇ, कि जानी भाई आप ना करें ऐसे, वो कुछ वजूहात उन्होंने। मैं कहा नहीं यार हुण मैं कहता हूँ मैं करना, हुण मैं लाउणियां ने। ਵੈਸੇ ਉਸਤਾਦ ਜੀ ਜਿੰਨੀ ਤੁਸੀਂ ਮੁਹੱਬਤ ਨਾਲ ਸੀਰੀਅਸਲੀ ਕੋਈ ਤਸਵੀਰ ਅਸੀਂ ਨਹੀਂ ਕੱਟੀ, ਹਰ ਤਸਵੀਰ ਉਸਤਾਦ ਜੀ ਨੇ ਆਪਣੇ ਹੱਥ नहीं ਉਹਨੇ ਇੱਕ ਕੱਟੀ ਸੀ, ਮੈਂ ਕਿਹਾ ਤੈਨੂੰ ਨਹੀਂ ਕੱਟਣੀਆਂ ਆਉਂਦੀਆਂ ਰੁਪੜਾ ਦੇ। ਨਹੀਂ ਹੁਣ ਤੂੰ ਹਾਂਡੀ ਦਾ ਕੀ ਕਰਨਾ ਵਾ? ਤਾਜੀ ਦੱਸੋ ਹੁਣ ਇਹਦਾ ਮੈਂ ਕੀ ਕਰਾਂ? ਹਾਂਡੀ ਆ ਸਾਹਮਣੇ ਬੈਠੀ ਵਾਦਿਆ ਹੋ ਗਈ, ਹੁਣ ਕਿਹੜੀ ਹਾਂਡੀ ਰਹਿ ਗਈ? ਨਹੀਂ ਉਹਨੇ ਦਾਨਸ਼ ਇਦਾਂ ਦਾ ਨਹੀਂ ਹੈ। ਕਿੱਥੇ ਦੱਬੀ ਹੋ ਯਾਰ, ਸਹੀ ਦੱਸ। ਦੱਸ ਸਹੀ। ਉਸਤਾਦ ਜੀ ਮੈਂ ਤੁਹਾਨੂੰ ਜੈਨੂਨ ਕਹਿੰਦੇ, ਮੈਨੂੰ ਆਪ ਭੁੱਲ ਗਈ। ਓਏ ਇਹ ਤੂੰ ਕਿਤੇ ਭਲੇ ਵਕਤਾਂ ਦੀ ਦੱਬੀ ਹੈ। ਹਾਂਜੀ ਹਲੇ ਨਵਾਂ ਹੀ ਕੰਮ ਸ਼ੁਰੂ ਹੋਇਆ ਸੀ, ਮਾੜਾ ਕੀ ਹਿੱਟ ਹੋਇਆ ਸੀ, ਮੈਂ ਦੱਬਤੀ ਸੀ ਉਦੋਂ। ਏਰੀਆ ਕਿਹੜਾ ਸੀ? ਏਰੀਆ ਕਿਹੜਾ? ਫੈਸਲਾਬਾਦ।
ਫੈਸਲਾਬਾਦ ਹੀ ਹੋਣਾ ਹੋਰ ਨਹੀਂ ਕਿਤੇ। ਫੈਸਲਾਬਾਦ ਦੇ ਏਰੀਏ 'ਚ ਹੀ ਆ ਕਿਤੇ, ਮੈਂ ਨਿਕਲ ਕੇ ਕਿਤੇ ਸਾਈਡ ਤੇ ਕੀਤੀ ਸੀ, ਮੈਨੂੰ ਹੁਣ ਪੱਕਾ ਯਾਦ ਨਹੀਂ ਆ। ਅੱਲਾ ਸਾਡੀ ਉਲਟ ਪਾਵੇ ਕਿਤੇ ਤੇ ਤੈਨੂੰ ਪਤਾ ਚੱਲੇ। ਪੂਰਾ ਇਲਾਕਾ ਸਾਰਾ ਫੇਰ ਜਿੱਥੋਂ ਜ਼ਮੀਨ ਚੋਂ ਭਾਫ ਨਿਕਲਦੀ ਹੋਏ ਸਮਝ ਲਓ ਤੇ ਸਾਡੀ ਦੱਬੀ ਹੈ। ਨਹੀਂ ਤੂੰ ਪੂਰੇ ਫੈਸਲਾਬਾਦ ਨਾ ਫਿਰ ਜਿੱਥੇ ਤੈਨੂੰ ਖਿੱਚ ਪਵੇ ਨਾ ਦਿਲ ਘਬਰਾਵੇ ਜ਼ਿਆਦਾ, ਸਮਝੋ ਉੱਥੇ ਕਿਤੇ ਆਲੇ ਦੁਆਲੇ ਆ। ਹਾਂ ਇਹਦਾ ਤਜਾਦਵਾਤ ਢੋਣ ਨਹੀਂ ਨਹੀਂ ਸਾਜ ਉਹਦੇ ਨਾਲ ਫਿਰ ਕਿਤੇ ਸਾਡੀ ਨਜ਼ਰ ਆਵੇ ਤੇ ਮੈਨੂੰ ਦੱਸੀ ਭਾਜੀ ਇਹ ਜਿਹੜੀ ਖਿੱਚ ਤੁਸੀਂ ਕਹਿ ਰਹੇ ਜਦੋਂ ਮੈਂ ਘਰ ਜਾਣਾ ਉੱਥੇ ਹੀ ਹੁੰਦਾ ਤਾਂ ਉਸ ਤੋਂ ਇਲਾਵਾ ਕਿਤੇ ਨਹੀਂ। ਬਸ ਫਿਰ ਉਹ ਫਿਰ ਉਹ ਜਿਹੜੀ ਫਿਲਮ ਨਹੀਂ ਇੱਕ YouTube ਤੇ ਮੈਂ ਦੇਖ ਰਿਹਾ ਸੀ ਉਦੋਂ, ਉਹ ਜਿਹੜਾ ਥਾਣੇ ਦੇ ਅੰਦਰ ਲਾਸ਼ ਦੱਬ ਦਿੰਦੇ ਨੇ ਅਜੇ ਦੇਵਗਨ ਸਾਹਿਬ। ਹਾਂਜੀ ਉਹ ਨਵੀਂ ਆਈ ਆ। ਆਹੋ ਹਾਂਜੀ ਉਹ ਟੈਪ ਇਹਨੇ ਕਿਤੇ ਤੇਰੇ ਘਰ ਦੇ ਅੰਦਰ ਹੀ ਦੱਬੀ ਉਹ ਫਿਰ ਮੈਂ ਨਹੀਂ ਜੀ, ਉਹ ਇਹਦੇ ਘਰਦਿਆਂ ਤੇ ਕਿਸੇ ਨੇ ਲਹਿਦਾ ਤੰਬੀ। ਬਾਸ ਨੂੰ ਸਾਡੀ ਲੱਭ ਕੀ ਆ, ਇਹ ਟੱਕਣ ਚੁੱਕ ਕੇ ਨਾ ਹਲਕਾ ਜਿਹਾ ਚਮਚਾ ਮਾਰ ਕੇ ਫੇਰ ਆ ਗਏ ਉਹਨੂੰ ਕੱਟ ਹਾਂਡੀ ਲੱਭਣ ਭੇਜਿਆ ਕੁੱਤੇ ਨੂੰ, ਨਾਲ ਉਹਨੂੰ ਧੜੀਏ ਦੀ ਗੁੱਟੀ ਫੜਾਈ ਲੈ ਔਰ ਜਿੱਥੇ ਮਰਜ਼ੀ ਤਰੋਂਕਾ ਲਾ ਕੇ। ਨਹੀਂ ਮੈਂ ਤਾਂ ਦੱਸਦਾ, ਮੇਰਾ ਇੱਕ ਦੋਸਤ ਆ ਉਹ ਕਰਦਾ, ਉਹ ਦਿੰਦਾ ਰੈਂਟ ਤੇ ਦਿੰਦਾ ਕੁੱਤੇ ਆ ਸੁੰਘਣ ਵਾਲੇ ਚੀਜ਼ਾਂ ਲੱਭ ਕੇ ਲਿਆ। ਹਾਂਜੀ ਲੱਭ ਕੇ ਹਾਂ 50,000 ਰੁਪਏ ਲੈਂਦੇ ਹੋ। ਤਾਜੀ ਦੇ ਦਾਂਗੇ ਕੋਈ ਰੋਣਾ ਨਹੀਂ। ਇੱਕ ਸੈਲਰੀ ਆ ਮੈਨੂੰ, ਮੈਂ ਰਾਤ ਤੇ ਹੋ ਜੂਗਾ ਨਾ ਇੱਕ ਦਫਾ ਸਕੂਨ ਚ। ਉਹ ਇੱਕ ਕੁੱਤਾ ਮੰਗਾਓ ਇੱਕ ਸ਼ੌਂਕ। ਨਹੀਂ ਤੇ ਉਹ ਸੈਲਰੀ ਕਿਸ ਹਿਸਾਬ ਨਾਲ ਪੱਕੀ ਕਰੀ ਜਾ ਰਹੇ 50,000? ਚਲੋ ਜਿੰਨੀ ਵੀ ਤਾਜੀ ਸਾਜੀ ਕਰਦੇ ਹੋ, ਇੰਨੀ ਕਰਦੇ ਹੋ। ਠੀਕ ਹੈ ਠੀਕ ਆ। ਤਾਜੀ ਕਿਸ਼ਤਾਂ ਤੇ ਆ ਜਾਏਗਾ ਕੁੱਤਾ। ਹੈ ਕਿਸ਼ਤਾਂ ਤੇ ਮਤਲਬ ਉਹਨੇ ਕਿਸ਼ਤਾਂ ਤੇ ਨਹੀਂ ਹੁੰਦਾ, ਉਹਨੇ ਯਾਰ ਦੌੜ ਕੇ ਹੋਣਾ ਇੱਕਦਮ। ਅੱਛਾ ਜੀ। ਹਾਂ ਆ ਕਾਲੂ ਨੇ ਰੱਖਿਆ ਕੁੱਤਾ ਵੀ ਤੂੰ ਸਾਡੀ ਲੱਭ ਕੇ ਲਿਆਉਣੀ ਹੈ। ਕਿਸ਼ਤਾਂ ਤੇ ਆਵੇ ਪਹਿਲੇ ਤੁਹਾਨੂੰ ਦੱਸੇ ਕਿ ਇਧਰਲੀ ਸਾਈਡ ਤੇ ਆ ਤੇ ਅਗਲੇ ਦਿਨ ਆ ਕੇ ਫਿਰ ਥੋੜਾ ਅੱਗੇ ਜਾ ਕੇ ਐਨ ਮੁੜ ਕੇ ਆ ਐਨੇ ਦੱਸੇ। ਹਾਂਜੀ ਤਾਜੀ ਉਹ 10 ਦਈ ਜਾਵੇ ਰਿਪੋਰਟ ਨੂੰ। ਕਦੇ ਪੜੂਗਾ ਉੱਤੇ ਦੱਸ ਹੀ ਆ। ਕੁੱਤਾ ਚੌਕ 'ਚ ਬੈਠਾ ਹੋਵੇ ਕਹੇ 100 ਦੇਵੇਗਾ, ਸਾਡੀ ਤੇ ਦੱਸਣਾ ਨਹੀਂ ਤੇ ਨਹੀਂ। ਦਿਲ ਕਰੇ ਮੈਂ 50 ਮਿੱਠੇ ਇਕੱਠਾ ਹੀ ਦੇ ਦਾਂ ਉਹਨੂੰ, ਉਹ ਕੁੱਤਾ ਵੀ ਨਾ ਲੱਭੇ ਬਾਅਦ ਕੁੱਤਾ ਹਫਤਾ ਅੱਛਾ ਉਹਨਾਂ ਨੇ ਕੁਝ ਕਹਿੰਦੇ ਆ ਤਾਜੀ ਉਹਨੂੰ ਹੁਣ ਵਾਦਿਆ ਹੋ ਗਿਆ, ਉਹ ਵੇਖੋ ਉਹਦੇ ਸਾਹ ਪਤਾ ਚੱਲ ਰਿਹਾ, ਉਹ ਮੰਨ ਵੀ ਗਿਆ। ਤੇ ਹੁਣ ਸਾਡੀ ਦਾ ਵੀ ਤਾਂ ਕੁਝ ਕਰਨਾ ਨਾ ਸਾਜ ਜੀ, ਉਹਨੇ ਹੁਣ ਪਤਾ ਤੇ ਲੱਗ ਗਿਆ, ਉਹਨੂੰ ਵੀ ਨਹੀਂ ਪਤਾ ਤੇ ਕਿਸੇ ਤਰੀਕੇ ਕੁਝ ਕਰਨਾ ਤੇ ਹੈ। ਮੇਰਾ ਖਰਚਾ ਹੋਇਆ ਵਾ ਭਾਜੀ, 2 ਬੱਕਰੇ ਦਿੱਤੇ ਬੋਕਲਾਂ ਨੂੰ। ਉਹਨੇ ਮੈਨੂੰ ਜਿੱਦਾਂ ਕਿਹਾ 2 ਬੱਕਰੇ ਦਿੱਤੇ ਉਸਤਾਦ ਜੀ। ਓਏ ਇਹਦਾ ਤਾਂ ਇੱਕ ਬਿੱਲੀ ਨੇ ਬੇੜਾ ਕਰਕੇ ਹੋ ਜਾਣਾ ਸੀ। ਇੰਨਾ ਖਰਚਾ ਪਾ ਲਿਆ ਤੂੰ ਆਪਣੇ ਕੰਮ ਚ ਬਿੱਲੀ ਨੇ ਬੇੜਾ ਕਰ ਕੋਈ ਇਹਦਾ ਤੇ ਦਿੱਲੀ ਨਹੀਂ ਪੇੜਾ ਕਰ ਕੋਈ ਨਹੀਂ ਉਹਨਾਂ ਦਿਨਾਂ 'ਚ ਇਹਦਾ ਉਹ ਇੰਟਰਵਿਊ ਵਾਲਾ ਪ੍ਰੋਗਰਾਮ ਵਾਇਰਲ ਹੋਇਆ ਸੀ, ਉਹ ਜਿਹੜਾ ਉਸਤਾਦ ਜੀ ਨੇ ਨਹੀਂ ਸੀ ਓਏ ਆਹੋ ਉਹਨਾਂ ਦਿਨਾਂ 'ਚ ਓਏ ਹੋਏ ਹੋਏ ਜੈਲਸ ਹੁੰਦਾ ਤਾਜੀ ਇਹ। ਹਾਂ ਇਹ ਤੂੰ ਫੇਰ ਗਲਤੀ ਨਾਲ ਸਾਡੀ ਤੇ ਤਾਂ ਵਾਲੀ ਦੇਤੀ ਆ, ਉਹ ਵਾਇਰਲ ਹੋਇਆ ਸੀ। ਤਾਜੀ ਮੈਂ ਇਹਦੇ ਖਿਲਾਫ ਚਮਚਾ ਨਾ ਦੱਬਦਾ। ਨਹੀਂ ਹਾਂ ਤੂੰ ਇਹਦੇ ਖਿਲਾਫ ਦੇਗ ਦਾ ਹਾਂਡੀ ਏਡੀ ਹੁੰਦੀ ਤੂੰ ਦੇਗ ਪੂਰਾ ਸ਼ਜਰਾ ਹੀ ਤਬਾਹ ਹੋ ਆਹ ਪੂਰਾ ਲਿਖਦੇ ਉੱਤੇ ਲਿਖਦੇ ਇਲਮ ਦੇ ਲਿਖਦੇ ਦਾਨਿਸ਼ ਬਿਮਾ ਅਹਲੋ ਯਾਲ ਦਾਨਿਸ਼ ਔਰ ਹਮਨੁਬਾ। ਦਾਨਿਸ਼ ਔਰ ਖਾਨਦਾਨ ਸਾਰਾ ਸ਼ਜਰਾ ਗੁਜਰ। ਹਾਂ ਉਸਤਾਦ ਜੀ ਸ਼ਜਰਾ ਗੁੱਜਰ। ਉਹ ਮਾਮਾ ਤੁਹਾਡੀ ਤਾਂ ਉਧਰ ਕਿਤੇ ਦਾਨੋਵਾਲ ਲੋਕਾਂ ਦੀਆਂ ਮੱਝਾਂ ਮਰਨ ਲੱਗ ਪਏ। ਉਸਤਾਦ ਜੀ ਇਹਦੇ ਵੀ ਮੈਂ ਪੂਰੇ ਖਾਨਦਾਨ ਦੀ ਤੁਹਾਡੀ ਦੱਬਣੀ ਸੀ, ਮੈਂ ਸਾਰੇ ਵੱਲ ਧਿਆਨ ਮਾਰਿਆ, ਬਾਕੀ ਵੈਸੇ ਹੀ ਤਬਾਹ ਸੀ। ਮੈਂ ਮੇਰੇ ਦੀ ਗੱਲਾਂ ਨਹੀਂ ਦੱਬਣੀ। ਨਹੀਂ ਅਬਾਸ ਇੱਕ ਆਮਲ ਕੋ ਗਿਆ ਵਾ, ਉਹਨੇ ਕਿਹਾ ਜੀ ਇਸ ਬੰਦੇ ਦੀ ਹਾਨੀ ਦੇਣੀ ਆ। ਆਮਲ ਨੇ ਤਸਵੀਰ ਦੇਖ ਕੇ ਤਾਂ ਜਾਏ ਮਹੀਨੇ ਦੇ 30 ਹਾਨੀਆਂ ਸਾਡੀ ਉਹ ਕਢਾਉਂਦੇ ਆ। ਅਸੀਂ ਤਾਂ ਬੇੜਾ ਕਰਕੇ ਕਰ ਸਾਡਾ ਤਾਂ ਰੈਗੂਲਰ ਕਾ ਰੈਗੂਲਰ ਕਸਟਮਰ। ਇਹ ਮੇਰੀ ਵੀ ਦੱਬੀ ਸਾਜੀ ਕਿਸੇ ਨੇ ਜਿਹੜੀ ਅੱਗ ਖਿੱਚੀ ਗਈ ਨਾ, ਇਹ ਮੈਨੂੰ ਡਾਊਟ ਹੋ ਰਿਹਾ ਸਾਜੀ ਪੱਕੀ ਗੱਲ। ਅੱਛਾ ਸਭ ਤੋਂ ਬਹੁਤਾ ਸਾਡੇ ਮੁਆਸ਼ਰੇ 'ਚ ਪਤਾ ਕਿਤੇ ਸ਼ੱਕ ਹੁੰਦਾ, ਜਿਹਨੂੰ ਤੁਸੀਂ ਕਿਤੇ ਨਾ ਧੀ ਪੁੱਤ ਦੇ ਰਿਸ਼ਤੇ ਤੋਂ ਨਾ ਕੀਤੀ ਨਾ ਕੀਤੀ ਹੋਈ ਤੁਹਾਡਾ ਫੌਰਨ ਉੱਧਰ ਧਿਆਨ ਦੇਣਾ, ਉਹਦਾ ਵਿਚਾਰੇ ਨਾ ਭਾਵੇਂ ਪਤਾ ਹੋਵੇ ਨਾ ਪਤਾ, ਉਹ ਭਾਵੇਂ ਉਹਨਾਂ ਨੇ ਨਾ ਸੁਣ ਕੇ ਬਾਹਰ ਆ ਕੇ ਤੁਹਾਡਾ ਜ਼ਿੰਦਗੀ ਤੱਲਾ ਖਤਮ ਕਰਤਾ ਹੋਵੇ ਤੇ ਕਹਿਣਾ ਆ ਜਿਹੜੀ ਉਹ ਨਹੀਂ ਸੀ ਮੰਗਦੇ ਰਿਸ਼ਤਾ, ਉਹਨੂੰ ਨਾ ਕੀਤੀ ਬਸ। ਮੁੰਡੇ ਨੂੰ ਉਦੋਂ ਦਾ ਮੁੰਡਾ ਉੱਠਿਆ ਹੀ ਨਹੀਂ ਮੰਜੇ ਤੇ। ਇਹ ਵੀ ਮੇਰੇ ਤੇ ਤਾਂ ਹੀ ਇਲਜ਼ਾਮ ਲਾ ਰਹੇ। ਤਾਜੀ ਤਾਜੀ ਇਹਨੂੰ ਨਹੀਂ ਮੈਂ ਤਾਜੀ ਆ ਗਿਆ ਆਲਮ ਕੋ, ਉਹ ਕਹਿੰਦਾ ਜੀ ਇਹ ਹਾਂਡੀ ਤੋਂ ਦੱਬਦੀ ਤੇ ਉਹ ਉਹਨਾਂ ਕੋ ਮੱਝਾਂ ਵਾ, ਉਹ ਮੱਝਾਂ ਦੀ ਵਜ੍ਹਾ ਤੋਂ ਉਹ ਕੰਮ ਨਹੀਂ ਕਰਦੀ ਸਾਡੀ, ਉਹ ਮੱਝ ਉੱਤੇ ਬੈਠੀ ਰਹਿੰਦੀ ਤਾਜੀ ਹਾਂਡੀ। ਨਹੀਂ ਹਾਂਡੀ ਤੇ ਕਿਤੇ ਬੈਠੇ ਦੀ ਮੱਝ। ਅਬਾਸ ਨੂੰ ਸਾਡੀ ਲੱਭ ਗਈ ਆ, ਇਹ ਘਰ ਲੈ ਕੇ ਮਾਜੀ ਦਾ ਇੱਥੇ ਰੱਖੋ। ਮਾਜੀ ਹੁਣ ਵਿਚਾਰੀ ਸਾਡੀ ਭੋਲੀ, ਉਹਨੇ ਵਿੱਚ ਕਿਤੇ ਆਲੂ ਗੋਭੀ ਪਕਾ ਲਈ, ਪੂਰੇ ਟੱਬਰ ਨੇ ਖਾਧੀ, ਸਾਰੇ ਜ਼ੋਂਬੀ ਬਣ ਗਏ। ਹੁਣ ਅੱਬਾ ਜੀ ਚੌਜ ਖਲੋਤੇ ਵੀ ਕਹਿੰਦੇ ਸੇਕੜ ਪਾ ਲੋ ਤੋਏ ਸੇਕੜ ਪਾ ਤੇ ਮਾਜੀ ਇਦਾਂ ਵਿਚਾਰੀ ਪੁੱਛ ਰਿਹਾ ਆਵਾਜ਼ ਨਹੀਂ ਆਇਆ। ਅੱਛਾ ਟੂਣੇ ਦੀ ਹਾਂਡੀ ਕੀ ਬਾਸਾ ਜੇ ਧੁੱਪੇ ਗਿਆ ਮਰ ਚੱਲਾ ਸੀ ਵਾਪਸ ਨਾਟਾ। ਅੱਬੇ ਉਹਨੇ ਕੰਧਾਂ ਨੂੰ ਚੱਕ ਮਾਰੀ ਜਾਂਦੇ ਆ, ਕੁਝ ਹੈ ਨਹੀਂ ਲੱਭਾ। ਇਹ ਤਾਂ ਛੋਟਾ ਭਰਾ ਸੁੱਤਾ ਗਿਆ ਉੱਠਣਾ। ਤਾਜੀ ਉਹ ਜਿਹੜੀ ਉੱਡ ਕੇ ਨਹੀਂ ਜਾਂਦੀ ਸਾਡੀ, ਉਹਨੂੰ ਹੀ ਇਹ ਗਾਟੀਆਂ ਪਾਈ ਜਾਂਦੇ। ਸਾਡੀ ਜਿਹੜੀ ਉੱਡ ਕੇ ਸਾਡੀ ਆਉਂਦੀ ਨਾ, ਇਹ ਤੇ ਛੱਤ ਤੇ ਆਉਣੀ, ਤੁਹਾਨੂੰ ਕਹਿਣਾ
ਉੱਡ ਕੇ ਆਉਣ ਵਾਲੀ ਹਾਂਡੀ ਨੂੰ ਸਾਰੇ ਛੱਤ ਤੇ ਘੇਰਾ ਪਾਉਂਦੇ। ਨਹੀਂ ਯਾਰ ਇਹ ਹੁੰਦਾ ਵੈਸੇ ਇਦਾਂ ਹੁੰਦਾ ਆਂਟੀ ਹਾਂਜੀ ਮੈਂ ਜਨਮ ਨੂੰ ਮੈਂ ਦੇਖਿਆ ਨਹੀਂ ਸੀ। ਮੈਂ ਇੱਕ ਸੁਣਿਆ ਸੀ ਕਰੀਮਸ਼ੀ ਪਾਰਕ ਮੇਰੀ ਨਾ ਲੈਮਨ ਦੀ ਬਹੁਤ ਕਾਰਖਾਨਾ ਸੀ। ਉਹ ਕਾਰਖਾਨਾ ਸੀ, ਉਹਦੇ ਬਿਲਕੁਲ ਨਾਲ ਦੇ ਘਰ ਮੈਨੂੰ ਪਤਾ ਲੱਗਾ ਕੋਈ ਬੱਚੀ ਹੈ ਤੇ ਉਹਦੇ ਬੋਡੀ ਦੇ ਅੰਦਰੋਂ ਨਾ ਸੂਈਆਂ ਨਿਕਲ ਰਹੀਆਂ। ਇਹ ਨਹੀਂ ਮੈਂ ਸੁਣਿਆ ਸੀ, ਮੈਂ ਵੇਖਿਆ ਨਹੀਂ, ਲੇਕਿਨ ਕੋਈ ਨਾਲ ਦੇ ਘਰ ਹੈ ਇਸ ਤਰ੍ਹਾਂ। ਸਾਜੀ ਹਾਂਜੀ ਉਹ ਸੂਈਆਂ ਫਿਰ ਹਾਂਡੀ 'ਚ ਪਾ ਕੇ ਦੱਬ ਕੇ ਤੇ ਉਹ ਫਿਰ ਉਹਦੇ ਬੋਡੀ 'ਚੋਂ ਨਿਕਲਦੀਆਂ ਸੀ। ਹਾਂਜੀ ਸਰ ਇੰਜ ਪਤਾ ਨਹੀਂ ਕੋਈ ਚੱਕਰ ਹੈ। ਉਸਤਾਦ ਜੀ ਦੀ ਗਰਮੀਆਂ 'ਚ ਛਾਤੇ ਸੌਂਦਾ ਸੀ ਨਾ, ਸਾਡੇ ਸਾਰੀ ਫੈਮਿਲੀ ਨੇ ਵੇਖੀ ਇੰਜ ਕਰਕੇ ਨਾ ਹਾਂਡੀ ਜਾਣ ਉੱਪਰੋਂ ਬੰਨੀ ਹੋਈ ਸੀਗੀ। ਉਹ ਯਾਰ ਜਾਣਦੇ ਆ ਉਹ ਮਿੱਠੇ ਖੁਦਾ ਦਾ ਵਾਸਤਾ ਹੈ। ਇਹਨਾਂ ਦੇ ਉੱਤੋਂ ਹਾਂਡੀ ਲੰਗੀ ਪਿੱਛੇ ਰੋਟੀਆਂ ਲੈ ਕੇ ਭੱਜੀ ਜਾਂ ਮੈਂ ਖੁਦਾ ਬੰਦਾ ਪੱਤੋਂ ਕੀ ਬੋਲ ਗਏ ਐ ਕਰਕੇ ਹਾਂਡੀ ਉੱਡੀ ਜਾਂਦੀ, ਆਪੂ ਕਹਿੰਦੇ ਲੱਗਦਾ ਕਿ ਤਾਂ ਖੁੱਡਾ ਖੁੱਲਾ ਰਹਿ ਗਿਆ। ਬਾਤ ਕਰਦੇ। ਇਹ ਹਕੀਕਤ ਆ, ਘੁੰਮਦੀ ਜਾਂਦੀ ਹੁੰਦੀ ਉਹ ਸਾਰ ਯਾਰ ਜਾਣਦੇ ਯਾਰ ਇਹਨੇ ਜਿਹਦੇ ਵੱਜ ਗਈ ਉਹਦੀ ਜ਼ਿੰਦਗੀ ਤਬਾਹ। ਉਹ ਚੱਲ ਏ। ਉਹ ਪੈਰਾਂ ਭਾਰ ਬਹਿ ਗਿਆ ਭਾਜੀ। ਤਬਾਹ ਬੱਲੀਏ ਠਹਿਰ ਇਹਦਾ ਇਹ ਜਦੋਂ ਇਹਨਾਂ ਦੇ ਉੱਤੋਂ ਲੰਗੀ ਨਾ ਸੇਮ ਟਾਈਮ ਨੋਟ ਕਰਕੇ ਅਗਲੇ ਦਿਨ ਸਾਰੇ ਘਰ ਦੇ ਦੋ ਦੋ ਰੋਟੀਆਂ ਅੱਗੇ ਲੱਗ ਪਏ। ਹਾਂਡੀ ਨਹੀਂ ਆ ਉਹ ਹਾਂਡੀ ਘੁੰਮਦੀ ਲੰਗੀ ਆ, ਅੱਖਾਂ 'ਚ ਤਰੀ ਪੈ ਗਈ, ਧੁੰਦਾ ਤਰੀ ਉੱਤੇ। ਇੱਕ ਦਿਨ ਉਸਤਾਦ ਦੀ ਹਾਂਡੀ ਲੱਗੀ ਇਹਨਾਂ ਦੀ ਛੱਤ ਤੋਂ, ਇਹਨਾਂ ਨੇ ਟਾਈਮ ਨੋਟ ਕਰ ਲਿਆ। ਅਗਲੇ ਦਿਨ ਕੋਬ ਹੋਏ ਵਾਲੀ ਵਰਦੀ ਪਾ ਕੇ ਥੱਲੇ ਆਇਆ, ਪਿਸਟਲ ਲੈ ਕੇ ਤੁਹਾਡੀ ਕੀ ਠਾਹ ਮਾਰੀ ਥੱਲੋਂ ਸ਼ੋਰਾ ਪਾਉਂਦੇ। ਕੱਲ ਉਹ ਹੁਣ ਉਹਦੇ ਉੱਪਰੋਂ ਹਾਂਡੀ ਲੰਘਣ ਡਈ ਹੈ ਤੇ ਹਾਂਡੀ ਘੁੰਮਣ ਤੇ ਥੱਲੇ ਕਹੀ ਸ਼ੋਰਾ ਰੁੜ ਜਾਣਾ, ਸ਼ੋਰਾ ਰੁੜ ਜਾ। ਉਸਤਾਦ ਜੀ ਮੈਂ ਹਕੀਕਤ ਪਿਆਰ ਕਰ ਰਿਹਾ ਵਾਂ, ਏਦਾਂ ਹੀ ਸੀਰੀਅਸਲੀ ਚੀਦਾ ਨਹੀਂ ਮੈਂ ਕਰ ਰਿਹਾ। ਲੋ ਯਾਰ ਉਸਤਾਦ ਜੀ ਅਸੀਂ 4 ਪਾਈਆਂ ਉਸ ਨੂੰ ਨੀਚੇ ਲੈ ਗਏ ਸੀ। ਯਾਰ ਬਸ ਕਰਦੇ ਯਾਰ। ਚਿੜੀ ਉੱਡੀ ਖੇਡਣ ਦੇ ਬੱਚਿਆਂ ਨਾਲ ਤੇ ਉਹਨਾਂ ਨੂੰ ਕਹਿੰਦੇ ਚਿੜੀ ਉੱਡੀ ਹਾਂਡੀ ਉੱਡੀ। ਆਂਟੀ ਗਈ, ਮੈਂ ਕਿਹਾ ਮਗਰ ਨਹੀਂ ਭੱਜਿਆ ਜੀ, ਕਹਿੰਦਾ ਮਸਲਾ ਦੀ ਦਾਲ ਹੈ ਯਾਰ। ਉੱਡਦੀ ਹਾਂਡੀ ਤਾਂ ਜੀ ਵੇਖ ਕੇ ਘਰ ਵਾਲੀ ਹਾਂਡੀ ਨੂੰ ਤਲਾਮਾ ਪਾ ਗਿਆ। ਉਹਨੂੰ ਵੀ ਡੋਂਦੇ ਏਡਾ ਨਹੀਂ ਨਹੀਂ ਘਰ ਵਾਲੀ ਹਾਂਡੀ ਨਾਲ ਨੂੰ ਗਾਢੀ ਪਾ ਰਹੇ ਆ। ਏਡਾ ਬੇਵਕੂਫ ਤੇ ਹਾਂਡੀ ਉੱਡ ਜਾਣੇ ਥੱਲੇ ਦਾਣਾ ਪਾਉਣੇ ਆ ਆ ਇਹਦਾ ਇਹ ਜਾਊਗੀ। ਇਹ ਸਾਜੀ ਸਹੀ ਗੱਲ ਹੈ। ਹਾਂਡੀ ਨਹੀਂ। ਵੱਜ ਗਈ ਨਾ ਸਾਜੀ। ਨਹੀਂ ਮੈਂ ਸਾਡੇ ਮੈਂ ਲਾਹੌਰ ਰਹਿੰਦਾ ਸੀ ਨਾ, ਮੈਂ ਸਵੇਰ ਬਾਹਰ ਆਇਆ ਕਮਰੇ ਚੋਂ ਤੇ ਸਾਡੇ ਉਹ ਥੋੜਾ ਜਿਹਾ ਲੌਨ ਸੇਮ ਟੈਪ ਸੀ, ਬਾਹਰ ਉੱਤੇ ਛੱਤ ਨਹੀਂ ਸੀ ਪੂਰੇ ਦੇ ਉੱਤੇ ਨਾ। ਹੁਣ ਇੱਕ ਬੰਦਾ, ਕਈ ਬੰਦੇ ਹੁੰਦੇ ਨੇ ਨਾ ਮੇਰੇ ਵਰਗੇ ਕੋਡ, ਉਹ ਮੰਨਦੇ ਨਹੀਂ, ਉਹਨਾਂ ਨੇ ਲੌਜੀਕ ਲੱਭਣ ਲੱਗ ਪੈਣੀ। ਕੱਢਣਾ ਹੁੰਦਾ ਲੌਜੀਕ ਲੱਭਣ ਲੱਗ ਪੈਣੀ। ਅੱਛਾ ਇੱਥੋਂ ਕੋਈ ਚੀਜ਼ ਲੈ ਕੇ ਆਈ, ਉਧਰ ਉਹਨਾਂ ਨੇ ਸੋਚਣਾ ਹੀ ਨਹੀਂ। ਉਸਤਾਦ ਜੀ ਉਸ ਦਿਨ ਕੋਈ ਲੌਜਿਕ ਮੇਰੀ ਕੰਮ ਨਹੀਂ ਆਈ। ਅੱਛਾ ਜੀ। ਮੈਂ ਤੁਹਾਨੂੰ ਦੱਸਦਾ, ਲਾਈਕ ਇਹ ਵਿਹੜਾ ਨਾ ਇੱਕ ਮਸਾਜਿਦ ਵਿੱਚ ਬੈਠੇ, ਹਾਂਜੀ ਇਹਦੇ ਹਰ ਵਿਹੜੇ ਦੀ ਹਰ ਜਗ੍ਹਾ ਤੇ ਇਕੁਅਲ ਬਲੱਡ ਦੇ ਸੀ ਉਹਦੇ ਛਿੱਟੇ। ਹਾਂਜੀ ਔਰ ਇਹ ਨਹੀਂ ਮੈਂ ਹੁਣ ਹਿਸਾਬ ਲਵਾਂ ਯਾਰ, ਉਸ ਨੁੱਕਰ 'ਚ ਦਰਖਤ ਆ, ਉੱਥੇ ਕੋਈ ਪਰਿੰਦਾ ਲੈ ਕੇ ਬੈਠਾ ਹੋਏਗਾ, ਇੱਕ ਮਿਸਾਲ ਕੋਈ ਚੀਲ ਕਊਆ, ਉਹਨੇ ਉੱਥੇ ਖਾਦਾ ਵਾ ਤੇ ਉੱਥੇ ਡਿੱਗਣਾ ਚਾਹੀਦਾ। ਇੱਧਰ ਕੁਛ ਵੀ ਨਹੀਂ ਹੈਗਾ, ਇੱਧਰ ਨਾ ਦਰਖਤਾਂ ਨਾ ਇੱਧਰ ਦਰਖਤਾਂ, ਐ ਇੰਜ ਪੌੜੀਆਂ ਜਾਂਦੀਆਂ, ਪੌੜੀਆਂ ਦੇ ਵੀ ਇੰਜ ਸਾਈਡ। ਅੱਛਾ ਹੁਣ ਮੇਰੀ ਕੋਈ ਲੌਜਿਕ ਉੱਥੇ ਕੰਮ ਨਹੀਂ ਆ ਰਹੀ। ਆਪਣੇ ਆਪ ਨੂੰ ਐਵੇਂ ਤਸੱਲੀ ਦੇਣੀ ਨਾ, ਮੁਨਕਰ ਟੈਪ ਤਬੀਅਤ ਵੀ ਮੰਨਣਾ ਨਹੀਂ ਵੀ ਕੁਝ ਹੋ ਸਕਦਾ, ਤੇ ਉਹ ਹੁਣ ਤਸੱਲੀ, ਉਹ ਮੇਰੇ ਕੋਲ ਤਸੱਲੀ ਨਾ ਦਿੱਤੀ ਜਾਏ ਆਪਣੇ ਆਪ ਨੂੰ। ਯਾਨੀ ਕਿ ਸੋਚ ਕੇ ਝੁਠਲਾਈ ਜਾ ਰਹੇ। ਆਪੇ ਹੀ ਝੁਟਲਾਈ ਜਾ ਰਿਹਾ ਕਿ ਅੱਛਾ ਚੱਲ ਇੱਕ ਸਾਈਡ ਤੇ ਦਰਖਤ ਸੀ ਬੜਾ ਵੱਡਾ, ਹਾਂਜੀ ਤੇ ਉਹ ਦਰਖਤ ਤੇ ਮੈਂ ਹਿਸਾਬ ਲਾਇਆ ਕਿ ਅੱਛਾ ਮੈਂ ਕਿਹਾ ਚਲੋ ਦਰਖਤ ਤੋਂ ਲੈ ਕੇ ਉੱਡਿਆ ਕੋਈ ਐ ਨੂੰ ਗਿਆ, ਇੱਕ ਮਿਸਾਲ ਆ, ਤੇ ਇੰਜ ਹੋਵੇ ਤੇ ਉੱਥੇ ਕਿਉਂ? ਫਿਰ ਮੈਂ ਕਹਾਂ ਅੱਛਾ ਆਉਣ ਗਿਆ ਤੇ ਉੱਥੇ ਕਿਉਂ ਆ? ਉਹ ਪੂਰੇ ਨਾ ਉਸ ਜਗ੍ਹਾ ਤੇ ਇਕੁਅਲ ਬਲੱਡ ਦੇ ਨਿਸ਼ਾਨ ਸੀ। ਮੈਂ ਕਿਹਾ ਯਾਰ ਹੁਣ ਇਹਨਾਂ ਨੇ ਡਰ ਜਾਣਾ, ਘਰਦਿਆਂ ਨੇ ਉੱਠ ਕੇ, ਮੈਂ ਭਾਈ ਪਾਣੀ ਛੱਡ ਕੇ ਸਾਰਾ ਸਾਫ਼ ਕਰਕੇ ਅੱਲਾ ਇਸ ਵਕਤ ਮੈਂ ਕਿਹਾ ਓਕੇ, ਮੈਂ ਉਹਨੂੰ ਦੱਸਿਆ ਹੀ ਨਹੀਂ, ਲੇਕਿਨ ਮੈਂ ਆਪਣੀ ਅੱਖੀਂ ਦੇਖਿਆ ਸੀ ਇਹਨਾਂ ਨੂੰ। ਮੈਂ ਵੀ ਦੇਖਿਆ। ਇਹਨੇ ਆਪਣੀ ਅੰਮੀ ਜੀ ਨੂੰ ਕਿਹਾ, ਅੰਮੀ ਜੀ ਦੁਸ਼ਮਣ ਦੀ ਹਾੜੀ ਦੇਣੀ। ਅੱਗੋਂ ਅੰਮੀ ਕਹਿੰਦੀ ਅੱਲਾ ਪੁੱਤ ਖਾਣ ਹੁੰਦਾ ਹੀ ਇਹ ਬਹੁਤ। ਹਾਂਜੀ ਇਹ ਜੀ ਇਹਨੇ ਕਿਹਾ ਦੁਸ਼ਮਣ ਦੀ ਹਾਂਡੀ ਦੇਣੀ, ਉਹਨੇ ਕਿਹਾ ਪੁੱਤ ਆਪ ਤੋਂ ਰੋਜ਼ ਸੱਜਣਾ ਕੋ ਸਾਲਨ ਲੈ ਕੇ ਆਉਣਾ। ਇਹਨੇ ਕਿਹਾ ਅੰਮੀ ਜੀ ਦੁਸ਼ਮਣ ਦੀ ਹਾੜੀ ਦੇਣੀ ਆ। ਅੱਗੋਂ ਬਾਜੀ ਕਹਿੰਦੀ ਤੂੰ ਲੈ ਕੇ ਕਾਹਤੋਂ ਆਇਆ ਸੀ? ਆਂਟੀ ਲੰਗੀ ਆ, ਝੁੱਪ ਕੇ ਫ੍ਰਿਜ 'ਚ ਰੱਖਦੀ ਇਹਨਾਂ ਉਹ ਫ੍ਰਿਜ ਦੇ ਅੰਦਰੋਂ ਬੋਲ ਕਰੀ ਟਕ ਟਕ, ਮੈਂ ਜਾਣਾ ਵਾ। ਮੈਂ ਲੈਣਾ ਚਾਹਤੀ। ਏਡਾ ਬੇਵਕੂਫ ਆ, ਨਸੀਰ ਫੁੱਟੀ ਜਾਂ ਧੋ ਨਹੀਂ ਡਿਆ, ਉਹਦੀ ਡ੍ਰਿਪ ਭਰਨਾ ਵੇਚਣ ਲਈ। ਹਾਂਡੀ ਇਹਨਾਂ ਦੇ ਬੋਟ ਹਾਂਡੀ ਨੰਗੀ ਤੇ ਕਿਤੇ ਅੜ ਗਈ ਏਰੀਅਲ ਨਾਲ, ਤੇ ਇੱਕ ਬੰਦਾ ਆਇਆ ਕਹਿੰਦਾ ਭਾਜੀ ਤੁਹਾਡੇ ਕੋਟੇ ਤੇ ਸਾਡੀ ਹਾਂਡੀ ਫਸ ਗਈ। ਨਹੀਂ ਸਾਜੀ ਇੰਜ ਨਹੀਂ ਹੁੰਦਾ ਵੀ ਇੰਜ ਉੱਡਦੀ ਹਾਂਡੀ ਜਾ ਰਹੀ ਹੈ ਜੀ, ਤੇ ਇਹ ਜਾਣਦੇ ਹੋ। ਲੇਕਿਨ ਇਹ ਵਾ ਕਿ ਵਜੂਦ ਹੈ ਨਾ ਚੀਜ਼ਾਂ ਦਾ। ਸਹੀ ਗੱਲ। ਕੈਸਾ ਮੁੱਕਰਿਆ ਕਹਿੰਦਾ ਉਹ ਠੀਕ ਹੈ, ਲੇਕਿਨ ਇਹ ਹੈ ਕਿ ਵਜੂਦ ਇਹਨਾਂ ਦਾ ਹੈ। ਹੁਣ ਉਹ ਜਿਹੜਾ ਅੱਖੀਂ ਵੇਖਿਆ ਸੀ ਉਹ ਕਿੱਧਰ ਗਿਆ? ਮੈਂ ਵੇਖਿਆ ਉਸਤਾਦ ਜੀ, ਮੈਂ ਤੁਸੀਂ ਮੇਰੀ ਅੰਮੀ ਨੂੰ ਪੁੱਛ ਲਿਓ। ਕੀ ਵੇਖਿਆ? ਕਿੱਥੇ ਯਾਰ ਨਾ ਯਾਰ ਹਾਂਡੀ ਉਤੋਂ ਬੰਨੀ ਹੋਈ ਸੀ ਬਕਾਇਦਾ, ਲਾਲ ਕਪੜਾ ਸੀ। ਤੂੰ ਥੱਲਿਓ ਹਨੇਰੇ ਨੂੰ ਰਾਤ ਨੂੰ ਕਿੱਦਾਂ ਪਤਾ ਲੱਗ ਗਿਆ ਵੀ ਦੂਰ ਇੱਥੋਂ ਲੱਗ ਕੇ ਗਏ, ਇੱਥੋਂ ਲੱਗ ਕੇ ਗਈ ਜਾਂ ਹਾਂਡੀ ਰੁਕ ਕੇ ਉਹਨੇ ਤੈਨੂੰ ਲਾਲ ਕਪੜਾ ਦਿਖਾਇਆ ਫੇਰ ਆ ਕੇ ਗਈ? ਮੈਂ ਸੁੱਤਾ ਆ ਸੁੱਤਾ ਤੁਹਾਡੀ ਦਾ ਥੱਲੀ ਸਾਈਡ ਨਜ਼ਰ ਆ ਰਹੀ, ਤੈਨੂੰ ਕਿ ਪਤਾ ਹਨੇਰੇ ਦੇ ਵਿੱਚ ਉੱਤੇ ਲਾਲ ਕਪੜਾ ਵਾ? ਟਾਈਮ ਕਮਰੇ ਦਾ ਸਮਾਨ। ਠਹਿਰ ਜਾ ਇੱਕ ਮਿੰਟ ਯਾਰ, ਇੱਕ ਮਿੰਟ ਲੌਜੀਕਲੀ ਗੱਲ ਪੁੱਛਦਾ, ਰਾਤ ਦਾ ਟਾਈਮ
ਰਾਤ ਨੂੰ ਤੂੰ ਲੰਮੇ ਪਿਆ, ਉੱਤੋਂ ਹਾਂਡੀ ਲਿਆ ਰਹੀ ਹੈ। ਇਹ ਫਸ ਗਿਆ ਸੀ ਇਹ ਗਿਆ ਸਾਜੀ ਨਹੀਂ ਭਾਈ ਨੇ ਹਾਡੀ ਤੇ ਛੋਟਾ ਭਰਾ ਵੀ ਡਰ ਇਹ ਗਿਆ। ਸੀਐਮ ਫਸ ਗਿਆ। ਵਿੱਚ ਲਾਲ ਕਪੜਾ ਸੀ ਔਰ ਬਕਾਇਦਾ ਅੱਗ ਬਲ ਰਹੀ, ਸ਼ੋਲੇ ਭੜਕ ਰਹੇ ਸੀਗੇ। ਭਾਈ ਜੀ ਨੇ ਕਿਉਂ ਠਹਿਰ ਜਾਓ, ਤੂੰ ਲਾਲ ਕੱਪੜਾ ਤੇ ਪਹਿਲੇ ਸਾਬਤ ਕਰ ਲਾ, ਜੋਲੇ ਵੀ ਪਾ ਲੈ। ਇਹ ਤਾਂ ਧੋਤੀ ਖੋਰ ਰਹਾ ਹੈ। ਤੂੰ ਥੱਲਿਓਂ ਦੇਖ ਰਿਹਾ ਆਂਟੀ, ਹਾਂਜੀ ਥੱਲਿਓਂ ਇੰਜ ਹੁੰਦੀ ਨਾ ਆਂਟੀ, ਹਾਂਜੀ। ਉਹਦਾ ਮੂੰਹ ਇੰਜ ਹੋਏਗਾ। ਹਾਂਜੀ। ਹੁਣ ਇੱਥੇ ਲਾਲ ਕੱਪੜਾ ਬੰਨਿਆ, ਥੱਲਿਓਂ ਇੰਜ ਜਾ ਰਹੀ, ਤੇ ਤੂੰ ਕਿਤੇ ਦੇਖ ਲਿਆ ਲਾਲ ਕੱਪੜਾ? ਐ ਮੈਂ ਸੁੱਤਾ ਥੋੜਾ ਲੰਬਦਾ ਵੀ ਪਿਆ ਸੀ। ਇਹ ਦੇਖੋ ਪੋਜੀਸ਼ਨ ਸਾਡੀ ਸਾਰੇ ਲੱਭੇ ਪਏ ਮੋਬਾਈਲਾਂ ਤੇ ਲੱਗੇ। ਮੈਂ ਕਿ ਇਹ ਕੀ ਜਾਣ ਡਿਆ ਅੱਛਾ। ਹੈ। ਫਿਰ ਅੱਬਾ ਜੀ ਨੇ ਵੇਖਿਆ, ਫਿਰ ਅੱਬੀ ਨੇ, ਫਿਰ ਮੇਰੀ ਕਜ਼ਨ ਆਈ, ਸੁਣੋ ਸਾਰਿਆਂ ਨੇ ਅਸੀਂ ਵੇਖਿਆ। ਅਸੀਂ ਕਿਹਾ ਵੀ ਹਾਂਡੀ ਜਾਣ ਡਈ ਹੈ, ਅੱਛਾ, ਇਹ ਕਿਸੇ ਨੇ ਕਿਸੇ ਦਾ ਬੁਰਾ ਕੀਤਾ, ਤੁਸੀਂ ਸਾਈਡ ਰਾਤ ਦਾ ਟਾਈਮ ਸੀ। ਹਾਂਜੀ। ਤੇ ਰਾਤ ਨੂੰ ਤੇ ਮਤਲਬ ਤੁਸੀਂ ਟਾਰਚਾਂ ਬਾਲ ਕੇ ਮੋਬਾਈਲ ਦੀਆਂ ਖੇਡਦੇ ਸੀ ਵੀ ਹਾਂਜੀ ਯਾਰ? ਜ਼ਿਆਦਾ ਬੁਲੰਦੀ ਨਹੀਂ ਸੀ ਐ ਕਿੰਨੀ ਕੁ ਸੀ? ਜੀ, ਇਹ ਤਕਰੀਬਨ ਕੋਈ 7-8 ਫੁੱਟ ਦੀ ਹੋਣੀ। ਚਲੋ 7-8 ਫੁੱਟ ਤੇ ਮੰਜੀ ਤੋਂ ਬਾਅਦ ਉੱਤੇ ਹਾਂਡੀ ਜਾ ਰਹੀ, ਤੇ ਦੇਖੋ ਇਹ ਕਿੱਦਾਂ ਪਤਾ ਵੀ ਉੱਤੋਂ ਲਾਲ ਕੱਪੜਾ ਬਚਾ? ਔਰ ਬਕਾਇਦਾ ਸਾਡੇ ਲਾਲ ਕੱਪੜਾ ਕਿੱਦਾਂ ਬਚਾ ਤੈਨੂੰ ਪਤਾ ਲੱਗਾ? ਲਾਲ ਲਾਈਟ ਨਿਕਲ ਰਹੀ ਸੀ ਨਾ, ਅੱਛਾ, ਲਾਈਟ ਵੀ ਨਿਕਲ ਰਹੀ ਸੀ। ਔਰ ਲਾਈਟ ਬਕਾਇਦਾ ਨਿਕਲਦੀ ਸੀ। ਹਾਂਜੀ ਐ ਡਕਮਕ ਡੋਲ ਵੀ ਰਹੀ ਸੀਗੀ, ਅੱਛਾ 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 ਜਿੱਦਾਂ ਉਹ ਮੋਮਬਤੀ ਵਾਲੀ ਕੋਠੀ ਨਹੀਂ ਛੱਡੀ ਤੇ ਆਪਾਂ, ਹਾਂਜੀ, ਹਾਂਜੀ। ਐ ਜਾਣ ਰਹੀ ਸੀ। ਅੱਛਾ ਅੱਛਾ। ਫਿਰ ਉਹ ਘਰਦਿਆਂ ਨੂੰ ਤੂੰ ਕੀ ਕਿਹਾ? ਮੈਂ ਐ ਹੁਣ ਤੂੰ ਜਿੰਨੇ ਝੂਠ ਬੋਲਣੇ ਤੇਰੀ ਕਬਰ ਭਾਰੀ ਹੋਈ ਹੈ। ਮੈਂ ਜਿੰਨੇ ਸਵਾਲ ਕਰਨੇ ਨੇ ਮੈਂ ਤੇਰੀ ਕਬਰ ਇੰਨੀ ਭਾਰੀ ਕਰ ਦੇਣੀ ਮਿੱਠੇ, ਤੈਨੂੰ ਕਿਆਮਤ ਵਾਲੇ ਦਿਨ ਤੈਨੂੰ ਤੂੰ ਕਹਿਣਾ ਯਾਰ ਮੈਂ ਹਰ ਜਗ੍ਹਾ ਤੋਂ ਬਚ ਗਿਆ, ਹਾਂਡੀ ਨੇ ਫਸਵਾਤਾ। ਸਾਜੀ ਹਾਂਡੀ ਨੂੰ ਹੱਥ ਦੇ ਕੇ ਰੋਕਣ ਦਿਆ। ਅੱਛਾ, ਬਾਕੀ ਘਰਦਿਆਂ ਨੇ ਕੀ ਕਿਹਾ ਫਿਰ? ਇਹਦੇ ਘਰ ਵੀ ਹਾਂਡੀ ਉੱਡੀ ਆਉਣੇ ਸੀ, ਕਹਤਾ ਫੂਡ ਪਾਂਡ ਵਾਲੇ ਆਰਡਰ ਆਪ ਹੀ ਲੈ ਕੇ ਆਉਣੇ ਆ। ਉਹ ਹਾਂਡੀ ਕਿਤੇ ਉੱਡਦੀ ਜਾਂਦੀ ਤੇ ਉਹਨੂੰ ਕਹਿੰਦਾ ਇਹ ਪਤੀਲੀ। ਨਹੀਂ ਨਹੀਂ, ਏਦਾਂ ਨਹੀਂ ਹੁੰਦਾ ਯਾਰ। ਇਹਨੇ ਅੰਨੀ ਹਾਂਡੀ ਇੱਕ ਭੇਜਤੀ, ਉਹ ਖੰਭਿਆਂ 'ਚ ਵੱਜਦੀ ਫਿਰ। ਬੱਕਰੀ ਹਾਂਡੀ ਬੋਲਾ ਮੈਂ ਖੰਭਿਆਂ 'ਚ ਵੱਜਦੀ ਫਿਰਾਂ। ਬੋਲਾ ਬੱਕਰਾ। ਦੱਸ ਯਾਰ। ਬਹਰਹਾਲ ਤੂੰ ਆਪਣਾ ਬੰਦਾ ਲੱਭ, ਕਿਹੜਾ ਬੰਦਾ ਵਾ। ਬੰਦਾ ਲੱਭ ਗਿਆ ਵਾ, ਹੁਣ ਉਹਨੂੰ ਦੱਸ ਨਹੀਂ ਦਾਨਿਸ਼ ਇੰਨਾ ਨਹੀਂ ਤੇਰਾ ਬੇੜਾ ਕਰ ਸਕਦਾ, ਕਿਉਂਕਿ ਉਹ ਨਹੀਂ ਚਾਹੁੰਦਾ। ਇੱਥੇ ਬੜਾ ਲੁਕਿਆ ਹੀ ਹੱਲੇ ਤੇ ਤੂੰ ਫੇ ਮੁਕੰਮਲ ਨਹੀਂ ਵੇਖਿਆ ਇਹਨੂੰ। ਅੱਛਾ ਜੀ, ਅੱਧਾ ਕਰਦਾ ਗਿਆ ਹੱਲੇ ਵੀ ਜ਼ਾਹਰ ਨਹੀਂ ਹਾਂ ਦਾਹਰ ਨਹੀਂ ਆ, ਇਹ ਕਹਿਣਾ ਅੰਦਰੂਨਾ ਵਾ ਹੱਲੇ। ਇਹ ਵਾਅਦਿਆਂ ਹੁੰਦਾ ਹੀ ਨਹੀਂ ਆ। ਜੀ ਆਈਫੋਨ 'ਚ ਇੱਕ ਐਪ ਆ, ਤੁਸੀਂ ਹਾਨੀ ਰੋਕ ਸਕਦੇ ਹੋ। ਹੈ ਹਾਂਜੀ ਹਾਂਜੀ। ਇਹ ਐਪ ਵੀ ਆ ਜਾਣੀ ਹੈ ਕਿ ਤੁਸੀਂ ਐਪ ਤੋਂ ਕਿਸੇ ਤੇ ਕਾਲ ਇਲਮ ਕਰ ਦਿਓ, ਹਾਂਜੀ ਸਹੀ ਗੱਲ ਉਹ ਰਜਿਸਟਰਡ ਕਰੋ, ਉਸ ਤੋਂ ਬਾਅਦ ਉਹਦਾ ਨਾਮ ਰੱਖੋ, ਉਸ ਤੋਂ ਬਾਅਦ ਥੱਲੇ ਬਿਮਾਰੀਆਂ ਲਿਖੀਆਂ ਹੋਣ ਕੈਟਾਗਰੀ, ਹਾਂਜੀ। ਫਾਲਜ ਕਰਨਾ ਹੈ, ਕੰਮ ਰੋਕਣਾ ਹੈ, ਉਹਨੂੰ ਸਿਲੈਕਟ ਕਰੋ। ਉਹ ਫਿਰ ਪੈਂਡਿੰਗ ਤੇ ਹੋ ਜਾਂਦੀ ਹੈ। ਹਾਂ, ਸਿਲੈਕਟ ਕਰਕੇ ਉਸ ਤੋਂ ਬਾਅਦ ਉਹ ਕਹੋਗੇ ਜੇਕਰ ਫਾਲੇ ਰੁਕਣਾ ਵਾ ਤੇ ਇਹਦਾ ਜਨਾਬ ਜੀ 1999 ਰੁਪਏ ਲੱਗਣਗੇ। ਹਾਂਜੀ। ਉਸ ਤੋਂ ਬਾਅਦ ਤੁਸੀਂ ਤੁਹਾਡੇ ਮੋਬਾਈਲ ਦੇ ਵਿੱਚੋਂ ਇੱਕ ਉਹਨੂੰ ਮਿਸ ਕਾਲ ਜਾਏਗੀ, ਉਹਦੇ ਮੋਬਾਈਲ 'ਚ ਯੈਸ, ਉਹਨੂੰ ਉਹ ਬਿਮਾਰੀ ਸ਼ੁਰੂ ਹੋ ਜਾਏਗੀ। ਅਸਰ ਸ਼ੁਰੂ ਹੋ ਜਾਂਦਾ। ਐਪ ਹੈਗੀ ਆ ਮੈਜਿਕੋ ਐਪ। ਚਲੋ ਹਾਂਜੀ, ਬਾਕਾਇਦਾ ਮੈਜਿਕੋ ਐਪ ਨਿਕਲ ਹਾਂਜੀ। ਚੁੱਕੀ ਆ। ਮੈਜਿਕੋ ਹਾਂਜੀ, ਬੰਦਾ ਮਾਰਨ ਤੱਕ ਵਿੱਚ ਸਹੂਲਤਾਂ ਮੌਜੂਦ। ਬਲੈਕ ਮੈਜਿਕੋ। ਨਹੀਂ ਬਾਹਰ ਲੈ ਐਵੇਂ ਗੱਲਾਂ ਬਾਤਾਂ ਮੈਨੂੰ ਨਹੀਂ ਪਤਾ ਭਾਈ, ਮੈਂ ਨਹੀਂ ਦੇਖਿਆ। ਮੈਨੂੰ ਵੀ ਨਹੀਂ ਪਤਾ ਭਾਈ, ਮੈਂ ਵੀ ਨਹੀਂ ਦੇਖਿਆ। ਸਾਡੀ ਯਾਰਾਂ ਦੋਸਤਾਂ ਨੂੰ ਪੁੱਛਦੇ ਭਲਾ WhatsApp ਵਾਲੇ ਮੈਸੇਜ ਤੋਂ ਐਡੀ ਵਾਲੀ ਐਪ ਚੱਲ ਜਾਂਦੀ ਸੋਸ਼ਲ ਮੀਡੀਆ। ਯਾਰ ਜਿਹਦੇ ਤੇ ਕਾਲਾ ਇਲਮ ਕਰਨਾ ਸੀ, ਉਹ ਤਾਂ ਕੋਈ ਹੌਟਸਪੌਟ ਲੈ ਕੇ ਉੱਤੇ ਹਾਂਡੀ ਚੜਾਉਂਦੇ ਉਹ ਤਾਂ ਬਖਸ਼ ਓਏ ਆ ਕੀ ਧਿਆਨ ਕਰ ਗੱਲ ਕਿਹੜੀ ਹੋਈ ਤੇ ਪਿਛਲਾ ਹਾਸਾ ਪਾਉਂਦੇ ਮੇਰੇ ਤੇ। ਲੋ ਜੀ, ਤੁਸੀਂ ਆਪਣਾ ਆਪਣਾ ਕੋਈ ਵਾਕਿਆ ਸੁਣਾਓ ਜੈਨੂਇਨ, ਜਿਹੜਾ ਤੁਹਾਨੂੰ ਲੱਗਾ ਹੋਵੇ ਕਿ ਯਾਰ ਇਹ ਕੋਈ ਰੂਹਾਨੀ ਤਾਕਤ ਆ ਜਿਹੜੀ ਇਹ ਕਰ ਰਹੀ ਆਪਣੀ ਲਾਈਫ ਦਾ ਕੋਈ। ਚਲੋ ਮੈਂ ਤੁਹਾਡੇ ਹੋਣੇ ਆ, ਮੈਨੂੰ ਤੇ ਯਾਦ ਕਰਨਾ ਪੈਣਾ। ਉਸਤਾਦ ਜੀ ਰਿਸੈਸ ਹੁੰਦੀ ਸੀ ਤਫਰੀ ਟਾਈਮ, 2 ਪੀਰੀਅਡ ਬਾਅਦ ਚ ਹੁੰਦੇ ਸੀ, 6 ਪੀਰੀਅਡ ਪਹਿਲੇ ਹੁੰਦੇ ਸੀ, 2 ਪੀਰੀਅਡ ਅਸਨੈਨ ਸਕੂਲ 'ਚ? ਹਾਂਜੀ। ਅੱਛਾ। ਸਾਡੇ ਨਾਲ ਇੱਧਰ ਕਿੱਕਰ ਹੁੰਦੀ ਸੀ, ਉੱਥੇ ਪ੍ਰਾਇਮਰੀ ਹਿੱਸਾ ਹੁੰਦਾ ਸੀ, ਪ੍ਰਾਇਮਰੀ ਯਾਨੀ ਕਿ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਤੱਕ ਉਹ ਕਮਰੇ ਹੁੰਦੇ ਸੀ, ਅੱਗੇ ਮਿਡਲ ਸ਼ੁਰੂ ਹੋ ਜਾਂਦਾ। ਸਾਡੀ ਡਿਊਟੀ ਲਾਤੀ ਉਸਤਾਦ ਹੁਣਾਂ ਨੇ, ਕਹਿੰਦੇ ਰਿਸੈਸ ਤੋਂ ਬਾਅਦ ਹੈ ਨਾ, ਯਾਨੀ ਕਿ ਜਿਹੜੇ 2 ਪੀਰੀਅਡ ਆ ਉਸ ਤੋਂ ਬਾਅਦ ਜੋ ਛੁੱਟੀ ਹੁੰਦੀ ਆ, ਤੁਸੀਂ ਸਫਾਈ ਕਰਕੇ ਜਾਣੀ ਕਮਰੇ ਦੀ। ਉਸਤਾਦ ਜੀ ਮੈਂ ਸਫਾਈ ਕਰਨ ਗਿਆ ਕਮਰੇ ਦੀ, ਸਾਰੇ ਚਲੇ ਗਏ, ਮੈਂ ਇਕੱਲਾ ਰਹਿ ਗਿਆ। ਮੈਨੂੰ ਵਾਲਾਂ ਦਿੱਤੀਆਂ ਗ੍ਰੈਟਰ ਨੇ, ਯਕੀਨ ਕਰੋ, ਪਿੱਛੋਂ ਉਹਨੇ 2 ਵਾਰ ਕਿਹਾ ਕਾਦਰ। ਹਾਂ, ਕਾਦਰ ਇਹ ਜਿਹੜੀ ਇਦਾਂ ਦੀ ਗੱਲ ਆ ਨਾ, ਹਾਂਜੀ। ਇਹ ਡਾਊਟਫੁਲ ਹੁੰਦੀ, ਇਹ ਡਾਊਟਫੁਲ ਆ, ਇਹ ਹੋ ਸਕਦਾ ਵਾ, ਇਹਦੇ 'ਚ ਕਿਤੇ ਡਾਊਟ ਹੋ ਸਕਦਾ ਕਿਸੇ ਨੇ। ਮੈਂ ਉਹ ਗੱਲ ਕਰ ਰਿਹਾ ਜਿਹਦੇ ਤੇ ਤੁਹਾਨੂੰ ਕਨਫਰਮ ਹੋਵੇ, ਤੈਨੂੰ ਆਵਾਜ਼ਾਂ ਦਿੱਤੀਆਂ ਕਚਾਚੇ, ਤੂੰ ਏਡਾ ਕਿਤੇ ਵਾਦਾ ਹੋ ਸਕਦਾ ਤੈਨੂੰ ਕਿਸੇ ਨੇ ਆਵਾਜ਼ ਦਿੱਤੀ ਹੋਵੇ ਨਾ। ਨਹੀਂ ਸਰ ਜੀ, ਲੈ ਭਾਰੀ ਆਵਾਜ਼ ਸੀ, ਯਾਨੀ ਖੋਫਨਾਕ ਟਾਈਪ। ਅੱਛਾ, ਮੇਰੀ ਗੱਲ ਸੁਣ। ਠੀਕ ਹੈ। ਨਹੀਂ, ਉਹਨਾਂ ਨੇ ਨਹੀਂ ਤੈਨੂੰ ਆਵਾਜ਼ਾਂ ਦੇਣੀਆਂ ਹੁੰਦੀਆਂ, ਉਹਨਾਂ ਨੂੰ ਇਦਾਂ ਦੇ ਨਹੀਂ ਵੀ ਐਵੇਂ ਛੱਡ ਕਾਦਰ ਸੁਪਨਾ ਬਹੁਤ ਹੁੰਦਾ ਸੀ। ਉਹ ਯਾਰ ਛੱਡ ਤੇ ਆਸ਼ਿਕ ਹੋ ਗਈ ਸੀ ਇੱਕ ਚੜੇਲ, ਉਹਨੇ ਬਾਂਹ ਤੇ ਨਾਂ ਲਿਖੀ, ਉਹ ਤੇ ਫੜੀ ਗਈ ਸੀ ਕੋਹ ਉਹ ਯਾਰ ਇੱਕ ਮਿੰਟ, ਮੈਂ ਹੁਣ ਸਾਰੀ ਗੱਲ ਕਰਨ ਤੋਂ ਫਿਰ ਉਹ ਗੱਲ ਹੈ। ਹਾਂਜੀ ਮਿੱਠਾ ਸਾਹਿਬ, ਤੁਸੀਂ ਇਹ ਨਹੀਂ ਹੈ ਡਿਨਾਈ ਫਰਕ ਖਤਮ ਕਰੋ ਜੀ। ਪਤਾ ਕੀ ਗੱਲ ਆ ਜੀ, ਇਦਾਂ ਦੇ ਵਾਕਿਆਤ ਮੇਰੇ ਨਾਲ ਹਾਂਡੀ ਤੋਂ ਇਲਾਵਾ ਦੱਸੀ ਕੋਈ ਵਾਕਿਆ ਨਹੀਂ ਸਾਡੇ ਨਾਲ ਏਦਾਂ ਦਾ। ਨਹੀਂ ਸਾਡੀ ਹੋਇਆ। ਜ਼ਿੰਦਗੀ ਠਾ ਬੰਦੀ ਹੈ। ਆ ਓਕੇ, ਤੂੰ ਦੱਸ ਬਈ, ਸਾਜੀ ਕਿੱਦਾਂ ਦਾ ਵਾਕਿਆ ਵਾ? ਮਤਲਬ ਤੈਨੂੰ ਇੰਝ ਲੱਗੇ ਕਿ ਇਹ ਕੋਈ ਐਸਾ ਹਰਕਤ ਹੋਈ ਹੈ ਜਿਹੜੀ ਨਾ ਕੁਦਰਤੀ ਕੋਈ ਰੂਹਾਨੀ ਕੋਈ ਕੰਮ ਆ, ਕੋਈ ਜਿੰਨਾ ਦਾ ਕੰਮ ਆ, ਕੋਈ ਨਾਰਮਲ ਮੇਰੇ ਨਾਲ ਏਦਾਂ ਨਹੀਂ ਹੋ ਸਕਦਾ।
ਤਾਂ ਜੀ ਬਚਪਨ 'ਚ ਹੋਏ 2-3 ਉਦੋਂ ਨੂੰ ਯਾਦ ਨਹੀਂ ਹੋਣੇ। ਮਤਲਬ ਉਹ ਨਾ ਇੱਕ ਪਲਾਟ 'ਚ ਹਨੇਰਾ ਉਹ ਖੂਫਨਾਕ ਜਿਹਾ ਸੀ ਹਾਂ ਬਸ ਠੀਕ, ਉਹ ਮੈਂ ਸਮਝ ਗਿਆ। ਓਏ ਉਹ ਜਿੰਨਾ ਦਾ ਜੀ ਉਹ ਮੈਂ ਸਮਝ ਤੇ ਗਿਆ। ਉਸ ਤੋਂ ਬਾਅਦ ਇੱਕ ਕਰੈਕਟਰ ਕੋ ਮੈਂ ਟਾਂਟਾ ਹੁੰਦਾ ਓਕੇ ਮੈਂ ਸਮਝ ਗਿਆ ਠੀਕ। ਬਸ ਖੋਲੀ ਨਾ ਅੱਛਾ ਤੂੰ ਦੱਸ ਬਈ। ਉਸਤਾਦ ਜੀ ਕੋਈ ਨਹੀਂ ਕੋਈ ਨਹੀਂ ਮੈਂ ਤੁਹਾਨੂੰ ਦੱਸਦਾ ਜੀ। ਮੇਰੇ ਨਾਲ ਹੋਇਆ। ਲਿਆਉਣੀ ਗੱਲ ਆਪਣੇ ਤੇ ਨਹੀਂ ਇੱਥੇ ਰਹਿ ਰਹੇ ਸਾਡੇ ਰਾਦਾਬਾਦ ਚ ਅਸੀਂ ਰਹਿੰਦੇ ਨੇ 20 ਨੰਬਰ ਗਲੀ ਚ। ਕਿੰਨੇ ਦਿਨ ਨਾ ਮੈਨੂੰ ਇੰਜ ਲੱਗਦਾ ਰਿਹਾ, ਫਿਰ ਮੈਂ ਉਹਦਾ ਗਿਆ ਵੀ, ਫਿਰ ਮੈਂ ਦਾ ਹਿਸਾਬ ਕਿਤਾਬ ਵੀ ਲਾਇਆ ਕਿ ਮੈਂ ਜਦੋਂ ਰਾਤ ਨੂੰ ਲੰਮੇ ਪੈ ਗਿਆ ਨਾ ਸੌਂ ਗਿਆ। ਹੁਣ ਜਿੱਦਾਂ ਇਹਨੇ ਕਿਹੜਾ ਆਵਾਜ਼ ਆਈ ਜਾਂ ਇਹ ਉਹ ਤੇ ਚਲੋ ਇੱਕ ਖੁੱਲਾ ਲੱਗ ਸੀ। ਮੈਂ ਆਪਣੇ ਘਰ ਦੇ ਬੈਠਕ ਦੇ ਵਿੱਚ ਜਿਵੇਂ ਕਮਰੇ 'ਚ ਸੁੱਤਾ, ਠੀਕ ਹੈ ਜੀ, ਮੰਜੀ ਤੇ ਜਾਂ ਮਤਲਬ ਬੈੱਡ ਨਹੀਂ ਸੀ ਉਦੋਂ ਹੁੰਦੇ ਜਾਂ ਥੱਲੇ ਵਿਛਾਇਆ ਕੋਈ ਚੀਜ਼, ਤੇ ਹੁਣ ਉਹਦੀ ਸਾਈਡਾਂ ਤੇ ਨਾ ਖਾਲੀ ਜਗ੍ਹਾ ਵਾ, ਯਾਨੀ ਤੁਹਾਡੇ ਕਮਰੇ ਦੇ ਅੰਦਰ, ਤੇ 2.5 ਮਰਲੇ ਦੀ ਬੈਠਕ ਕਿੱਡੀ ਕੁ ਹੁੰਦੀ, ਛੋਟੀ ਕਿੱਡੀ ਕੁ ਬੈਠਕ ਹੁੰਦੀ। ਤੇ ਮੈਨੂੰ ਨਾ ਕਲੀਅਰ ਇੰਜ ਲੱਗਣਾ ਕਿ ਮੇਰੇ ਨਾ ਇਸ ਬੈੱਡ ਦੇ ਆਲੇ ਦੁਆਲੇ ਯਾਨੀ 1.5-2 ਫੁੱਟ ਦੂਰ ਨਾ ਇੰਜ ਪੂਰੇ ਕਮਰੇ 'ਚ ਨੰਗੇ ਪੈਰੀ ਕੋਈ ਬੰਦਾ ਫਿਰ ਰਿਹਾ। ਇਹਨੂੰ ਨੇ ਜੁੱਤੀ ਨਹੀਂ ਪਾਈ, ਲੇਕਿਨ ਪੈਰ ਨੰਗੇ, ਔਰ ਨੰਗੇ ਪੈਰ ਦੀ ਜਿਹੜੀ ਹਨੇਰੇ 'ਚ ਨਹੀਂ ਹੁੰਦੀ ਆਹਟ ਧਮਕ ਨਹੀਂ ਸੀ, ਯਾਨੀ ਧਮਕ ਨਹੀਂ, ਬਹੁਤ ਕਲੀਅਰ ਨਹੀਂ ਕਿ ਵੀ ਡੱਕ ਨਹੀਂ, ਮੈਨੂੰ ਇੰਜ ਲੱਗਣਾ ਫਿਰ ਰਿਹਾ। ਅਹਿਸਾਸ ਹੋਣਾ ਕਿ ਹਾਂਜੀ 2 ਦਿਨ 4 ਦਿਨ 5 ਦਿਨ 8 ਦਿਨ 10 ਦਿਨ ਏਦਾਂ ਹੁੰਦਾ ਰਿਹਾ। ਫਿਰ ਮੈਂ ਇੱਕ ਮੇਰੇ ਦੋਸਤ ਸੀ ਇੱਕ ਬੜੇ ਅੱਛੇ, ਉਹਨਾਂ ਕੋਲ ਗਿਆ, ਉਹਨਾਂ ਨੇ ਫਿਰ ਮੈਨੂੰ ਕੁਰਾਨ ਦੀ ਇੱਕ ਐਤ ਦੱਸੀ, ਉਹਨਾਂ ਨੇ ਕਿਹਾ ਤੂੰ ਪੜ੍ਹੀ ਜਾਣੀ ਬਸ। ਮੈਂ ਫਿਰ ਉਹ ਪੜ੍ਹੀ ਗਿਆ, ਫਿਰ ਉਹ ਆਪੇ ਖਤਮ ਹੋ ਗਿਆ। ਤੇ ਮੰਨੋ ਨਾ ਸਾਜੀ ਹੁਣ ਤੇ ਮੈਂ ਕਦੋਂ ਕਿਹਾ ਵੀ ਨਹੀਂ, ਮੈਂ ਕਦੋਂ ਨਹੀਂ ਮੰਨਣ ਦਿਆ। ਹੁਣ ਤੁਸੀਂ ਮੈਨੂੰ ਝੂਠਾ ਕਰਾ ਨਹੀਂ ਆ ਵੱਡਾ ਫਰੇਮ ਜਿਹੜਾ ਵੀ ਹਾਂਡੀ ਜਾ ਰਹੀ ਉੱਤੇ ਬੱਜੀ ਥੱਲੋਂ ਲਾਈਟਾਂ ਨਿਕਲਦੀਆਂ, ਇਹ ਅਸਲ ਗੱਲ ਨਾ ਕਰਨ ਵਾਲੀ। ਹਾਂਜੀ ਇਹ ਸਾਡੇ ਨੱਕ ਕੀ ਹੈ ਮਿੱਠਾ ਕੇ ਉਹ ਖਿੱਚ ਕੇ ਉਹਨੂੰ ਤੱਤਾ ਫੁੱਲ ਕਰਕੇ ਨਾ ਘਿਓ ਨੇ ਹਾਂਡੀ ਛੱਡੀ, ਤੇ ਉਹਨੇ ਵਿੱਚ ਇੱਕ ਆਪਸ਼ਨ ਲਾਤਾ ਵੀ ਮਿੱਠੇ ਦੀ ਮੰਜੀ ਤੋਂ ਤੇ ਥੋੜਾ ਇੰਜ ਹੋ ਗਿਆ ਆ ਪਾ ਗਿਆ ਹਾਂਡੀ ਕਿਉਂ ਪਾ ਗਈ ਹਾਂਡੀ ਕਿਉਂ। ਮੇਰਾ ਇੱਕ ਦੋਸਤ ਆ ਜੀ, ਉਹਨੇ ਮੈਨੂੰ ਕਿਹਾ ਸੀ ਮਿੱਠਾ ਜੀ ਤੁਹਾਡੇ ਘਰ ਦੇ ਜਿਹੜਾ ਸਾਹਮਣੇ ਖੰਭਾ ਵਾ ਨਾ, ਮੈਂ ਉਹਦੇ ਥੱਲੇ ਚੀਜ਼ਾਂ ਦੱਬਾਇਆ ਵਾ, ਜੇ ਤੈਨੂੰ ਜਦੋਂ ਕਿਸੇ ਦਾ ਮਸਲਾ ਬਣੇ ਤੂੰ ਖੰਭੇ ਨਾਲ ਮੱਥਾ ਲਾ ਕੇ ਨਾ 100 ਵਾਰੀ ਕਹਿਣਾ ਚੀਜ਼ ਬਾਹਰ ਆ ਜਾ, ਚੀਜ਼ ਬਾਹਰ ਆ, ਚੀਜ਼ ਬਾਹਰ, 100 ਵਾਰੀ ਪੂਰਾ ਗਿਣ ਕੇ ਪਿੱਛੇ ਨਹੀਂ ਵੇਖਣਾ, ਚੀਜ਼ ਬਾਹਰ ਆ ਜਾਏਗੀ, ਤੇਰਾ ਕੰਮ ਕਰੇਗੀ ਉਹ ਕਰਕੇ ਚੱਲ ਜਾਏਗੀ। ਅੱਛਾ ਜੀ, ਹਾਂਜੀ ਫੇਰ ਕੋਈ ਕੰਮ ਕਰਾਇਆ ਤੂੰ ਮੈਂ ਹਲਕੀ ਬਾਰਿਸ਼ ਹੋਈ ਆ, ਘਰ ਕੋਈ ਨਹੀਂ ਸੀ ਆਇਆ, ਮੈਂ ਕਹਿੰਦੇ ਕੀਤਾ ਇਹਨੇ 100 ਵਾਰੀ ਕਿਹਾ ਬਾਹਰ ਕੋਲ ਭਾਈ ਅੱਜ ਮੈਂ ਥੱਕੀ ਧੰਨਵਾਦ ਤੁਹਾਡੀ ਪਤਾ ਕੀ ਗੱਲ ਹੈ, ਤੁਸੀਂ ਰੋਜ਼ ਹੀ ਇਹੀ ਕੰਮ ਵੀ 100 ਵਾਰੀ 12 ਕਹਿ ਕੇ ਤੂੰ ਸਿਰਫ ਮੇਰੇ ਕੋਲ 10 ਰੁਪਈਆ ਤੋਂ 2 ਰਸ ਮੰਗਾ ਲੈਣੇ। ਕੋਈ ਆਪ ਵੀ ਕੰਮ ਕਰ ਰਿਹਾ ਪਤਾ ਮੈਂ ਕਿੱਥੋਂ ਆਉਣਾ ਹੁੰਦਾ। ਮੈਂ ਖੰਭੇ ਨੂੰ ਮੱਥਾ ਲਾਇਆ, ਹਲਕੀ ਭੂਰ ਪਈ ਸੀ, ਇਸ ਕਿਸਮ ਦਾ ਕਰਨ ਫਿਰ ਉਸ ਤੋਂ ਬਾਅਦ ਮੈਂ ਇਹਦੀ ਆਪਣੀਆਂ ਸਾਰੀਆਂ ਚੀਜ਼ਾਂ ਬਾਹਰ ਸਭ ਤੋਂ ਪਹਿਲਾਂ ਜੇ ਡੇਲੇ ਬਾਹਰ। ਜਦੋਂ ਮੈਨੂੰ ਕਰੰਟ ਪਿਆ, ਮੈਂ ਆਮਨ ਨੂੰ ਕਿਹਾ, ਮੈਂ ਕਿਹਾ ਪਹਿਲੇ ਚੀਜ਼ ਸੋਲਡਰ ਤੇ ਕਰਾ, ਮੈਂ ਖੰਭੇ ਵਾਲਾ ਰਿਸਕ ਨਹੀਂ ਲੈਣਾ ਵੀਰੇ। ਇੱਕ ਅਗਲੀ ਵਾਰੀ ਖੱਬੇ ਤੇ ਗਿਆ ਵਾ ਲਾਉਣ ਵਾਸਤੇ, ਚੀਜ਼ ਬਾਹਰ ਕੱਢਣ ਲਈ ਪਹਿਲੇ ਟੈਸਟਰ ਲਾ ਕੇ ਫੇਰ ਮੱਥਾ ਲਾ ਦਿੱਤਾ। ਲੇਕਿਨ 100 ਵਾਰੀ ਕਹਿਣਾ ਚੀਜ਼ ਬਾਹਰ ਆ ਜਾਏ, ਚੀਜ਼ ਬਾਹਰ ਆ ਜਾਏ, ਤੇ ਚੀਜ਼ ਬਾਹਰ ਆ ਜਾਏਗੀ। ਇਦਾਂ ਹੋਇਆ ਵਾ ਆਫ ਕੋਰਸ। ਅੱਛਾ ਮਾਫੀ ਦੇ ਦਿਓ ਲੈ ਮੇਰਾ ਸੀਰੀਅਸਲੀ ਇੱਕ ਬੰਦਾ ਸਾਡੀ ਗਲੀ ਚਾਟ ਵੇਚਦਾ ਹੁੰਦਾ ਸੀ, ਉਹਨੇ ਜਾਦੂ ਦਿਖਾਉਂਦਾ ਸੀ, ਕਦੀ ਉਹਨੇ ਇੰਜ ਕਰਕੇ ਹੈ ਵੀ ਅੱਖਾਂ ਬੰਦ ਕਰੋ, ਚਾਟ 30 ਰੁਪਏ ਦੀ ਮੈਜਿਕ ਦਿਖਾ ਕੇ ਪਲੇਟ 100 ਰੁਪਏ ਵਿੱਚ ਇੰਜ ਕਿਲੋ ਤੇ ਇੰਜ ਕਰਦਾ ਬੂਟਾ ਹੈ। ਆਹੋ ਨਹੀਂ ਇੰਜ ਕਰਕੇ ਨਾ ਦੇ ਆ ਇਹ ਆ ਦੇ ਹਾਂਜੀ ਆਦਰ ਡਰਾਈਵਰ ਇਹਨੂੰ ਇੰਜ ਕਰਨਾ, ਇਹਨੂੰ ਬਾਅਦ ਕਰਕੇ ਇੰਜ ਰੱਖਣਾ, ਇਹ ਆ ਦੇ ਅੱਧੇ ਜਾਦੂ ਦੇ ਉਸਤਾਦ ਜੀ ਨੂੰ ਹਾਂ ਪੂਰਾ ਨਿਕਲਣਾ ਸੀ ਪਰੇਸ਼ਾਨ ਹੋ ਗਿਆ, ਯਾਰ ਬੂਟਾ ਕਰ ਦਿੰਦਾ ਉਹਨੇ ਇੰਜ ਕਰਕੇ ਉਸਤਾਦ ਜੀ ਮੈਂ ਇੱਥੇ ਤੀਲੀ ਦਾ ਨਾਮ ਲਿਖੂੰਗਾ, ਤੁਹਾਡਾ ਨਾਮ ਇੱਥੇ ਰੱਖ ਦਿਆ ਜਾਏਗਾ। ਕਿੱਥੇ ਤੀਲੀ ਤੇ ਇੰਜ, ਤੀਲੀ ਦੇ ਮਤਲਬ ਯਾਨੀ ਕਿ ਤੀਲੀ ਦਾ ਨਾਮ ਲਿਖਣਾ ਦਤਰੀ ਤੇ ਮੈਂ, ਮੱਚ ਦੀ ਤੀਲੀ ਨਾਲ। ਹਾਂਜੀ ਅੱਛਾ ਨਾਮ ਮੈਂ ਅਗਲਾ ਆਵਾਂਗਾ ਏਦਾਂ ਨਾਮ ਆ ਜਾਏਗਾ ਉੱਥੇ ਕਿੱਥੇ ਤੁਹਾਡਾ ਇੱਥੇ ਤਰੀ ਤੇ। ਯਾਰ ਇਹਦੀ ਗੱਲ ਮੈਨੂੰ ਸਮਝਾਈ ਕੀ ਕਹਿ ਰਿਹਾ। ਮੈਂ ਦਾਦਾ ਸਾਦੇ ਕਾਗਜ਼ ਤੇ ਨਾ ਤੁਸੀਂ ਬਲੀਚ ਦੇ ਨਾਲ ਉਹ ਨਹੀਂ ਬਲੀਚ ਨਾ ਕੋਈ ਸ਼ਾਇਦ ਮੈਂ ਤੀਲੀ ਤੁਸੀਂ ਮੈਨੂੰ ਦੇ ਦੇਣੀ ਹੈ ਬਸ, ਮੈਂ 1-2 ਵਾਰੀ ਆਪਣੇ ਯਾਨੀ ਕਿ ਨਿਜ਼ਾਮ ਨਾਲ ਇੱਥੋਂ ਦੇ ਦੇਣਾ ਪੜ੍ਹਾਈ ਕਰਕੇ। ਅੱਛਾ ਮੈਂ ਸਾਦੀ ਤੀਲੀ ਨਾਲ ਇੱਥੇ ਨਾਂ ਲਿਖਾਂਗਾ, ਉਸ ਤੋਂ ਬਾਅਦ ਤੀਲੀ ਸਿਰ ਦਾਂਗੇ ਤਾਂ ਸੱਚਮੁੱਚ ਲਿਖਿਆ ਹੋਏਗਾ। ਹਾਂਜੀ ਆ ਕਾਗਜ਼ ਨੂੰ ਅੱਗ ਬਾਲ ਕੇ ਸਵਾਹ ਬਣਾ ਕੇ ਮੈਂ ਇੱਥੇ ਹੱਥ ਦਿੱਤਾ, ਤੁਹਾਨੂੰ ਪਹਿਲੇ ਹੱਥ ਉਹ ਮੈਂ ਸਮਝ ਗਿਆ, ਉਹ ਮੈਂ ਸਮਝ ਗਿਆ। ਕੀ ਦੱਸੋ ਠੀਕ ਹੋ ਗਿਆ, ਮੈਂ ਸਮਝ ਦੱਸੋ ਨਾ ਯਾਰ, ਮੈਂ ਸਮਝ ਗਿਆ ਨਾ, ਤੂੰ ਕਰ ਸਕਦਾ, ਤੂੰ ਜਾਦੂਗਰ ਭਾਈ ਆ ਦੇ ਮਗਰੋਂ ਹੀ ਲਾਤੇ। ਐਵੇਂ ਨਹੀਂ ਹੋਏ ਕਾਨੂੰਨ ਬਿਲਕੁਲ ਸਹੀ ਗੱਲ ਹੈ। ਮੱਕੂਆਂ ਨੇ ਅਸੀਂ ਬੜੇ ਕੇਸ ਦੀ ਹੱਲ ਕਰਤੇ ਆ। ਭਾਜੀ ਵੇਲਾ ਕਿੱਡਾ ਨਾ ਸਮੂਥ ਪ੍ਰੋਗਰਾਮ ਹੁੰਦਾ ਇਹਦਾ ਨਾ, ਬਈ ਫੈਸਲ ਨਹੀਂ ਨਾ ਹੋਇਆ।
ਫੈਸਲ ਨਾਲ ਟੈਂਪੋ ਚੜੀ ਹੁੰਦੀ। ਹਾਂਜੀ ਤਾਜੀ ਲਿੰਕ ਖਿੱਚ ਲੈਂਦੇ। ਹਾਂ ਲਿੰਕ ਦੰਦੇ ਵੀ ਬੜਾ ਅੱਛਾ, ਖਿਲਾਉਂਦੇ ਵੀ ਬੜਾ ਅੱਛਾ। ਹੁੰਦੇ ਬਹੁਤ ਅੱਛਾ ਜੀ। ਲੋ ਜੀ, ਨਹੀਂ ਉਸਤਾਦ ਜੀ, ਇੱਕ ਮਿਸਾਲ ਆ, ਅਗਰ ਆਵਾਜ਼ ਨੂੰ ਪਤਾ ਲੱਗਦਾ, ਕਨਫਰਮ ਹੋ ਜਾਂਦਾ ਵੀ ਕਲੀਅਰ ਵੀ ਦਾਨ ਸਾਹਿਬ ਨੇ ਹਾਲੇ ਦਿੱਤੀ, ਫੇਰ ਤੂੰ ਕੀ ਕਰੇਗਾ? ਉਹ ਮੰਨ ਗਿਆ ਵਾ। ਉਹ ਮੰਨ ਗਿਆ ਸਾਰਾ ਕੁਝ ਕਰ ਤੇ ਲਿਆ ਨੇ, ਹੋਰ ਕੋਈ ਹਿਸਾਬ ਕਿਤਾਬ ਕਰਨਾ। ਨਹੀਂ ਹੁਣ ਤੂੰ ਮਾਫੀ ਤਾਂ ਮੰਗਣਾ, ਫਿਰ ਮਾਫੀ ਤਾਂ ਉਹਨੇ ਨੂੰ ਮੰਗਣੀ ਚਾਹੀਦੀ ਹੈ। ਨਹੀਂ ਮਾਫੀ ਕਾਦੀ, ਉਹਦਾ ਤਾਂ ਲੱਗਦਾ ਕਿ ਪਹਿਲੀਆਂ ਵੀ ਪੈਂਡਿੰਗ ਵਾ। ਤੁਹਾਡੀ ਪੁੱਠੀ ਵੀ ਹੋ ਜਾਂਦੀ ਹੈ ਮਿੱਠਾ ਜੀ। ਉਹ ਕੋਈ ਨਹੀਂ ਪੁੱਠੀ ਹੁੰਦੀ। ਉਸਤਾਦ ਜੀ ਗੱਲ ਇਹ ਹੈ ਕਿ ਮੈਂ ਮਾਫੀ ਮੰਗ ਵੀ ਲਵਾਂ ਜਾਂ ਕੁਝ ਵੀ ਹੋ ਜੇ, ਉਹ ਚੀਜ਼ ਦਾ ਅਸਰ ਰਹਿਣਾ ਹੀ ਹਾਂ। ਉਹ ਇਹਨੂੰ ਹਾਂਡੀ ਲੱਭਣੀ ਪੈਣੀ ਆ। ਤੂੰ ਸੋਚ ਕਿੱਧਰ ਨੂੰ ਗਿਆ ਸੀ ਹਾਂਡੀ ਲੈ ਕੇ? ਮੇਰਾ ਉਸਤਾਦ ਜੀ ਬਾਈਪਾਸ ਏਰੀਏ ਤੋਂ ਬਾਹਰ ਆ, ਜ਼ਿਲ੍ਹੇ ਦੇ ਅੰਦਰ ਹਦੂਦ ਸੀ। ਬਾਵਾ ਚੱਕ ਤੇ ਨਹੀਂ ਯਾਰ ਮੈਂ ਤੁਹਾਨੂੰ ਦੱਸਦਾ, ਇਹਨੇ ਪਤਾ ਕਿੱਥੇ ਦੱਬੀ ਉਹ? ਕਿਤੇ ਸਾਡੀ ਉਹ ਜਿਹੜਾ ਕਚਹਿਰੀ ਬਾਜ਼ਾਰ ਦੇ ਪਲਾਜ਼ਾ ਨਹੀਂ, ਉਹਦੀ 21ਵੀਂ ਮੰਜ਼ਿਲ ਤੇ ਦੱਬੀ ਉਹਨੇ। ਉਹ ਸਟੇਟ ਲਾਈਫ। ਹਾਂ ਤੇ ਤੂੰ ਵੀ ਕਿਵੇਂ ਮੰਜ਼ਲ ਤੇ ਉਹਨੇ ਕਿਦਾਂ ਦੱਬਤੀ ਤਾਂ ਜੀ? ਹਾਂਡੀ ਲੱਭਣ ਗਿਆ ਵਾ, ਹਾਂ। ਉਹ ਚਨਿਊਟ ਪਕਵਾਨਾਂ ਦਾ ਘੁਣਾ ਕੱਢ ਲਿਆ। ਓਏ ਇੱਕ ਦੌਰ ਚ ਤਾਂ ਘੰਟਾ ਘਰ ਨਿਹਾਰੀ ਵਾਲਾ ਹੁੰਦਾ ਸੀ, ਆਹੋ ਉਹ ਰਾਤ ਨੂੰ ਦੇਗ ਦੱਬਦੇ ਦੱਬਦਾ ਸੀ। ਸੀ। ਹਾਂਜੀ ਹਾਂਜੀ। ਉਹ ਪੁੱਟਣ ਦੇ ਹੱਥ ਉੱਥੇ ਹੀ ਮਜ਼ਦੂਰ ਬੜੇ ਸਾਹਮਣੇ। ਇਹ ਵੀ ਹਾਂਡੀ ਲੱਭਣ ਗਿਆ। ਉਹਨੇ ਕਿਹਾ ਇਹ ਬੇਟਾ ਉਹ ਹਾਂਡੀ ਨਹੀਂ ਜਿਹਦੇ ਨਾਲ ਤੇਰਾ ਬੇੜਾ ਗਰਕ ਹੋਣਾ, ਇਹ ਤੂੰ ਉਹ ਪੁੱਟਣਾ ਜਿਹਦੇ ਨਾਲ ਮੇਰੀ ਸਾਰੇ ਫੈਮਿਲੀ ਦਾ ਹੋ ਜਾਣਾ। ਮੇਰੀ ਨਜ਼ਰ ਕਾਲੀ ਹੱਡੀ। ਯਾਰ ਉਹ ਜਿਹੜੀ ਨਿਹਾਰੀ ਹੁੰਦੀ ਸੀ ਨਾ ਸਿਰ ਤੇ, ਉਹ ਨਿਹਾਰੀ ਫੈਸਲਾਬਾਦ ਚ ਕੌਣ ਬਣਾਉਂਦਾ ਹੁਣ? ਜੈਨ ਸੱਚੀ ਮੁੱਚੀ ਆ ਗਈ, ਸਮਨਾਬਾਦ ਨੂੰ ਜਿਹੜੀ ਰਾਤ ਨੂੰ ਪੂਰੀ ਪੱਕਦੀ ਰਹਿੰਦੀ ਆ ਤੇ ਸਵੇਰ ਨੂੰ ਆਏ ਤਾਂ ਜੀ ਉਹ ਸ਼ਹਿਰੋਂ ਉਹ ਮੁਦੱਸਰ ਦੇ ਲਾਗੇ ਕੋ ਬੰਦਾ ਬਣਾਉਂਦਾ ਸੀ, ਵਿੱਚ ਹੀ ਉਹਨੂੰ ਦੇਖ ਦੱਬੀ ਹੁੰਦੀ ਸੀ, ਉਹੀ। ਪੱਕਦੀ ਰਹਿੰਦੀ ਸੀ। ਹਾਂ ਉਹ ਕਿੱਥੋਂ ਉਹ ਮੈਂ ਲੱਭੀ? ਦੇਖਦਾ ਸਾਰੀ ਗੱਲ ਹੋਇਆ ਨਾ ਮੁਦੱਸਰ ਨੂੰ ਪੁੱਛ। ਅਕਬਰ ਚੌਕ ਤੇ ਉੱਥੇ ਉਸਤਾਦ ਜੀ। ਨਹੀਂ ਇੱਧਰ ਹੀ ਜਿੱਧਰ ਆ ਭਾਈ ਮਿੱਠਾ ਕਹਿੰਦੇ ਨਾ, ਉੱਧਰ ਹੀ। ਇੱਧਰ ਨਹੀਂ ਹੈ ਉੱਥੋਂ ਮੈਂ ਖਾਂਦਾ ਰਿਹਾ ਘੰਟਾ ਘਰੋਂ, ਉਹ ਛੋਟੀ ਜਿਹੀ ਦੁਕਾਨ ਸੀ। ਹਾਂ ਉਹ ਹੁਣ ਤਾਂ ਸਾਜ ਨਹੀਂ ਨਦਾਮ ਕੋਈ ਵੀ ਘੰਟਾ ਘਰ ਵਾਲਾ। ਨਹੀਂ ਉਹ ਸਾਰੇ ਕਿਤੇ ਹੋਰ ਹੁੰਦੀ ਹੋਏਗੀ, ਲਾਹੌਰ ਹੁੰਦੀ ਹੋਏਗੀ, ਲੇਕਿਨ ਉਹ ਲੋਕੀ ਨਹੀਂ ਮਿਹਨਤ ਨਹੀਂ ਕਰਦੇ ਯਾਰ। ਥੱਲੇ ਦੱਬਣ ਵਾਲਾ ਟ੍ਰੈਂਡ ਖਤਮ ਨਾ ਉਹ ਮਿਹਨਤ ਹੁੰਦੀ ਸੀ, ਉਹਦੀ ਪੂਰੀ ਇੱਕ ਰਚਾਓ ਹੁੰਦਾ ਸੀ। ਤੇ ਉਹ ਨਹੀਂ ਜਿੱਦਾਂ ਕਈ ਪਾਵੇ ਪਕਾਉਂਦੇ ਨੇ, ਕਈ ਬੁੱਢੀਆਂ ਪਾਵੇ ਪਕਾਉਂਦੀਆਂ ਨੇ, ਘੰਟੇ ਡੇਢ ਘੰਟੇ ਚ ਪਾਵੇ ਤਿਆਰ ਕਰ ਦਿੰਦੀਆਂ। ਨਹੀਂ ਹਾਂਜੀ ਉਹ ਹਾਂਜੀ ਭਾਈ ਨੇ ਰਾਤ ਪੂਰੀ ਪਕਾਉਣੇ। ਉਹ ਯਾਰ ਮੈਂ ਤੈਨੂੰ ਕਹਿ ਰਿਹਾ, ਇੱਥੇ ਪਾਵੇ ਪਕਾਉਂਦੀਆਂ ਨੇ ਘੰਟੇ 2 ਘੰਟੇ ਦੇ ਵਿੱਚ ਪਾਵੇ ਪਕਾ ਦਿੰਦੀਆਂ, ਲੇਕਿਨ ਕਈ ਐਸੇ ਪਾਵੇ ਪੱਕਦੇ ਉਹ ਹਲਕੀ ਆਣ ਤੇ। ਹਾਂਜੀ ਉਹ ਖਾਣ ਲੈ। ਯੈਸ। ਉਸਤਾਦ ਜੀ ਇੱਕ ਹਰੀਸਾ ਹੁੰਦਾ ਸੀ ਜਿਹੜਾ ਵਿੱਚ ਦੱਬ ਕੇ ਨਾ ਉਹ ਹਲੀਮ ਟੈਪ ਨਹੀਂ ਉਹ ਹਰੀਸਾ ਕਿਹੜਾ ਦੱਬਦੇ ਨੇ ਯਾਰ, ਉਹ ਵਿੱਚ ਦੇਖ ਦੱਬੀ ਹੁੰਦੀ ਸੀ। ਉਹ ਯਾਰ ਉਹ ਤਾਂ ਜੀ ਪਾਵੇ ਕਹਿੰਦੇ ਇਹ ਭਿਉਂ ਦੋ ਨਾ ਪਾਵੇ ਪਾਣੀ ਚ, 2 ਘੰਟੇ ਬਾਅਦ ਉਹਨੂੰ ਪਕਾਓ ਛੇਤੀ ਪਾ ਦੇ। ਉਹ ਕਿਉਂ ਗੱਲ ਜੀ ਅਸੀਂ ਕਰ ਜਾਂਦੇ ਥੋੜੇ ਥੋੜੇ। ਚਨੇ ਇਹਨੇ ਆਪਣਾ ਹਿਸਾਬ ਲਾਇਆ ਕਿ ਮੈਂ ਪੈਸੇ ਰੱਖਾਂ ਤਾਂ ਗੱਲ ਜਾਣਗੇ। ਤਾਂ ਜੀ ਮੈਨੂੰ ਗੱਲ ਯਾਦ ਆਏਗੀ, ਇੱਕ ਭੁੱਲ ਜਾਣੀ ਫਿਰ ਮੈਨੂੰ। ਮੇਰੇ ਦਾਦੇ ਨੇ ਜਦੋਂ ਮੇਰੀ ਵੱਡੀ ਪੁੱਫੀ ਦੀ ਸ਼ਾਦੀ ਕੀਤੀ ਸੀ ਨਾ, 300-400 ਬੰਦਾ ਸੀ ਤੇ ਇੱਕ ਬੱਕਰੇ ਨਾਲ ਰਜਾਈ ਸੀ ਪੂਰੀ ਬਰਾਤ। ਤੇ ਬੱਕਰਾ ਵੀ ਏਡਾ ਵੱਡਾ ਸੀ, ਧੌਣ ਕੱਟ ਕੇ ਲਟਕਾਤੀ ਕਿ ਤੁਸੀਂ ਐਸ ਬੱਕਰੇ ਦਾ ਗੋਸ਼ਤ ਖਾਣਾ ਹੈ। ਹਾਂਜੀ ਉਹ ਕਈ ਬੰਦਿਆਂ ਨੇ ਕਿਹਾ ਇਹ ਡਾਇਨੋਸੌਰ ਦੀ ਆ। ਭਾਜੀ ਹਕੀਕਤ ਆ ਇਹ, ਤਰੀਕ 'ਚ ਸਾਡੀ ਤਰੀਕ 'ਚ ਲਿਖਿਆ ਨਾਈਆਂ ਦੇ ਜੀ ਸਾਜ ਜੀ। ਐਡਾ ਵੱਡਾ ਬੱਕਰਾ 400 ਬੰਦਾ। ਹਾਂਜੀ ਭੁਗਤਾ ਤਾਂ ਫੇਰ ਬਚ ਗਈਆਂ ਦੇਖਾਂ। ਕਸਮਾਂ ਪਾ ਕੇ ਤੇ ਰੋਟੀ ਨਹੀਂ ਦਿੱਤੀ, ਤੁਹਾਨੂੰ ਕਸਮ ਲੱਗੇ ਇਹ ਮਾੜੇ ਬੰਦੇ ਆ, ਬਸ ਹਿਸਾਬ ਦੇ ਖਾਇਓ। ਉਹ ਵਿਚਾਰੇ ਲਾ ਲਾ ਕੇ ਖਾਂਦੇ ਨੇ। ਮਿੱਠਾ ਜੀ ਉਹ ਨਹੀਂ ਲਾ ਕੇ ਖਾਂਦੇ ਰਹੇ ਉਸਤਾਦ ਜੀ। ਪ੍ਰੂਫ ਦੇ ਤੌਰ ਤੇ ਨਾ ਉਹਨਾਂ ਨੇ ਉੱਥੇ ਬੱਕਰੇ ਦਾ ਮੂੰਹ ਹੀ ਬਹੁਤ ਵੱਡਾ। 400 ਬੰਦੇ ਦੀ ਯਾਰ ਕਿੱਦਾਂ ਯਾਰ? ਇੱਕ ਮਿਸਾਲ ਆ, ਮੇਰੀ ਗੱਲ ਸੁਣ। 1 ਕਿਲੋ ਗੋਸ਼ਤ ਬੱਕਰੇ ਦਾ ਨਾਰਮਲ 2 ਬੰਦੇ ਵੀ ਖਾ ਲਓ, 1 ਕਿਲੋ 2 ਜਣੇ ਰੱਜ ਕੇ ਖਾ ਲੈਂਦੇ ਆ। ਠੀਕ ਆ, 400 ਬੰਦੇ ਦਾ ਕਿੰਨੇ ਕਿਲੋ ਗੋਸ਼ਤ ਹੋਇਆ? 800 ਕਿਲੋ। ਉਹ ਪਾਣੀ ਇੰਨਾ ਪਾਇਆ ਸੀ, ਇੱਕ ਬੰਦਾ ਰੱਖਿਆ ਜੋ ਗੋਤਾ ਲਾ ਕੇ ਦੇ ਵਿੱਚ ਬੋਟੀ ਫੜ ਕੇ ਜਾਂਦਾ ਸੀ। ਉਹ ਬਾਈ ਵੀ ਤੁਹਾਨੂੰ ਪਤਾ ਮੇਰੇ ਤਾਏ ਨੇ 150 ਅੰਡਾ ਪੀ ਲਿਆ ਕੱਚਾ, ਸ਼ਰਤ ਲਾ ਕੇ। ਬੜਾ ਚਵਲ ਸੀਗਾ ਉਹ, ਘਟਿਆ ਕੰਮ ਕੀਤਾ ਉਹਨੇ। ਉਸਤਾਦ ਜੀ 150 ਅੰਡਾ ਕੱਚਾ ਪੀ ਲਿਆ। ਇਦਾਂ ਦੇ ਲੋਕੀ ਕਰਦੇ ਰਹੇ ਨੇ ਕੰਮ। ਸਾਡੇ ਰਦਾਬਾਦ ਚ ਵੀ ਛੁੱਟੀ ਵਾਲੇ ਦਿਨ ਨਾ 8-10 ਮੁੰਡੇ ਜਿਹੜੇ ਟਰਨੈਲ ਟੈਪ ਇਕੱਠੇ ਹੁੰਦੇ ਸੀ, ਤੇ ਉਹਨਾਂ ਨੇ ਇਹ ਆਈਟਮਾਂ ਕਰਨੀ, ਸ਼ਰਤਾਂ ਲਾ ਕੇ। 24 ਬੋਤਲਾਂ ਦਾ ਡਾਲਾ, ਛੋਟੀਆਂ 24 ਰੈਗੂਲਰ ਬੋਤਲਾਂ ਦਾ ਡਾਲਾ, 3-3 4-4 ਦਾ, ਉਦੋਂ 5000 ਰੁਪਏ ਬਹੁਤ ਹੁੰਦਾ ਸੀ, ਵੀ 24 ਪੀਣੀਆਂ ਨੇ 1 ਘੰਟੇ ਚ। ਠੀਕ ਹੈ ਜੀ। 1.5 ਲੀਟਰ ਵਾਲੀ ਬੋਤਲ ਪੈਪਸੀ ਦੀ, ਮੂੰਹ ਨਾਲ ਲਾ ਕੇ ਤਾਂ ਕਰਨੀ, ਹੱਥ ਨਹੀਂ ਲਾਉਣਾ, ਹੱਥ ਪਿੱਛੇ ਰੱਖ ਲੈਣੇ। ਬੋਤਲ ਤਾਂ ਕਰਨੀ ਹੈ ਤੇ ਬੋਤਲ ਜਾਈ ਜਾ ਰਹੀ, ਪਾਣੀ ਨਹੀਂ ਰੁਕਣਾ ਚਾਹੀਦਾ, ਸਿੱਧੀ ਮੇਦੇ ਚ ਫੜ ਜਾਂਦਾ ਚਿਕਨ ਮੇਤਾ ਫੜ ਜਾਂਦਾ। ਲੇਕਿਨ ਉਹ ਕਰ ਲੈਂਦੇ ਸੀ। ਇਹਦੇ ਭਰਾ ਨੇ 80 ਆਂਡੇ ਖਾ ਲਏ ਸੀ, ਉਹਦੇ ਢਿੱਡ 'ਚ ਕੁੱਕੜੀ ਬਣ ਗਈ ਭਾਈ। ਉਸਤਾਦ ਜੀ ਬੰਦਾ 5 ਕਿਲੋ ਤੂੜੀ ਖਾ ਗਿਆ। ਹੈ ਹਾਂਜੀ 5 ਕਿਲੋ ਦਿਮਾਗ ਖਰਾਬ ਤੇਰਾ। ਉਹ ਚੱਲ ਇਹਦਾ ਭਰਾ 100 ਅੰਡਾ ਖਾ ਗਿਆ, ਬਾਹਰੋਂ ਕਿਸੇ ਨੇ ਦਰਵਾਜ਼ਾ ਖੜਕਾਇਆ, ਅੰਦਰ ਬੈਠਾ ਕੌਣ ਇਹਦੇ ਭਰਾ ਨੇ ਵੀ ਆਂਡੇ ਖਾ ਲਏ ਤੇ ਪੈ ਬਣਾਉਂਦੇ ਆ ਅੱਛਾ
ਮੈਂ ਕਹਿੰਦਾ ਭਰਾ ਨੇ 100 ਅੰਡਾ ਖਾ ਲਿਆ ਤੇ ਮੜ ਕੇ ਇੱਕ ਹੀ ਗਾਣਾ ਸੁਣਦਾ ਰਿਹਾ ਕੁੱਕ 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 ਕੁੱਕ। ਇਹਦੇ ਭਰਾ ਨੇ ਭਾਈ ਇੰਨੇ ਆਂਡੇ ਖਾ ਲਏ ਬਾਅਦ ਚ ਰੂੜੀ ਤੋਂ ਨਾ ਉੱਠੇ। ਇਹਦੇ ਭਰਾ ਨੇ ਵੀ ਇੰਨੇ ਅੰਡੇ ਖਾ ਲਏ ਤੇ ਅੱਧਾ ਬੜਕ ਬੰਦਾ ਚਾਚੇ ਨੇ 150 ਅੰਡਾ ਖਾ ਲਿਆ ਤੇ ਰੋਜ਼ ਸਵੇਰੇ ਲੈਟਰਿਨ ਚ ਆਉਣ ਲੱਗਿਆ ਬਾਅਦ 4 ਚੂਚੇ ਵੀ ਫੜ ਕੇ ਲਿਆਉਂਦੇ। ਭਰਾ ਨੇ 100 ਅੰਡਾ ਖਾ ਲਿਆ ਉਸਤਾਦ ਜੀ ਉਹਦੀ ਬਾੜੀ ਦੀ ਕਲਗੀ ਨਿਕਲ ਆਈ। ਤੇ ਭਰਾ ਨੇ 150 ਆਂਡਾ ਖਾ ਲਿਆ ਤੁਰਦਾ ਫਿਰਦਾ ਮਿੱਠਾ ਕਰੀ ਜਾਵੇ ਇਹਨੇ ਬੇੜਾ ਭਰਤਾ ਸਰ ਯਾਰ ਉਸਤਾਦ ਜੀ 5 ਕਿਲੋ ਤੂੜੀ ਭਲਾ ਕਿੱਦਾਂ ਖਾਧੀ ਉਹਨੇ ਕਿਦਾਂ ਸਾੜ ਕੇ ਥੋੜੀ ਕਰ ਲਈ ਸਾੜ ਲਈ ਉਹਨੇ ਸ਼ਰਤ ਲਾ ਲਈ ਨਾ ਉਹਨੇ ਕਿਹਾ ਜੀ ਮੈਂ 5 ਕਿਲੋ ਤੂੜੀ ਖਾ ਲਾਂ ਉਹਨੇ ਕਿਹਾ ਤੂੰ ਖਾ ਹੀ ਨਹੀਂ ਸਕਦਾ ਉਹਨੇ ਕਿਹਾ ਜਿੱਦਾਂ ਮਰਜ਼ੀ ਖਾਵਾਂ ਠੀਕ ਆ ਉਹਨੇ ਕਿਹਾ ਠੀਕ ਆ ਜਿੱਦਾਂ ਮਰਜ਼ੀ ਖਾਣੀ ਆ ਠੀਕ ਹੈ ਉਸਤਾਦ ਜੀ ਉਹਨੇ ਅੱਗ ਲਾਈ ਹੈ ਬੜੀ ਸੋਹਣੀ ਉਹ ਇੰਨੀ ਕੁ ਬਣੀ ਨੇ ਫੱਕਾ ਮਾਰ ਕੇ ਤਾਂ ਪਾਣੀ ਪੀ ਲਿਆ ਆ ਵੀ ਸਹੀ ਕੀਤਾ ਉਹਨੇ ਸਹੀ ਕੀਤਾ ਜਿੱਤ ਗਿਆ ਉਸਤਾਦ ਜੀ ਸ਼ਰਤ ਯਕੀਨ ਕਰੋ ਬੰਦਿਆਂ ਨੂੰ ਉੱਥੇ ਖੱਪ ਪੈ ਗਈ ਉਦੋਂ ਤੁਹਾਡੇ ਤਰ੍ਹਾਂ ਗੱਲ ਕਿ 5000 ਉਦੋਂ 1000 ਦੀ ਸ਼ਰਤ ਲਾਈ ਉਹ ਬਹੁਤ ਹੁੰਦਾ ਅੱਜ ਸੀ ਛੋਟੇ ਛੋਟੇ ਹੁੰਦੇ ਸੀਗੇ ਤੇ ਬੜਾ ਮਜਮਾ ਤਾ ਜੀ ਮੱਕੋਣੇ ਤੇ ਬਾਈਪਾਸ ਤੇ ਉਹ ਤਾਂ ਕਰੈਕਟਰ ਦੇ ਅੱਗ ਲਾਈ ਆ ਬੜੀ ਥੋੜੀ ਐ ਫੱਕਾ ਮੰਗ ਤੇ ਪਾਣੀ ਉਹਨੇ ਕਹਿ ਲਿਆ ਜੀ ਮੇਰੇ ਸਾਹਮਣੇ ਉਸਤਾਦ ਜੀ ਇੱਕ ਬੰਦੇ ਨੇ ਨਾ 1.5 ਕਿਲੋ ਬਰਫੀ ਖਾਧੀ ਸੀ ਇੱਕ ਚਾਹ ਦੇ ਨਾਲ ਉਹ ਨਹੀਂ 1.5 ਕਿਲੋ ਖਾਦੀ ਤੋਂ ਇੰਨੀ ਕਿਤੇ ਹੁੰਦੀ ਜੀ ਨਹੀਂ ਇੰਨੀ ਹੁੰਦੀ ਖਾਏ 1.5 ਕਿਲੋ ਬਰਫੀ ਨਹੀਂ ਹੁੰਦੀ, ਉਹ ਇੱਕ ਚਾਹ ਵਜ਼ਨ ਦਾ ਕੱਪ ਖਾ ਗਿਆ ਲੋ ਜੀ ਮੇਰੇ ਨਾਲ ਸ਼ਰਤ ਲਾਓ ਮੇਰੀ ਬੋਤਲ ਨਹੀਂ ਹੁੰਦੀ ਰੈਗੂਲਰ ਛੋਟੀ ਜਿਹੜੀ ਚਾਬੀ ਨਾਲ ਖੋਲਦੀ ਦੀ ਹਾਂਜੀ ਚਾਬੀ ਨਾਲ ਨਹੀਂ ਖੋਲਣੀ ਤੁਸੀਂ ਬੋਤਲ ਲਿਆ ਕੇ ਰੱਖ ਦੇਣੀ ਇੱਕ ਟੇਬਲ ਤੇ ਮੈਂ ਹੱਥ ਮੇਰੇ ਪਿੱਛੇ ਰੱਖ ਕੇ ਮੈਂ ਮੂੰਹ ਨੇ ਖੋਲਣੀ ਹੈ ਮੂੰਹ ਨੇ ਚੁੱਕ ਕੇ ਪੀਵਾਂਗਾ ਖੋਲਣੀ ਵੀ ਮੂੰਹ ਨਾਲ ਹੀ ਆ ਹਾਂ ਮੈਂ ਤੈਨੂੰ ਕਿਹਾ ਸੀ ਨਾ ਉਸਤਾਦ ਨੂੰ ਐਟ ਪਹੁੰਚ ਸਾਡੀ ਕੰਮ ਕਰਦੇ ਰਹੇ ਉਹ ਟ੍ਰਿਕ ਕੋਈ ਨਾ ਕੋਈ ਹੋਣਾ ਹੈ ਸਾਰ ਯਾਰ ਜਦੋਂ ਮੂੰਹ ਨਾ ਖੋਲਣੀ ਹੈ ਤਾਂ ਹੈ ਉਹ ਸੱਜ ਡਿੱਗਣੀ ਨਹੀਂ ਚਾਹੀਦੀ। ਨਹੀਂ ਡਿੱਗੀ ਕਿ ਨਹੀਂ ਹਿੱਲਣੀ ਵੀ ਨਹੀਂ ਚਾਹੀਦੀ ਫਿਰ ਬੋਤਲ ਨਹੀਂ ਬੋਤਲ ਦੇ ਹਿਲਣੀ ਜਦੋਂ ਮੈਂ ਪੜ੍ਹ ਕੇ ਹਿਲਣੀ ਮਤਲਬ ਮਕਸਦ ਇਹ ਆ ਬੋਤਲ ਦਾ ਇੱਕ ਕਤਰਾ ਵੀ ਬਾਹਰ ਨਹੀਂ ਡੁੱਲੇਗਾ ਇੱਕ ਟੇਬਲ ਹੈ ਨਾ ਮਤਲਬ ਮੈਂ ਇੰਜ ਖੜਾ ਨਾ ਇੱਥੇ ਤੱਕ ਟੇਬਲ ਲਾ ਦੇਣਾ ਜਿਹਦੇ ਨਾਲ ਮੈਂ ਈਜ਼ੀ ਆ ਫੜ ਲਵਾਂ ਮਤਲਬ ਟੇਬਲ ਪੀ ਲੋਗੇ ਤੁਸੀਂ ਫਿਰ ਸੁਣ ਲਾ ਨਾ ਤੁਸੀਂ ਬੋਤਲ ਉੱਤੇ ਰੱਖ ਦੇਣੀ ਆਪ ਲਿਆ ਕੇ ਹੱਥ ਮੇਰੇ ਪਿੱਛੇ ਹੋਣ ਕੇ ਮੈਂ ਕੋ ਉੱਥੇ ਰੱਖ ਦੋ ਬੋਤਲ ਤੁਸੀਂ ਰੱਖ ਦੇਣੀ ਮੈਂ ਮੂੰਹ ਦੇ ਨਾਲ ਬੋਤਲ ਫੜਨੀ ਆ ਕੋਈ ਸਪੋਰਟ ਨਹੀਂ ਦੇਣੀ ਬੋਤਲ ਨੂੰ ਕਿ ਮੈਂ ਤੁਹਾਨੂੰ ਕਹਾਂ ਇਹਦੇ ਨਾਲ ਅੜਾ ਨਹੀਂ ਜਿੱਦਾਂ ਆ ਨਾ ਐਸਿਕਟੈਂਟ ਡੱਬੀ ਇੰਜ ਤੁਸੀਂ ਬੋਤਲ ਰੱਖ ਦੇਣੀ ਬਸ ਓਏ ਕੋਈ ਨਾ ਸ਼ਰਤ ਲਾਇਓ ਜਿਹੜੇ ਭਰ ਸਕਦੇ ਉਹ ਖੋਲ ਵੀ ਸਕਦੇ ਆ ਨਹੀਂ ਮੈਂ ਗੱਲ ਕਰ ਰਿਹਾ ਮੈਂ ਭਾਵੇਂ ਮੂੰਹ ਨਾਲ ਨੂੰ ਖੋਲਾਂ ਮੂੰਹ ਨਾਲ ਖੋਲ ਕੇ ਢੱਕਣ ਸਿੱਟ ਕੇ ਮੂੰਹ ਨਾਲ ਫੜਾਂਗਾ ਤਾਂ ਕਰਕੇ ਖਾਲੀ ਕਰਕੇ ਥੱਲੇ ਰੱਖ ਉਹ ਜਦੋਂ ਢੱਕਣ ਖੋਲਣਾ ਦੰਦਾਂ ਨਾਲ ਉਹ ਬੋਲਾਂ ਨਾਲ ਰੁਕਣੀ ਨਹੀਂ ਉਹ ਤਾਂ ਹੋ ਜਾਣੀ ਆ ਭਾਈ ਉਹਨੇ ਕਰ ਲੈਣੀ ਆ ਤੇਰੀ ਮਿਹਰਬਾਨੀ ਆ ਤਾਂ ਜੀ ਤੁਸੀਂ ਵੱਧ ਤੋਂ ਵੱਧ ਕਿੰਨੇ ਸਮੋਸੇ ਖਾ ਲਓਗੇ ਮੈਂ ਨਹੀਂ ਇਦਾਂ ਦੀ ਸ਼ਰਤ ਨਹੀਂ ਗੱਲ ਨਹੀਂ ਮੈਂ ਨਹੀਂ ਖਾਂਦਾ 22 ਸਮੋਸੇ ਖਾ ਗਿਆ ਬੰਦਾ ਉਹ ਯਾਰ ਖਾ ਜਾਂਦੇ ਨੇ ਲੋਕੀ ਭਾਈ ਦੱਸਿਆ ਵੀ ਕਿਤੇ ਮਿਹਨਤਾਂ ਚੈੱਕ ਕਰਨ ਦੇ ਅੱਛਾ ਉਸਤਾਦ ਜੀ ਨੇ ਇਹ ਕੀਤੀ ਨਾ ਗੱਲ ਬੋਤਲ ਮੈਂ ਬਗੈਰ ਹੱਥ ਲਾਏ ਫੈਸਲ ਭਾਈ ਨੇ ਬਟੂਆ ਕਰਨਾ ਬੈਠੇ ਆ ਲੋ ਜੀ ਇੱਟਾਂ ਨਹੀਂ ਚੁੱਕੀਆਂ ਮੂੰਹ ਨਾਲ ਹਾਂ ਉਹ ਤੁਸੀਂ ਚੁੱਕੀਆਂ ਸੀ ਚੁੱਕੀਆਂ ਸੀ ਮੈਂ ਚੁੱਕੀਆਂ ਸੀ ਯਾਦ ਆ ਦੱਸਣ ਦੇ ਤੁਸੀਂ ਚੁੱਕੀਆਂ ਸੀ ਆਹੋ ਉਧਰਲੇ ਦਫ਼ਤਰ ਹਾਂ ਤੁਸੀਂ ਉਹ ਤੀਲੀ ਵੀ ਚਲਾਈ ਸੀ ਮਾਚਸ ਵਾਲੀ ਤੇ ਉਹ ਨਟ ਵੀ ਕੀਤੇ ਸੀ ਆਪਾਂ ਬੰਦਾ ਪਾਣੀ ਪੀ ਕੇ ਫੇਰ ਉਹਦੀ ਬਾਤ ਕਰ ਦਿੰਦਾ ਤੂੰ ਇਹ ਛੱਡ ਤੂੰ ਇਹ ਦੇਖ ਨਾ ਮੈਂ ਕਹਿੰਦਾ 4 ਇੱਟਾਂ ਚੁੱਕਣੀਆਂ ਮੂੰਹ ਨਾਲ ਹੱਥ ਲਾਉਣ ਤੋਂ ਬਗੈਰ ਓਏ ਬੰਦ ਕਹਿਣਾ ਸੋ ਨਹੀਂ ਬੰਨਣੀਆਂ ਵੀ ਨਹੀਂ ਨਹੀਂ ਸਰ ਮੂੰਹ ਨਾਲ ਇੱਟਾਂ ਬੰਨਣੀਆਂ ਵੀ ਨਹੀਂ ਤੁਸੀਂ 4 ਇੱਟਾਂ ਲਿਆ ਦੇਣੀਆਂ ਨੇ ਮੈਂ ਬਗੈਰ ਕਿਸੇ ਗੱਲ ਤੋਂ 4 ਇੱਟਾਂ ਰੱਖਣੀਆਂ ਨੇ ਤੇ ਹੱਥ ਪਿੱਛੇ ਕਰ ਲੈਣੇ ਨੇ ਸਿਰ ਮੂੰਹ ਦੇ ਨਾਲ ਫੜ ਕੇ ਮੈਂ ਤਾਂ ਚੁੱਕ ਲੈਣੇ ਚਾਰੇ ਉਹ ਜਿੱਡਾ ਗਰੀਬ ਆ ਉਹਦੇ ਸਾਹਮਣੇ ਕਤਲ ਹੋਣ ਵਾਲੀ ਸ਼ਰਤ ਲਾ ਲਓ 1000 ਰੁਪਏ ਨਾਲ ਭਲਾ 6 ਲੀਟਰ ਰੱਖਦੀ ਹੈ ਭਲਾ 6 ਲੀਟਰ ਰੱਖਦੀ 6 ਇੱਟ ਨਹੀਂ ਬੇਟਾ ਸੱਚੀ ਇੱਟ ਸਹੀ ਇੱਟਾਂ ਸਹੀ ਇੱਟਾਂ ਵੱਡੀ ਇੱਟ ਸਰ ਇੱਟ ਜਿਹੜੀ ਹੁੰਦੀ ਹੈ ਇੱਟ ਯਾਰ ਜਿਹੜੀ ਇੱਟ ਹੁੰਦੀ ਇਦਾਂ ਦੇ ਰੌਲਾ ਪਾਲਣਾ ਅਫਲ ਦੋਮ ਦਾ ਵੀ ਇਹਨੂੰ ਪੁਰ ਕਰਾਓ ਤੁਸੀਂ ਇਹਨੇ ਲਾਉਣੇ ਉਸਤਾਦ ਜੀ ਚੁੱਕ ਲੈਂਦੇ ਮੂੰਹ ਨਾਲ ਇੱਟਾਂ ਪਾਈ ਮਕਾਨ ਦੀ ਕੰਧ ਤਿਆਰ ਕਰਨੀ ਸੀ ਕਿ ਮਿਸਤਰੀ ਨੇ ਕਿ ਇੱਟਾਂ ਲਿਆ ਤੇ ਨਾਲ ਦੀਆਂ 4 ਚੁੱਕ ਕੇ ਲਿਆਈ ਹਾਂਜੀ ਉਹ ਕਿਦਾਂ ਯਾਰੋ ਮੈਂ ਚੁੱਕ ਲੈਣਾ ਬਸ ਸ਼ਰਤ ਲਾ ਕੇ ਇਹ ਸ਼ਰਤ ਲਾ ਕੇ ਚੁੱਕਣੀ ਹੋਰ ਮੁਫਤ ਚੁੱਕ ਲਵਾਂ ਐਵੇਂ ਨਹੀਂ ਜ਼ਮਾਨਾ ਉਸਤਾਦ ਕਹਿੰਦਾ ਉਹਨਾਂ ਨੇ ਆਪਣੀ ਬਚਪਨ ਤੋਂ ਲੱਗ ਕੇ ਹਰ ਰਾਹ ਚੋਂ ਲੰਘ ਕੇ ਇੱਥੇ ਤੱਕ ਆਏ ਉਹ ਕਰ ਸਕਦੇ ਲਿਆਦਾ ਆਪਾਂ ਤੇ ਉਸਤਾਦ ਜੀ ਸ਼ਰਤ ਨਹੀਂ ਲਾਈ ਲੋ ਜੀ ਡਾਕਟਰ ਆਪਣਾ ਖਿਆਲ ਰੱਖੋ ਕੱਲ ਫਿਰ ਤੁਹਾਡਾ ਮੁਲਾਕਾਤ ਹੋਗੀ ਮੈਂ ਹੁਣ ਲਾਉਣ ਲੱਗਾ ਤਸਵੀਰਾਂ ਭਾਜੀ ਬਿਸਮਿਲ੍ਲਾ ਦੀ ਬਰਕਤ ਠੀਕ ਆ ਜੀ ਹੁਣੀ ਮੈਂ ਹੁਣ ਲਾਉਣ ਲਾਣੀਆਂ ਕਿਉਂਕਿ ਦਿਨੇ ਨਹੀਂ ਲੱਗਦੀਆਂ ਰਾਤ ਨੂੰ ਮੈਂ ਸਾਰੀਆਂ ਲਾ ਦੇਣੀਆਂ ਸਾਜੀ ਪੂਰੀ ਜ਼ਿੰਮੇਵਾਰੀ ਨਿਭਾ ਰਹੇ ਤੁਸੀਂ ਮੈਂ ਲਾ ਦੇਣੀਆਂ ਨੇ ਭਰਾਵਾ ਜਿੱਥੇ ਵੀ ਉਸਤਾਦ ਜੀ ਤਸਵੀਰ ਦਾ ਲਫ਼ਜ਼ ਆਉਂਦਾ ਨਾ ਉੱਥੇ ਮੈਨੂੰ ਰੱਬ ਸਾਹਿਬ ਦਾ ਗਾਣਾ ਯਾਦ ਆ ਹਾਏ ਸਾਜੀ ਗਾਣੇ ਕਿੰਨੇ ਦਿਨ ਹੋ ਗਏ ਇੱਧਰ ਮੈਂ ਉਹ ਲਾਉਣੀਆਂ ਨੇ ਇੱਕ ਸਾਈਡ ਤੇ ਮੈਂ ਸਟਾਰਲੀ ਵਾਲੇ ਆਪਣੇ ਜਿਹੜੇ ਸਟਾਰਲੀ ਵਾਲੇ ਸਾਡੇ ਨੇ ਉਹਨਾਂ ਦੀਆਂ ਲਾ ਦੇਣੀਆਂ ਇੱਕ ਸਾਈਡ ਤੇ ਲੈਜੈਂਡ ਜਿਹੜੇ ਨੇ ਉਹਨਾਂ ਦੀਆਂ ਲਾ ਦੇਣੀਆਂ ਇੰਜ ਮੈਂ ਹੌਲੀ ਹੌਲੀ ਇਹ ਲੱਗਣੇ ਨੇ ਮਹੀਨਾ ਲੱਗ ਜਾਣਾ ਮੈਂ ਓਕੇ ਕਰ ਦੇਣਾ ਸਾਰਾ ਸਾਡੇ ਮੋਤਰ ਨੂੰ ਇੰਨੇ ਦਿਨ ਹੋ ਗਏ ਗਾਣਾ ਨਹੀਂ ਕੋਈ ਸੁਣਾਇਆ ਮਿਹਰਬਾਨੀ ਕੋਈ ਜਾਂਦਾ ਉਸਤਾਦ ਜੀ ਛੋਟਾ ਯਾਰ ਮੈਨੂੰ ਫਰਮਾਇਸ਼ 2-3 ਫਰਮਾਇਸ਼ਾਂ ਬਹੁਤ ਆਈਆਂ ਗਾਣਿਆਂ ਦੀਆਂ ਪਤਾ ਨਹੀਂ ਉਹ ਕਿਹੜੇ ਕਿਹੜੇ ਗਾਣੇ ਸੀ ਮੈਂ ਸਕਰੀਨਸ਼ਾਟ ਵੀ ਲਏ ਉਹਨਾਂ ਦੇ
ਉਹੀ ਜਿਹੜੀ ਮਹਿਬੂਬਾ ਤੇਰੀ ਤਸਵੀਰ। ਓਏ ਉਹ ਤਾਂ ਮੈਂ ਬਹੁਤ ਸੁਣਾਇਆ ਚਲੋ ਯਾਰ। ਉਸਤਾਦ ਜੀ ਆਹ ਸੁਣਾ ਲਓ। ਦੇਖਾ ਜੋ ਚਿਹਰਾ ਤੇਰਾ ਤਾਂ ਜੀ ਉਹ ਚਲੋ ਮਹਿਬੂਬਾ ਤੇਰੀ ਤਸਵੀਰ ਤੋਂ ਬਾਅਦ ਹਾਂਜੀ ਉਹ ਕੱਲ ਮੈਂ ਸੁਣਾਵਾਂਗਾ ਸਹੀ ਨੋਨੀ ਆਏਗਾ ਨਾ ਉਹ ਵਜਾਏਗਾ ਫਿਰ ਮੈਂ ਸੁਣਾਵਾਂਗਾ ਓਕੇ ਜੀ ਰੱਬ ਰੱਖਾ